ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच ਵਿੱਚ बहुत मेहरबानी जी डॉक्टर साहब ਅੱਜ 19 ਜੁਲਾਈ 2023 4 ਸਾਵਨ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬਲਬਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਆਪਾਂ ਕਰਾਂਗੇ ਜਿਸ ਤਰ੍ਹਾਂ ਕਿ ਜਿਹੜਾ ਸਾਡਾ ਐਵਰੀਡੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਕਰੰਟ ਇਸ਼ੂ ਦੇ ਹਵਾਲੇ ਨਾਲ ਹੁੰਦਾ ਜਾਂ ਵੀਕਐਂਡ ਦੇ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਹੁੰਦਾ। ਸੋ ਅੱਜ ਜਿਹੜਾ ਸਾਡੇ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਉਹ ਰੂਟੀਨ ਵਾਈਜ਼ ਨਹੀਂ ਹੋਏਗਾ, ਥੋੜਾ ਵੱਖਰਾ ਹੋਏਗਾ। ਉਸ ਦੇ ਵਿੱਚ ਆਪਾਂ ਜਿੱਦਾਂ ਗੱਲ ਕਰਾਂਗੇ ਔਰ ਸਵਾਲ ਵੀ ਪੁੱਛੇ ਜਾਂਦੇ ਨੇ ਖਾਲਿਸਤਾਨ ਦੇ ਹਵਾਲੇ ਨਾਲ, ਵੱਖਰੇ ਵੱਖਰੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਸਾਡੇ ਵਿਊਅਰਸ ਵੱਲੋਂ, ਸਾਡੇ ਦਿਲ ਵਿੱਚ ਵੀ ਚੱਲ ਰਿਹਾ ਹੁੰਦਾ। ਸੋ ਖਾਲਿਸਤਾਨ ਬਾਬਤ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੀ ਜਿਹੜੇ ਆ ਪਹਿਲਾਂ ਆਪਾਂ ਸਵਾਲ ਦੀ ਸ਼ੁਰੂਆਤ ਕਰਾਂਗੇ ਕਿ ਪਹਿਲੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੀ ਲੋੜ ਕੀ ਹੈ ਔਰ ਕੀ ਖਾਲਿਸਤਾਨ ਇੱਕ ਹਕੀਕਤ ਬਣੇਗਾ ਜਾਂ ਇਹ ਹਵਾਈ ਖਿਆਲਾਂ ਵਿੱਚ ਵਸਾਏ ਗਏ ਜਿਹੜੇ ਸ਼ਹਿਰ ਹੈ ਉਹਦੇ ਵਾਂਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਤੁਸੀਂ ਕਿਸੇ ਸਪਾਂਸਰ ਦਾ ਨਾਂ ਨਹੀਂ ਲਿਆ ਪਰ ਮੈਂ ਅੱਜ ਸਪਾਂਸਰ ਦਾ ਨਾਂ ਲੈਣਾ ਚਾਹੁੰਦਾ। ਬਿਲਕੁਲ। ਇਸ ਲਈ ਬਹੁਤ ਵਾਰ ਮੈਨੂੰ ਇਹ ਲੱਗਦਾ ਹੁੰਦਾ ਹੈ ਜਦੋਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਗਾਇਨ ਕੀਤੀ ਜਾਂਦੀ ਹੈ ਜਾਂ ਉਸ ਦਾ ਅਰਥ ਕੀਤਾ ਜਾਂਦਾ ਸੀ ਤੇ ਉਸ ਦੀ ਇੱਕ ਲਾਈਨ ਹੈ ਕਿ ਭਾਵਨੀ ਭਗਤ ਭਾਏ ਕੌਡੀ ਅੱਗੇ ਭਾਗ ਰੱਖੇ, ਔਰ ਉਸ ਨਾਲ ਫਿਰ ਇੱਕ ਪੂਰਾ ਇਤਿਹਾਸ ਜੁੜਦਾ ਹੈ ਕਿ ਹਰਮੰਦਰ ਸਾਹਿਬ ਦੀ ਕੰਸਟਰਕਸ਼ਨ ਕੰਪਲੀਟ ਹੁੰਦੀ ਹੈ, ਸਾਰੀ ਇਮਾਰਤ ਤੋਂ ਬਾਅਦ ਜਿਨ੍ਹਾਂ ਦੀ ਸੇਵਾ ਹੈ ਉਸ ਦੀ ਪ੍ਰਵਾਨਗੀ ਔਰ ਅਰਦਾਸ ਹੋਣੀ ਹੈ ਤੇ ਗੁਰੂ ਸਾਹਿਬ ਇੰਤਜ਼ਾਰ ਕਰ ਰਹੇ ਨੇ, ਸੰਗਤ ਵੀ ਇਕੱਠੀ ਹੈ ਕਿ ਅਰਦਾਸ ਕਰਨੀ ਹੈ। ਤੇ ਇੱਕ ਗਰੀਬ ਸਿੱਖ ਜਿਹੜਾ ਪਿਛਲੇ ਦਿਨ ਉਸ ਤੋਂ ਪਹਿਲਾਂ ਆਪਣੇ ਘਰ ਆਪਣੀ ਸਿੰਘਣੀ ਨੂੰ, ਆਪਣੀ ਘਰ ਵਾਲੀ ਨੂੰ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਇੰਨਾ ਵੱਡਾ ਇਨਸਾਨੀਅਤ ਦੇ ਕਲਿਆਣ ਵਾਲੀ ਥਾਂ ਬਣਾਈ ਹੈ ਵੀ ਸਾਡੇ ਕੋਲ ਕੁਝ ਦੇਣ ਨੂੰ ਤਾਂ ਹੈ ਨਹੀਂ, ਕੱਲ ਉਸ ਦੀ ਅਰਦਾਸ ਹੋਣੀ ਹੈ ਪਰ ਕੁਛ ਨਾ ਕੁਛ ਉਹਨੇ ਕਿਹਾ ਨਹੀਂ ਸਵਾਮੀ ਜੀ, ਜਿਵੇਂ ਪੁਰਾਤਨ ਸਾਰੇ ਡਾਇਲੌਗ 'ਚ ਹੁੰਦਾ ਕਿ ਮੇਰੇ ਕੋਲ ਕੁਛ ਹੈ। ਉਸਨੇ ਆਪਣੇ ਪਰਛੱਤੀ 'ਚ ਰੱਖੀ ਇੱਕ ਕੌਡੀ ਕੱਢੀ ਔਰ ਉਸਨੇ ਆਪਣੇ ਪਤੀ ਦੇ ਹੱਥ ਦੇ ਉੱਤੇ ਰੱਖੀ। ਹੁਣ ਉਹ ਲੈ ਕੇ ਅਗਲੇ ਦਿਨ ਤੁਰ ਪੈਂਦਾ ਹੈ ਔਰ ਬੜੇ ਬੜੇ ਲੋਕ ਜਿਹਨੇ ਨੇ ਅੱਗੇ ਉਹ ਪਿੱਛੇ ਲੁਕਿਆ, ਪਿੱਛੇ ਖੜਾ, ਉਹ ਅੱਗੇ ਆ ਨਹੀਂ ਰਿਹਾ। ਗੁਰੂ ਸਾਹਿਬ ਰੋਕ ਰਹੇ ਨੇ ਕਿ ਵੀ ਅਜੇ ਨਹੀਂ ਅਰਦਾਸ ਆਰੰਭ ਕਰਨੀ, ਅਜੇ ਨਹੀਂ ਅਰਦਾਸ ਕਰਨੀ। ਔਰ ਇਵੈਂਚੁਅਲੀ ਗੁਰੂ ਸਾਹਿਬ ਇੱਕ ਸਿੱਖ ਨੂੰ ਭੇਜਦੇ ਨੇ ਕਿ ਵੀ ਉਸ ਨੂੰ ਅੱਗੇ ਲੈ ਕੇ ਆਓ ਔਰ ਉਹਨੂੰ ਕਹਿੰਦੇ ਨੇ ਭਾਈ ਤੂੰ ਲਿਆਇਆ ਨਹੀਂ ਅਰਦਾਸ। ਉਹਨੇ ਕਿਹਾ ਨਹੀਂ। ਤਾਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਜੋ ਤੂੰ ਸਭ ਕੁਝ ਤੂੰ ਆਪਣਾ ਸਰਬਸ ਲੈ ਕੇ ਆਇਆ, ਸਭ ਕੁਝ ਲੈ ਕੇ ਆਇਆ। ਔਰ ਉਹਨੇ ਜਦੋਂ ਕੌਡੀ ਕੱਢੀ ਤੇ ਜਿਵੇਂ ਹੈ ਕਿ ਗੁਰੂ ਸਾਹਿਬ ਨੇ ਹੱਥ ਕਰਕੇ ਉਹਨੂੰ ਆਪ ਲਿਆ ਔਰ ਉਦੋਂ ਅਰਦਾਸ ਰੰਭੀ। ਮੈਂ ਬਹੁਤ ਵਾਰ ਦੇਖਦਾ ਕਿ ਵੀ ਵਕਤ ਦੇ ਨਾਲ, ਔਰ ਇਹ ਹੁਣ ਤਾਂ ਪਰੰਪਰਾ ਖਤਮ ਹੋ ਗਈ, ਇੱਕ ਪੀਰੀਅਡ ਸੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਜਾਂਦੀ ਸੀ ਤਾਂ ਉਸ ਤਰ੍ਹਾਂ ਇੱਕ ਟਕਾ ਰੱਖਿਆ ਹੁੰਦਾ ਸੀ। ਬਾਅਦ ਦੇ ਵਿੱਚ ਜਦੋਂ ਪੈਸੇ ਆ ਗਏ, 1 ਪੈਸਾ 2 ਪੈਸਾ, ਹੁਣ ਬਹੁਤਿਆਂ ਨੂੰ ਇਹ ਸੀ ਕਿ ਗੁਰੂ ਦੇ ਘਰ ਦੇ ਵਿੱਚ ਜਾਂ ਪੰਥ ਦੀ ਸੇਵਾ ਦੇ ਇਸ ਰਸਤੇ ਤੇ ਇੱਕ ਟਕਾ ਵੀ ਪ੍ਰਵਾਨ ਹੈ, ਇੱਕ ਕੌਡੀ ਵੀ ਪ੍ਰਵਾਨ ਹੈ। ਔਰ ਇਸ ਦੇ ਉੱਤੇ ਹੀ ਭਾਈ ਗੁਰਦਾਸ ਕੋਲ ਬੈਠੇ ਨੇ ਔਰ ਉਹ ਦੇਖ ਰਹੇ ਨੇ ਉਸ ਨਜ਼ਾਰੇ ਨੂੰ ਤੇ ਉਹਨਾਂ ਦੀ ਕਲਮ ਚੱਲਦੀ ਹੈ ਕਿ ਭਾਈ ਭਾਵਨੀ ਭਗਤ ਪਾਏ ਕੌਡੀ ਅੱਗੇ ਭਾਗ। ਇਹ ਹੈ ਕਿ ਅਲਟੀਮੇਟਲੀ
ਭਗਤੀ ਜਿਹੜੀ ਹੈ ਉਸ ਭਾਵਨਾ ਦੇ ਨਾਲ ਪਿਆਰ ਦੇ ਨਾਲ ਜੁੜੀ ਹੋਈ ਹੈ ਤੇ ਕੌਡੀ ਜਿਹੜੀ ਹੈ ਉਹ ਬਾਦਸ਼ਾਹਾਂ ਦੇ ਰਾਜ 'ਚ ਨਾਲੋਂ ਵੀ ਮੋਰ ਅਹਿਮੀਅਤ ਵਾਲੀ ਹੋ ਜਾਂਦੀ ਹੈ। ਅੱਜ ਹੀ ਮੈਂ ਜਦੋਂ ਮੇਲ ਖੋਲੀ ਤੇ ਇੱਕ ਵੀਰ ਹਰਜੀਤ ਸਿੰਘ ਜਿਹੜੇ ਬਾਲਟੀਮੋਰ 'ਚ ਨੇ ਇੱਕ ਲਿਫਾਫੇ 'ਚ $60 ਔਰ ਉਹਦੇ ਤੇ ਇੱਕ ਨੋਟ ਲਿਖਿਆ ਹੋਇਆ ਥੈਂਕ ਯੂ ਬਸ। ਔਰ ਮੈਨੂੰ ਇਹ ਲੱਗਾ ਕਿ ਵੀ ਬੇਸ਼ੱਕ ਅਸੀਂ ਜਦੋਂ TV 84 ਦੇ ਇਸ ਮਿਸ਼ਨ ਦੀ ਗੱਲ ਕਰਦੇ ਹਾਂ, ਇੱਕ ਵੱਡੇ ਬਜਟ ਵਾਲੇ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਹਨਾਂ ਆਲਮੋਸਟ 11 ਸਾਲਾਂ ਦੇ ਵਿੱਚ ਬਹੁਤ ਕੁਝ ਕੰਟਰੀਬਿਊਟ ਕੀਤਾ, ਪਰ ਸਾਡੀ ਸਟਰੈਂਥ ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇਸ TV ਚੈਨਲ ਨੂੰ ਸ਼ੁਰੂ ਕਰਨ ਲੱਗੇ ਅੱਡ-ਅੱਡ ਮਾਡਲ ਦੇਖ ਰਹੇ ਸੀ ਕਿ ਕਿਸ ਮਾਡਲ ਦੇ ਉੱਤੇ ਹੋਏ। ਡਾਇਰੈਕਟਰ ਮਾਡਲ ਵੀ ਆਇਆ, ਲੱਖ ਡਾਲਰ ਪਾਉਣ, ਦੂਜਾ ਫਿਰ ਇਹ ਹੋਇਆ ਕਿ ਭਾਈ ਜਿਹੜੇ ਪਾਉਣਗੇ ਅਲਟੀਮੇਟਲੀ ਪਾਲਿਸੀ ਤਾਂ ਉਹਨਾਂ ਦੀ ਹੋਏਗੀ ਔਰ ਇਹ ਅਸੀਂ ਕੌਮੀ ਘਰ ਖਾਲਿਸਤਾਨ ਜਾਂ ਕੌਮੀ ਆਜ਼ਾਦੀ ਦੇ ਮੁੱਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਕਰਨਾ। ਹੋਰ ਵੀ ਬਹੁਤ ਸਾਰੇ ਬਿਜ਼ਨਸ ਮਾਡਲ ਕਿ ਜੀ ਇਹਦਾ ਨਾਂ TV 84 ਨਾ ਰੱਖੋ, ਨਾ ਇਹਦਾ ਕੋਈ ਹੋਰ ਰੱਖੋ ਕਾਮਨ ਜਿਹਾ ਔਰ ਉਸ ਚੋਂ ਬਿਜ਼ਨਸ ਵਾਲੇ ਐਡਾਂ ਦੇਣਗੇ ਜਾਂ ਦੂਜੇ ਤੀਜੇ ਦੇਣਗੇ। ਪਰ ਮੈਨੂੰ ਹਮੇਸ਼ਾ ਇਹ ਜਿਹੜਾ ਧਨਾੜ ਵਰਗ ਜਾਂ ਜਿਹੜੇ ਪੈਸੇ ਦੇ ਜ਼ੋਰ ਇਹ ਠੀਕ ਹੈ, ਅਲਟੀਮੇਟਲੀ ਰਿਸੋਰਸਫੁਲ ਹੋਣਾ ਇਹ ਵੀ ਕਿਸੇ ਦੇ ਉੱਤੇ ਹਾਂ, ਲੇਕਿਨ ਮੈਨੂੰ ਹਮੇਸ਼ਾ ਇਹ ਪਾਰਟ ਮੇਰੇ ਜ਼ਿਹਨ ਦਾ ਹਿੱਸਾ ਰਿਹਾ ਹੈ ਕਿ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਦਰੇ ਦੀ ਰੋਟੀ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹਿਲੀ ਉਦਾਸੀ ਕਰਦੇ ਨੇ ਤਾਂ ਪਹਿਲਾ ਪੜਾਅ ਹੀ ਭਾਈ ਲਾਲੋ ਦੇ ਘਰ ਹੈ। ਔਰ ਭਾਈ ਲਾਲੋ ਇੱਕ ਗਰੀਬ ਤਰਖਾਣ ਜਿਹੜਾ ਬਹੁਤ ਮਿਹਨਤ ਕਿਰਤ ਕਰਕੇ ਜਿਹੜਾ ਹੈ ਉਹ ਆਪਣਾ ਗੁਜ਼ਰ ਕਰਦਾ, ਉਹਨੂੰ ਚਾਹ ਚੜ ਜਾਂਦਾ ਵੀ ਗੁਰੂ ਦੇ ਕੋਲ ਆਏ ਨੇ ਔਰ ਅਸੀਂ ਉਸ ਇਤਿਹਾਸ ਤੋਂ ਵਾਕਿਫ ਹੈ ਕਿ ਕਿਵੇਂ ਫਿਰ ਉਸ ਏਮਨਾਬਾਦ ਸ਼ਹਿਰ ਦੇ ਅੰਦਰ ਜਿਹਦਾ ਉਸ ਜ਼ਮਾਨੇ 'ਚ ਨਾਂ ਸੈਦਪੁਰ ਸੀ, ਉਸ ਇਲਾਕੇ ਦਾ ਵੱਡਾ ਹਿੰਦੂ ਹਾਕਮ, ਕਿਉਂਕਿ ਇਹ ਜਿਹੜੇ ਟਾਈਟਲ ਨੇ ਮਲਕ ਜਾਂ ਚੌਧਰੀ ਇਹ ਕੋਈ ਜ਼ਾਤ ਤਾਂ ਬਾਅਦ ਦੇ ਵਿੱਚ ਨਾਲ ਜੋੜ ਲਏ ਉਹਨਾਂ ਨੇ, ਆਪਣੇ ਛੱਜ ਬੰਨ ਲਏ ਨਾਲ, ਇਹ ਟਾਈਟਲ ਸੀ ਜਿਹੜੇ ਰੂਲਰ ਸੀ ਅੱਗੋਂ ਜਿਹੜੇ ਹਕੂਮਤੀ ਕਰਿੰਦੇ ਸੀ ਲੋਕਾਂ ਤੋਂ ਵਸੂਲ ਕਰਕੇ ਪਹੁੰਚਾਉਣ ਵਾਲੇ। ਔਰ ਸੋ ਉਹਦਾ ਨਾਂ ਤਾਂ ਭਾਗੋ ਸੀ, ਭਾਗਨਾਥ ਜਾਂ ਭਾਗ ਚੰਦ ਜਾਂ ਕੋਈ ਹੋਏਗਾ, ਮਲਕ ਸੀ ਉਹ ਉਸ ਇਲਾਕੇ ਦਾ। ਔਰ ਉਹਨੂੰ ਕਿਵੇਂ ਫਿਰ ਉਹ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਦਾ ਦੁੱਧ ਤੇ ਮਲਕ ਭਾਗੋ ਦੇ ਖੂਨ ਵਾਂਗ ਮਾਲ ਪੂੜੇ, ਇਹ ਸਿੱਖੀ ਦੀ ਬੇਸਿਕ ਬੁਨਿਆਦ ਸੀ ਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਵੀ ਨਾਮ ਜਪੋ ਕਿਰਤ ਕਰੋ ਵੰਡ ਛਕੋ, ਹਾਲਾਂਕਿ ਇਸ ਆਰਡਰ 'ਚ ਨਹੀਂ ਮਿਲਦਾ, ਪਹਿਲਾ ਪਾਰਟ ਹੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੈ, ਕਿਰਤ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਦੇਖਦੇ ਹਾਂ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਤੁਸੀਂ ਕਿਹੜੇ ਵੱਡੇ ਵੱਡੇ ਸੰਗਮਰਮਰ ਜਾਂ ਸੋਨੇ ਦੇ ਛੱਤਰ ਤੇ ਦੂਜੇ ਤੀਜੇ ਚੜਾ ਕੇ ਜਾਂ ਬਣਾ ਕੇ ਜਾਂ ਵੱਡੇ ਜਿਹੜੇ ਨੇ ਉਹ ਧਾਰਮਿਕ ਸਟਰਕਚਰ ਖੜੇ ਕਰਕੇ ਰੱਬ ਨੂੰ ਕਿਹਨੂੰ ਰਿਝਾ ਰਹੇ। ਇੱਥੇ ਰੱਬ ਦਾ ਦਰਵਾਜ਼ਾ ਉਹਨਾਂ ਦੇ ਲਈ ਖੁੱਲਦਾ ਹੈ, ਉਹਨਾਂ ਲਈ ਖੁੱਲੇਗਾ ਘਾਲ ਖਾਏ ਕਿ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਜਿਹੜੇ ਕਿਰਤ, ਜਦੋਂ ਅਸੀਂ ਕਿਰਤ ਕਹਿੰਦੇ ਆ ਜਾਂ ਆਮ ਪੁਰਾਤਨ ਪੰਜਾਬੀ ਚ ਹੁੰਦਾ ਸੀ ਦਸਾਂ ਨੋਹਾਂ ਦੀ ਕਿਰਤ ਕਮਾਈ। ਹੁਣ ਦਸਾਂ ਨੋਹਾਂ ਦਾ ਮਤਲਬ ਜਿਹੜੀ ਤੁਹਾਡੇ ਜਿਹੜੇ ਨੇ ਉਹ ਦੋਵੇਂ ਹੱਥ ਵੀ ਨੇ, ਦੋਵੇਂ ਪੈਰ ਵੀ ਨੇ, ਔਰ ਜ਼ਾਹਰ ਹੈ ਕਿ ਕਿਸ ਲੈਵਲ ਦੀ ਉਹ ਕਿਰਤ ਹੁੰਦੀ ਸੀ ਕਿ ਜਿਹਨੇ ਘਾਲਣਾ ਦੀ ਕਮਾਈ ਕੀਤੀ ਹੈ ਉਸ ਘਾਲਣਾ ਨੂੰ ਖਾਂਦੇ ਨੇ, ਲੇਕਿਨ ਉਸ ਘਾਲਣਾ ਦੀ ਕਮਾਈ ਚੋਂ ਵੀ ਘਾਲ ਖਾਏ ਕਿਛ ਹੱਥੋਂ ਦੇ ਲੋੜਵੰਦਾਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਉਹਨਾਂ ਦੇ ਲਈ ਹੀ ਰੱਬ ਦਾ ਦਰਵਾਜ਼ਾ ਖੁੱਲਦਾ ਹੈ। ਔਰ ਇਸ ਤੋਂ ਪਹਿਲਾਂ ਉਸ ਕਲਾਸ ਦੀ ਗੱਲ ਸੀ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਗੁਰੂ ਬਣੇ ਹੋਏ ਨੇ, ਪੀਰ ਬਣੇ ਹੋਏ ਨੇ, ਕਿਰਤੀਆਂ ਦੀ ਦੌਲਤ ਲੁੱਟ ਕੇ ਜਿਹੜੇ ਨੇ ਬੜੇ ਬੜੇ ਬਾਬੇ ਸਾਧ ਤੇ ਪਤਾ ਨਹੀਂ ਕੀ ਅੱਜ ਤਾਂ ਉਹਨਾਂ ਦਾ ਹੁਣ ਕਹਿਣਾ ਹੀ ਕੀ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹਨਾਂ ਦੇ ਕਦੇ ਨੇੜੇ ਵੀ ਨਾ ਲੱਗਿਓ ਭੁੱਲ ਕੇ। ਵੱਖਰੀ ਗੱਲ ਹੈ ਕਿ ਅੱਜ 5.5 ਸਦੀਆਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡਾ ਵੱਡਾ ਤਬਕਾ ਉਹ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਹੋਏ, ਮੈਨੇਜਮੈਂਟਾਂ 'ਚ ਹੋਏ, ਕਿਸੇ ਵੀ ਦਾਇਰਾਕਾਰ 'ਚ ਹੋਏ, ਗਰੀਬ ਸਿੱਖ ਕਿਰਤੀ ਸਿੱਖ ਦਾ ਵੇਟ ਨਹੀਂ ਬਣਦਾ ਜਾਂ ਉਸ ਦਾ ਭਾਰ ਨਹੀਂ ਬਣਦਾ, ਕਿਉਂਕਿ ਅਲਟੀਮੇਟਲੀ ਜਿਹੜਾ ਹੈ ਉਹ
ਹਾਵੀ ਹੁੰਦੇ ਨੇ ਕਿ ਜੀ ਫਲਾਣਾ ਸਾਹਿਬ ਆ ਗਏ, ਟਮਕਾ ਸਾਹਿਬ ਆ ਗਏ, ਖੁਸ਼ਾਮਦੀ ਵੀ ਉਹਨਾਂ ਦੇ ਹੁੰਦੇ ਨੇ, ਗ੍ਰੰਥੀ ਰਾਗੀ ਵੀ ਜਿਹੜੇ ਨੇ ਉਹਨਾਂ ਦੇ ਆਲੇ ਦੁਆਲੇ ਗੇੜੇ ਕੱਢ ਰਹੇ ਹੁੰਦੇ ਨੇ ਵੀ ਨੌਕਰੀ ਇਹਨਾਂ ਦੇ ਨਾਲ ਜੁੜੀ ਹੋਈ ਹੈ। ਸੋ ਮੈਂ ਸਮਝਦਾ ਵੀ ਵੀਰ ਹਰਜੀਤ ਸਿੰਘ ਵਰਗੇ ਜਿਹੜੇ ਕਿਰਤੀ ਗੁਰਸਿੱਖ ਨੇ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ, ਔਰ ਇਹ ਸਾਰੇ ਪੀਰੀਅਡ ਤੁਸੀਂ ਵੀ ਅੱਡ-ਅੱਡ ਪਰੇਡਸ ਦੇ ਮੌਕੇ ਦੇਖਿਆ ਹੈ ਜਾਂ ਦੂਜਾ, ਸੋ ਜਿਹੜਾ ਉਸ ਸਧਾਰਨ ਸਿੱਖ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਪੰਥ ਦੀ ਗੱਲ ਜਿਹਨੂੰ ਚੰਗੀ ਲੱਗਦੀ ਹੈ, ਉਸ ਦੇ ਅੱਖਾਂ ਚੋਂ ਜਿਹੜਾ ਇੱਕ ਪਿਆਰ ਤੁਸੀਂ ਉਸ ਦੀਆਂ ਨਜ਼ਰਾਂ ਚੋਂ, ਉਸ ਦੇ ਵਜੂਦ ਚੋਂ ਦੇਖ ਰਹੇ ਹੁੰਦੇ ਹੋ। ਸਾਡੀ ਖੁਰਾਕ ਵੀ ਇਹੀ ਹੈ, ਸਾਡੀ ਟੌਨਿਕ ਵੀ ਇਹੀ ਹੈ, ਸਾਡੀ ਮੋਟੀਵੇਸ਼ਨ ਵੀ ਇਹੀ ਹੈ। ਪਰ ਅਸੀਂ ਵੀਰ ਹਰਜੀਤ ਸਿੰਘ ਔਰ तमाम ਉਹਨਾਂ ਗੁਰਸਿੱਖ ਵੀਰਾਂ ਭੈਣਾਂ ਦਾ ਜਿਹੜੇ ਇਹ ਸਮਝਦੇ ਨੇ ਕਿ ਭਾਈ ਅਸੀਂ ਕੋਈ ਜੋ ਕੁਝ ਕਰ ਰਹੇ ਹਾਂ ਉਹਦੇ ਚੋਂ ਕੋਈ ਪੰਥ ਦਾ ਭਲਾ ਹੋ ਰਿਹਾ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਵੀ ਅਸੀਂ ਨਾ ਆਪਣੇ ਕਿਰਤੀ ਵੀਰਾਂ ਦੇ ਨਾਂ ਕਰਦੇ ਹਾਂ। ਹੁਣ ਅੱਜ ਜਿਵੇਂ ਤੁਸੀਂ ਕਿਹਾ ਵੀ ਫਾਰਮੈਟ ਅਸੀਂ ਬਿਲਕੁਲ ਡਿਫਰੈਂਟ ਰੱਖਿਆ। ਹੁਣ ਅੱਜ ਕੁਦਰਤੀ ਜਦੋਂ ਤੁਸੀਂ ਥੋੜਾ ਬਹੁਤ ਸੋਸ਼ਲ ਮੀਡੀਆ ਨੂੰ ਕਰ ਰਹੇ ਹੁੰਦੇ ਹੋ ਫਰੋਲਾ ਫਰਾਲੀ, ਹੁਣ ਤਾਂ ਉਹਦੇ 'ਚ ਨੌਨਸੈਂਸ ਜ਼ਿਆਦਾ ਹੁੰਦੀ ਹੈ, ਵਕਤ ਦਾ ਜ਼ਿਆ ਹੁੰਦਾ ਹੈ। ਤੇ ਮਾਰਕ ਟਵੇਨ ਜਿਹੜੇ ਅਮਰੀਕਨ ਥਿੰਕਰ ਔਰ ਵਿਅੰਗਕਾਰ ਔਰ ਇੱਕ ਵਾਈਜ਼ ਮੈਨ ਦੇ ਤੌਰ ਤੇ ਜਾਣਿਆ ਜਾਂਦਾ, ਉਹਨਾਂ ਦੀ ਕੋਟ ਮੇਰੀ ਸਾਹਮਣੇ ਆਈ ਕਿ ਨੈਵਰ ਟੈਲ ਦਾ ਟਰੂਥ ਟੂ ਪੀਪਲ ਹੂ ਆਰ ਨਾਟ ਵਰਦੀ ਆਫ ਇਟ, ਕਿ ਉਹਨਾਂ ਨੂੰ ਕਦੇ ਸੱਚ ਨਾ ਦੱਸੋ ਜਿਹੜੇ ਸੱਚ ਦੇ ਉਸ ਗੱਲ ਦੇ ਹੱਕਦਾਰ, ਵਰਦੀ ਆਫ ਇਟ ਹੁੰਦਾ ਜਿਹੜੇ ਕਾਬਲ ਹੀ ਨਹੀਂ ਨੇ ਉਹਨਾਂ ਨਾਲ ਸੱਚ। ਤੇ ਇਹ ਥਾਟ ਸਵੇਰੇ ਉੱਠਦਿਆਂ ਹੀ ਮੈਂ ਦੇਖਿਆ, ਫਿਰ ਮੇਰੇ ਮਨ 'ਚ ਘੁੰਮਦਾ ਰਿਹਾ ਵੀ ਇਹ ਗੱਲ ਸਾਰੀ ਗਲਤ ਵੀ ਨਹੀਂ ਹੈ। ਫਿਰ ਮੇਰੇ ਮਨ 'ਚ ਆਇਆ ਕਿ ਵੀ ਇਹ ਸਿੱਖੀ ਦਾ ਇਸ ਦੇ ਉੱਤੇ ਕੀ ਨਜ਼ਰੀਆ ਹੈ, ਕਿਉਂਕਿ ਸਿੱਖੀ ਤਾਂ ਖੜੀ ਸੱਚ ਹੱਕ ਇਨਸਾਫ ਤੇ ਹੈ। ਉਹ ਤਾਂ ਹੈ ਕਿ ਭਾਈ ਕੋਈ ਆਏ ਕੋਈ ਜਾਏ, ਸੱਚ ਦਾ ਪੈਂਡਾ ਵੀ ਉਹੀ ਹੈ, ਸੱਚ ਦਾ ਰਸਤਾ ਵੀ ਉਹੀ ਹੈ, ਰੱਬ ਦਾ ਨਾਮ ਵੀ, ਰੱਬ ਨੂੰ ਵੀ ਅਸੀਂ ਸੱਚ ਹੱਕ ਇਨਸਾਫ ਹੀ ਕਹਿੰਦੇ ਹਾਂ, ਕਿਉਂਕਿ ਅਲਟੀਮੇਟ ਟਰੂਥ ਹੈ ਜ਼ਿੰਦਗੀ ਦੀ। ਜਦੋਂ ਤੁਸੀਂ ਢੂੰਡ ਵੀ ਕਰਦੇ ਹੋ ਔਰ ਸਾਰਾ ਸਵਾਲ ਔਰ ਜਵਾਬ ਦੋ ਤੁਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਫਰਮਾਇਆ, ਸਵਾਲ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਕਿਵੇਂ ਸਚਿਆਰੇ ਹੋਣਾ। ਸਚਿਆਰਾ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਲਿਆਣਾ, ਤੇ ਜਿਹਨੂੰ ਅਸੀਂ ਮਿਲਣਾ ਉਹ ਵੀ ਅਲਟੀਮੇਟ ਟਰੂਥ ਹੈ। ਵਿਛੜਿਆ ਤਾਂ ਕੁਝ ਨਹੀਂ ਹੈ, ਵਿਛੜਿਆ ਤਾਂ ਉਸ ਅਲਟੀਮੇਟ ਟਰੂਥ ਔਰ ਸਾਡੇ ਵਜੂਦ ਦੇ ਵਿਚਾਲੇ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਵਿਕਾਰਾਂ ਦੀ ਕੰਧ ਹੈ, ਮਾਇਆ ਦੀ ਕੰਧ ਹੈ। ਜੋ ਮਰਜ਼ੀ ਲਫ਼ਜ਼ ਜਿਹੜੀ ਹੈ ਉਹਦੇ ਲਈ ਅਸੀਂ ਇਸਤੇਮਾਲ ਕਰ ਸਕਦੇ ਹਾਂ ਅੱਡ-ਅੱਡ ਫਿਲਾਸਫੀਜ਼ ਦੇ। ਹੁਣ ਕਿਵ ਸਚਿਆਰਾ ਹੋਈ ਹੈ, ਕਿਵੇਂ ਅਸੀਂ ਹੋਣਾ, ਪਹਿਲਾਂ ਉਹਨੂੰ ਬਿਆਨਿਆ ਕਿ ਭਾਈ ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ ਕਰਦਾ, ਉਹ ਸੈਲਫ ਇਲੂਮੀਨੇਟਡ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ, ਉਹ ਪਹਿਲਾਂ ਵੀ ਸੀ ਹੁਣ ਵੀ ਹੈ, ਹਮੇਸ਼ਾ ਉਹਨੇ ਰਹਿਣਾ। ਹੁਣ ਅਸੀਂ ਉਸ ਵੱਡੇ ਯੂਨੀਵਰਸ, ਉਸ ਵੱਡੇ ਬ੍ਰਹਿਮੰਡ ਦੀ ਇੱਕ ਛੋਟੀ ਜਿਹੀ ਇਹ ਪਲੈਨਟ, ਇਸ ਧਰਤੀ ਦੇ ਉੱਤੇ ਇੱਕ ਛੋਟਾ ਜਿਹਾ ਸਾਡਾ ਵਜੂਦ ਹੈ ਇਨਸਾਨ ਦਾ, ਔਰ ਉਸ ਨੇ ਜੀਵਨ ਦਾ ਮਕਸਦ ਗੁਰੂ ਸਾਹਿਬ ਨੇ ਤਾਂ ਹੀ ਡਿਫਾਈਨ ਕੀਤਾ ਕਿ ਭਾਈ ਕਿਵੇਂ, ਜਵਾਬ ਤਾਂ ਵੀ ਦੇ ਦਿੱਤਾ ਹੈ ਕਿ ਹੁਕਮ ਔਰ ਰਜ਼ਾ ਦੇ ਵਿੱਚ ਜਿਉਣਾ, ਹੁਕਮੀ ਬੰਦੇ ਬਣ ਕੇ ਜਿਉਣਾ। ਜੋ ਹੋ ਰਿਹਾ ਹੈ ਠੀਕ ਹੋ ਰਿਹਾ, ਜੋ ਹੋਏਗਾ ਉਹ ਠੀਕ ਹੋਏਗਾ, ਜੋ ਹੋਇਆ ਉਹ ਠੀਕ ਸੀ, ਉਹਦੀ ਰਜ਼ਾ 'ਚ ਰਹਿਣਾ, ਉਸ ਨੂੰ ਅਲਟੀਮੇਟ ਇਹ ਮੰਨ ਕੇ ਤੁਰਨਾ ਕਿ ਭਾਈ ਮੇਰਾ ਉਹ ਪਿਆਰਾ ਹੈ, ਮੇਰਾ ਸੱਜਣ ਹੈ, ਮੇਰਾ ਮਿੱਤਰ ਹੈ, ਔਰ ਉਸ ਦੇ ਨਾਲ ਹੀ ਮੇਰਾ ਸਭ ਕੁਝ ਹੈ, ਮੈਂ ਉਸ ਤੋਂ ਬਿਨਾਂ ਹੋਰ ਕੁਝ ਮੰਗਣਾ ਨਹੀਂ ਹੈ। ਔਰ ਇਹ ਵੀ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਕਿ ਅਲਟੀਮੇਟ ਉਸ ਤੋਂ ਬਿਨਾਂ ਕੁਝ ਹੋਰ ਮੰਗਣਾ ਵੀ ਵੱਧ ਦੁੱਖਾਂ ਨੂੰ ਜਨਮ ਦੇਗਾ, ਕਿਉਂਕਿ ਜੋ ਅਸੀਂ ਮੰਗ ਰਹੇ ਹਾਂ ਉਸ 'ਚੋਂ ਵੀ ਅਲਟੀਮੇਟਲੀ ਦੁੱਖ ਨਿਕਲਣਾ। ਤੇ ਫਿਰ ਮੰਗੋ ਹੀ ਉਹ ਕਿ ਭਾਈ ਜਿਹਦੇ ਥੱਲੇ ਇਹੀ ਹੋਏ ਕਿ ਭਾਈ ਮੈਂ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਹੁਣ ਇਹ ਅਸੀਂ ਰੂਹਾਨੀਅਤ ਦੀ ਗੱਲ ਤੋਂ ਸ਼ੁਰੂਆਤ ਕੀਤੀ। ਸਵਾਲ ਤਾਂ ਜਿਹੜਾ ਤੁਸੀਂ ਕਿਹਾ ਵੀ ਖਾਲਿਸਤਾਨ ਵਾਈ ਨਾਟ, ਹੁਣ ਦੋ ਹੀ ਡਿਬੇਟਸ ਨੇ ਕਿ ਵੀ ਇਹ ਇੱਕਦਮ ਇੱਕ ਪਾਸੇ ਰੂਹਾਨੀਅਤ ਦੀ ਦੁਨੀਆ ਹੈ, ਰੱਬ ਦੀ ਗੱਲ ਹੈ, ਸੱਚ ਹੱਕ ਇਨਸਾਫ ਦੀ ਗੱਲ ਹੈ, ਦੂਸਰੇ ਪਾਸੇ ਅਸੀਂ ਇੱਕ ਸਿਆਸੀ ਖਿੱਤੇ ਦੇ ਲਈ ਇੱਕ ਜਿਓਗ੍ਰਾਫੀਕਲ ਐਂਟੀਟੀ ਜਿਸ
ਦਾ ਕੰਟਰੋਲ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ ਖਲੋਣ ਵਾਲਿਆਂ ਦੇ ਕੋਲ ਹੋਏ। ਲੜਾਈ ਤਾਂ ਇਹੀ ਹੈ ਕਿ ਵੀ ਹੁਣ ਜਿਹੜੇ ਇਹ ਸਮਝਦੇ ਨੇ ਕਿ ਭਾਈ ਇਹ ਕਿਉਂ ਹੋਣਾ ਚਾਹੀਦਾ, ਉਹਨਾਂ ਦੇ ਕੋਲ ਵੀ ਦਲੀਲ ਹੈ ਜੀ, ਤੇ ਜਿਹੜੇ ਇਸ ਨੂੰ ਨੈਗੇਟ ਕਰਦੇ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹਦੇ ਨਾਲ ਤਾਂ ਇਹ ਧਰਮ ਤਾਂ ਇੱਕ ਨਿੱਜੀ ਮਾਮਲਾ ਹੈ, ਧਰਮ ਬੇਸਡ ਸਿਆਸਤ ਦਾ ਤਾਂ ਕੋਈ ਆਧਾਰ ਹੀ ਨਹੀਂ ਹੈ। ਜਾਂ ਅੱਜ ਦੇਖੋ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਜਾਂ ਫਲਾਣਾ ਜਿਨ੍ਹਾਂ ਨੇ ਪ੍ਰੋਗਰੈਸ ਕੀਤੀ ਹੈ, ਚਰਚ ਐਂਡ ਸਟੇਟ ਤਾਂ ਸੈਪਰੇਟ ਹੈ, ਵੀ ਇਹ ਤਾਂ ਅਸੀਂ ਮਿਡੀਏਵਲ ਕਨਸੈਪਟ ਦੀ ਗੱਲ ਕਰ ਰਹੇ ਹਾਂ ਕਿ ਜੀ ਧਰਮ ਤੇ ਆਧਾਰਿਤ ਕੋਈ ਮੁਲਕ ਦਾ ਹੋਣਾ। ਬਿਲਕੁਲ। ਔਰ ਇਸ ਦੇ ਨਾਲ ਫਿਰ ਦੂਸਰੇ ਪਾਰਟ ਜੁੜ ਜਾਂਦੇ ਨੇ, ਬਹੁਤ ਸਾਰੇ ਆਪਣੇ ਆਪ ਨੂੰ ਹੀ ਕੋਸਣ ਲੱਗ ਜਾਂਦੇ ਨੇ ਜੀ ਅਸੀਂ ਕੀ ਸੰਭਾਲਾਂਗੇ, ਸਾਡੇ ਤੋਂ ਤਾਂ ਗੁਰਦੁਆਰੇ ਨਹੀਂ ਸੰਭਲਦੇ। ਫਿਰ ਉਹ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਜੀ ਨਹੀਂ 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 ਪਹਿਲਾਂ ਖਾਲਸਾ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ। ਹੁਣ ਇਹ ਸਾਰੇ ਸਵਾਲ ਨੇ, ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਉਹਦਾ ਜਵਾਬ ਪਹਿਲੀ ਵਾਰ ਦੇਣ ਲੱਗੇ ਆ ਜਾਂ ਹੋਰ ਨੇ ਆ, ਤੁਸੀਂ ਅੱਜ ਵੀ ਗੂਗਲ ਕਰਕੇ ਭਰੇ ਹੋਏ ਨੇ ਸਾਰੇ ਜਵਾਬਾਂ ਦੇ ਨਾਲ ਵੀ ਇਹ ਸਾਰੇ ਨੂੰ। ਲੇਕਿਨ ਦਿਲਚਸਪ ਗੱਲ ਜਦੋਂ ਇੱਕ ਸਾਡੇ ਵੀਰ ਨੇ ਸਵਾਲ ਪੁੱਛਿਆ ਵੀ ਵਾਈ ਖਾਲਿਸਤਾਨ, ਤੇ ਮੈਂ ਉਹਨੂੰ ਕਿਹਾ ਵੀ ਖਾਲਿਸਤਾਨ ਵਾਈ ਨਾਟ, ਵੀ ਡਿਬੇਟ ਤਾਂ ਇਹੀ ਹੈ ਵੀ ਤੂੰ ਦਲੀਲਾਂ ਦੇ ਵੀ ਕਿਉਂ ਨਹੀਂ ਹੋਣਾ ਚਾਹੀਦਾ। ਅੱਛਾ, ਹੁਣ ਇਸ ਸਾਰੇ ਤੇ ਮੈਨੂੰ ਇੱਕਦਮ ਮੇਰਾ ਧਿਆਨ ਗਿਆ, ਮੈਂ ਕਿਹਾ ਵੀ 1980 ਦੇ ਵਿੱਚ, ਉਦੋਂ 1980 ਦਾ ਬਿਗਨਿੰਗ 80-81 ਦੇ ਪੀਰੀਅਡ ਦੀ ਗੱਲ ਹੈ, ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਰਿਟਾਇਰਡ ਡਾਇਰੈਕਟਰ ਹੈਲਥ, ਫੌਜੀ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਰਿਟਾਇਰਡ, ਵੈਟਨੇਰੀਅਨ ਡਾਇਰੈਕਟਰ ਰਿਟਾਇਰਡ, ਔਰ ਸਰ ਕਪੂਰ ਸਿੰਘ ਉਦੋਂ ਅਰਾਊਂਡ ਸਨ, ਭਾਈ ਗਜਿੰਦਰ ਸਿੰਘ ਹੋਰੀ ਵੀ ਚੰਡੀਗੜ੍ਹ ਸਨ ਉਦੋਂ ਅਜੇ। ਇਹ ਜਿਵੇਂ ਬਾਅਦ ਦੇ ਵਿੱਚ ਜਹਾਜ਼ ਲੈ ਕੇ ਗਏ 81 ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰ ਵੀ ਜਿਹੜਾ ਉਹ ਸਾਰੇ 'ਚ ਉਹ ਉਸ ਤੋਂ ਪਹਿਲਾਂ ਦੀ ਗੱਲ ਹੈ। ਸੋ 5-6 ਜਿਹੜੇ ਸੈਮੀਨਾਰਸ ਦਾ ਇੱਕ ਸਿਲਸਿਲਾ, ਇੱਕ ਬਾਡੀ ਚੰਡੀਗੜ੍ਹ ਦੇ ਵਿੱਚ ਕ੍ਰੀਏਟ ਕੀਤੀ ਹੋਈ ਸੀ ਇਹਨਾਂ ਨੇ, ਉਹਦਾ ਨਾਂ ਸੀ ਸਿੱਖ ਸਫਿਸਟੀਕੇਟਸ ਫੋਰਮ। ਸਫਿਸਟੀਕੇਟ ਹੁੰਦਾ ਜਿਹੜਾ ਪੂਰਾ ਹਰ ਐਂਗਲ ਤੋਂ ਜਾਣੂ ਹੋਏ, ਅਸੀਂ ਜਿਹਨੂੰ ਕਹਿੰਦੇ ਹਾਂ ਕਿ ਜੀ ਬਹੁਤ ਸੁਗੜ ਸਿਆਣਾ। ਫੋਰਮ ਦਾ ਮਤਲਬ ਕੋਈ ਜਥੇਬੰਦੀ ਨਹੀਂ ਹੁੰਦੀ, ਫੋਰਮ ਹੁੰਦਾ ਕਿ ਇੱਕ ਤੁਸੀਂ ਵਿਚਾਰ ਚਰਚਾ ਦੇ ਲਈ ਇੱਕ ਥਾਟ ਰੱਖਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਵੀ ਬ੍ਰੇਨ ਸਟਾਰਮਿੰਗ, ਜਿਹਦੇ ਲਈ ਅੱਜ ਲਫ਼ਜ਼ ਇਸਤੇਮਾਲ ਕੀਤਾ ਜਾਂਦਾ। ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਜਿਹੜਾ ਉਹ ਸਰ ਕਪੂਰ ਸਿੰਘ ਉਹਨਾਂ ਦੇ ਮੇਨ ਬੁਲਾਰੇ ਸੀ, ਮੇਨ ਉਹਨਾਂ ਦੇ ਜਿਹੜੇ ਵਿਚਾਰ ਗੋਸ਼ਟੀਆਂ ਸੀ, ਇੱਕ ਵਿਚਾਰ ਗੋਸ਼ਟੀ ਨੂੰ ਜਿਹੜਾ ਹੈ ਉਹ ਹੈਡ ਕੀਤਾ ਸੀ ਜਾਂ ਉਹਦਾ ਚੀਫ ਗੈਸਟ ਸਨ ਸੈਯਦ ਅਬਦੁੱਲਾ ਬੁਖਾਰੀ। ਇਹ ਜਿਹੜੀ ਸਭ ਤੋਂ ਵੱਡੀ ਮਸਜਿਦ ਹੈ ਉਸ ਖਿੱਤੇ ਦੀ, ਜਾਮਾ ਮਸਜਿਦ ਦਿੱਲੀ, ਉਸ ਦੇ ਇਮਾਮ ਸਨ ਔਰ ਬੜੀ ਇੰਪ੍ਰੈਸਿਵ ਪਰਸਨੈਲਿਟੀ। ਬਾਅਦ ਦੇ ਵਿੱਚ ਤਾਂ ਖਾਨਦਾਨੀ ਜਿਹਾ ਕੰਮ ਬਣ ਜਾਂਦਾ ਤੇ ਸਰਕਾਰੀ ਜਿਹੇ ਹੋ ਜਾਂਦੇ ਨੇ। ਔਰ ਮੈਂ ਕਿਉਂਕਿ ਉਸ ਤੋਂ ਪਹਿਲਾਂ ਵੀ ਇਮਾਮ ਬੁਖਾਰੀ ਨੂੰ ਜਦੋਂ ਐਮਰਜੈਂਸੀ ਟੁੱਟੀ ਹੈ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਔਰ ਅਬਦੁੱਲਾ ਬੁਖਾਰੀ ਸਿਆਸੀ ਤੌਰ ਦੇ ਉੱਤੇ ਬਹੁਤ ਮੈਚਿਓਰ ਸੀ। ਔਰ ਉਦੋਂ ਜਿਹੜੀਆਂ ਫਿਰ ਆਪੋਜੀਸ਼ਨ ਧਿਰਾਂ ਨੇ, ਜਦੋਂ ਐਮਰਜੈਂਸੀ 21 ਮਹੀਨਿਆਂ ਤੋਂ ਬਾਅਦ ਇੰਦਰਾ ਗਾਂਧੀ ਨੇ ਦੁਬਾਰਾ ਚੋਣਾਂ ਦਾ ਐਲਾਨ ਕੀਤਾ ਤੇ ਅਬਦੁੱਲਾ ਬੁਖਾਰੀ ਬਾਕੀ ਲੀਡਰਾਂ ਦੇ ਨਾਲ, ਜਗਜੀਵਨ ਰਾਮ, ਮੁਰਾਰਜੀ ਦੇਸਾਈ, ਚੰਦਰ ਸ਼ੇਖਰ, ਅਟਲ ਬਿਹਾਰੀ ਵਾਜਪਾਈ, ਚੌਧਰੀ ਚਰਨ ਸਿੰਘ, ਪੰਜਾਬ ਦੇ ਵੀ ਇਹ ਸਾਰੇ, ਬਾਦਲ, ਟੌੜਾ, ਤਲਵੰਡੀ, ਉਹਨਾਂ ਦੇ ਨਾਲ ਫਿਰ ਉਹ ਭਾਰਤ ਭਰ 'ਚ ਕੈਂਪੇਨ ਦੇ ਵਿੱਚ ਵੀ ਜਾਂਦਾ ਸੀ ਔਰ ਉਸ ਦੀ ਸਭ ਤੋਂ ਇੰਪ੍ਰੈਸਿਵ ਸਪੀਚ ਹੁੰਦੀ ਸੀ। ਪਰ ਇਹ 75 ਦੀ ਗੱਲ ਹੈ, 75 'ਚ ਐਮਰਜੈਂਸੀ ਲੱਗਦੀ ਹੈ, 77 ਐਂਡ ਦੀ ਗੱਲ ਹੈ ਜਦੋਂ ਐਮਰਜੈਂਸੀ ਟੁੱਟੀ ਔਰ ਉਸ ਦਾ। ਲੇਕਿਨ ਉਸ ਤੋਂ ਫੌਰਨ ਬਾਅਦ ਹੀ 2-3 ਸਾਲ ਬਾਅਦ ਇਹ ਭਰਮ ਜਿਹੜਾ ਹੈ ਉਹਨਾਂ ਦਾ ਵੀ ਟੁੱਟਿਆ, ਸਿੱਖਾਂ ਦਾ ਤਾਂ ਟੁੱਟਣਾ ਹੀ ਟੁੱਟਣਾ ਸੀ, ਕਿਉਂਕਿ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵੇਲੇ ਹੀ 13 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਜਿਹੜਾ ਨਰਕਧਾਰੀਆਂ ਵੱਲੋਂ ਜਿਹੜਾ ਇਹ ਕਾਂਡ ਕੀਤਾ ਜਾਂਦਾ, 13 ਸਿੰਘ ਸ਼ਹੀਦ ਹੁੰਦੇ ਨੇ। ਸੋ ਉਸ ਸਿੱਖ ਸਫਿਸਟੀਕੇਟਸ ਫੋਰਮ ਦੇ ਇੱਕ ਟੌਪਿਕ ਦੇ ਵਿੱਚ ਜਿਹੜੀ ਇੱਕ ਵਿਚਾਰ ਗੋਸ਼ਟੀ ਦੇ ਵਿੱਚ ਅਬਦੁੱਲਾ ਬੁਖਾਰੀ ਨੇ ਜਿਹੜੀ ਗੱਲ ਕਹੀ ਔਰ ਟੌਪਿਕ ਇਹੀ ਸੀ ਕਿ ਖਾਲਿਸਤਾਨ ਵਾਈ ਔਰ ਵਾਈ ਨਾਟ। ਔਰ ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਕਿਸੇ ਦੇ ਜਿਹੜੇ ਇਤਿਹਾਸਕ ਲਫ਼ਜ਼ ਹੁੰਦੇ ਨੇ ਉਹ ਕਿਤੇ ਨਾ ਕਿਤੇ ਹੋਰ ਡਾਕੂਮੈਂਟ ਦਾ ਹਿੱਸਾ ਬਣ ਜਾਂਦੇ ਨੇ। ਅਸੀਂ ਜਦੋਂ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦਾ ਜ਼ਿਕਰ ਕੀਤਾ ਸੀ, ਉਹਨੂੰ ਅਸੀਂ ਡੀਟੇਲ ਦੇ ਵਿੱਚ ਡੀਕੋਡ ਕੀਤਾ ਸੀ ਤੇ ਉਹਦੇ 'ਚ ਵੀ ਅਬਦੁੱਲਾ ਬੁਖਾਰੀ ਦੀ ਇਸ ਸਟੇਟਮੈਂਟ ਨੂੰ ਕਿ ਭਾਈ ਮੁਸਲਮਾਨਾਂ ਦੇ ਖਿਲਾਫ ਤਾਂ ਹਿੰਸਾ ਹੁੰਦੀ ਸੀ 47 ਤੋਂ ਬਾਅਦ, ਹੁਣ ਸਿੱਖ ਵੀ ਉਸ ਨਿਸ਼ਾਨੇ ਤੇ ਆ ਗਏ ਨੇ,
ਇਸ ਦਾ ਵੀ ਜ਼ਿਕਰ ਕੀਤਾ ਸੀ। ਔਰ ਅੱਜ ਜਦੋਂ ਅਸੀਂ 11 ਸਾਲ ਪਹਿਲਾਂ TV 84 ਸ਼ੁਰੂ ਕੀਤਾ ਤੇ ਅਸੀਂ ਸਾਂਝਾਂ ਦੀ ਗੱਲ ਕੀਤੀ, ਅੱਜ ਵੀ ਕਈ ਵਾਰੀ ਸਾਨੂੰ ਕਈ ਵੀਰ ਲਿਖਣਗੇ ਕਿ ਇੱਕ ਦੋ ਹਿੰਦੂ ਵੀਰ ਵੀ ਨੇ ਜਿਹੜੇ ਪਤਾ ਨਹੀਂ ਸੁਹਿਰਦਤਾ ਨਾਲ ਲਿਖਦੇ ਨੇ ਕਿ ਨਹੀਂ ਜੇ ਕਿ ਤੁਸੀਂ ਫਤਿਹ ਵੀ ਬੁਲਾਉਂਦੇ ਹੋ, ਤੁਸੀਂ ਅਸਲਾਮ ਅਲੈਕਮ ਨਾਲ ਮੁਸਲਮਾਨ ਵਿਊਅਰਸ ਨੂੰ ਵੀ ਗ੍ਰੀਟ ਕਰਦੇ ਹੋ, ਤੁਸੀਂ ਨਮਸਕਾਰ ਕਿਉਂ ਨਹੀਂ ਕਹਿੰਦੇ? ਕਿਉਂਕਿ ਪਰ ਮੈਨੂੰ ਹਮੇਸ਼ਾ ਇਹ ਨਹੀਂ ਹੈ ਵੀ ਅਸੀਂ ਕਿਸੇ ਦੀ ਨਮਸਕਾਰ ਲਫ਼ਜ਼ ਕੋਈ ਮਾੜਾ ਲਫ਼ਜ਼ ਨਹੀਂ ਹੈ, ਲੇਕਿਨ ਅਸੀਂ ਜਦੋਂ ਇੱਕ ਨਿਸ਼ਾਨੇ ਵੱਲ ਦੀ ਗੱਲ ਕਰਦੇ ਹਾਂ, ਔਰ ਮੇਰੇ ਸਾਹਮਣੇ ਜਦੋਂ ਅਸੀਂ ਇਸ TV 84 ਰਾਹੀਂ ਵੀ ਇਹਨਾਂ ਸਾਂਝਾਂ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਤੇ ਉਹ ਅਬਦੁੱਲਾ ਬੁਖਾਰੀ ਦਾ ਇੱਕ ਉਸੇ ਵਿਚਾਰ ਗੋਸ਼ਟੀ ਦੇ ਵਿੱਚ ਬੋਲਿਆ ਗਿਆ ਜੁਮਲਾ ਸੀ ਜਿਹਦੇ 'ਚ ਉਹਨੇ ਕਿਹਾ ਸੀ कि भी सिख और मुसलमान अज़लों से तौहीद की जंजीर से बंधे हुए हैं कि अज़लां तो एटर्निटी। और जदों असी गल अलामा इकबाल के हवाले नाल भी करते हैं तो उन्हों का फिर उठी आखिर सदा तौहीद की पंजाब से। हुण जिहड़े तौहीद है एक रब साहिब मेरा एको है भाई एको है। सो ज़ाहिर है कि भी उही रूहानी सांझ जिहड़ी भाई मरदाने दी रबाब ते गुरु नानक साहब दी बाणी साईं मियाँ मीर वालों संगे बुनियाद रखा जाना वखरा विशा चला जाता है। पर मैं ये दोहराना चाहता कि भाई सानू कई बारी कुछ चीज़ां जदों वापर रही होंदियां उदों भी जिहड़ा अर्ली 80s दे विच उस अब्दुल्ला बुखारी जां उस लैवल दे उत्ते शायद ही एक दो अज तां तुहानूं 20 करोड़ मुसलमानां 'च उत्थे कोई नज़र नहीं आंदा है कि भाई जे इसनूं ईवन अपनी कौम नूं सेध देण दी लाइन होए। पर उस जमाने च उन्हां दा चंडीगढ़ च इस किस्म दे थॉट दे उत्ते आना बोलना और इस सारे चों जिहड़ी गल 5-6 उन्हां विचार गोष्ठियां चों निकलदी सी ये सिर्फ उदों अजे संत पिंडां वालियां दा उभार होया सी 1978 हो के हटिया सी 81 तो बाद 81 और 84 दे विच दा पार्ट है। पर शायद ये एक इंटैलेक्चुअल प्रोसैस सी एक बौद्धिक पद्धर दे उत्ते कीता गया एफर्ट सी सिखां नूं मैंटली प्रिपेयर करन दे लई कि बई हुण असीं इतिहास दे जिहड़ी इंडियन स्टेट नाल साडा रिश्ता है असीं उस दौर दे विच दाखल हो चुके हैं कि जिथे हुण सानूं अपने आज़ाद मुल्क खालिस्तान दे लई खलोना होएगा और उस दा जिवें रियाज होए। और ये ठीक है कि उदों भी और अज भी शायद अज थोड़ा दायरा वसी होया है समझण वालियां दा जां दूजियां दा, पर एक वड्डा तबका उदों भी उन्हां दा कोई सरोकार नहीं सी कि भी आले दुआले की हो रहा है। जून 84 ने सानू एक एमोशनल शॉक दिता है, उस चों थोड़ी बहुत तब्दीली नज़र आई स्ट्रगल जिहदे चों निकली अगले 10 साल, पर एक वड्डा तबका वापस उस माहौल चों जिथों खड़ा हुंदा है उहदे च वो वापस लैप्स हो जाता है अंटिल अनलैस कोई चीज़ तुहानूं जनून वांग जिहदे लई लफज पैशन है जनून तो बेहतर कोई लफज नहीं है जां तुहानूं तुहाडे अंदर वो इश्क वांग होए। अज ही साडे स्टूडियो च विश्वजीत सिंह जिन्हां दी एक एनीमेटेड मूवी 10 मिनट की जिहदे सिख कैप्टन क्योंकि उन्होंने उहदे च उहदा मेन उन्हां दी अपनी लाइफ कहानी है जिसनूं एक वड्डे इत्थे फिल्म फैसटीवल दे विच रैकगनीशन मिली है वो मिलना है तो जिक्र चल रहा सी क्योंकि उन्होंने अपना ड्रीम दस्सिया कि वो चाहुंदे ने कि भी सिख हिस्टरी नूं किवें जिहड़ा वो अगे कीता जाए और इस वेले दुनिया दे लैवल दे उत्ते उन्हां दे उस काम दी चर्चा है। तो मैं उन्हां नूं कहा कि भी तुहाडा ड्रीम तां बहुत नोबल है सिक्खी नूं परनाया होया नौजवान है, पर मैं क्या भी इस दे लई जनून चाहिदा है जनून इश्क। फिर मैं उन्हां नूं क्योंकि ये जिहड़े बाहर जम्मे पड़े बच्चे ने हालांकि उन्हां च एवरीटिंज पंजाबी है फिर भी शीरी फरियाद दी कहानी मैं उन्हां नूं सुनाई मैं क्या है तो कहानी इश्क दी, लेकिन गल यही है कि भी जे उहदे शीरी दे प्यो ने कहा कि भी ये पहाड़ पुट के नहर कढ़नी है तो महल तक दुध की नहर लियानी है तो वो अपना फौड़ा चुक के तुर पिया वो लग पिया और जदों लगा होया तो उन्होंने जिहड़ा वो अपने प्राइम मिनिस्टर नूं पुछदा किन्नी तरक्की हुई कहंदे लोग भी उहदे नाल लग जांदे ने जां दूजे वो कहंदा भी तैनूं लगदा है उन्हें प्राइम मिनिस्टर ने पूछा भी तूं फिक्रमंद हो कि भी वो पुट लेगा पहाड़ पुट देगा
ਉਹ ਕਹਿੰਦੇ ਜਿਸ ਇਰਾਦੇ ਨਾਲ ਲੱਗਾ ਹੈ ਜਾਂ ਜਿਸ ਪੈਸ਼ਨ ਜਨੂਨ ਦੇ ਨਾਲ ਲੱਗਾ, ਮੈਨੂੰ ਲੱਗਦਾ ਕਿਤੇ ਪੁੱਟੇ ਨਾ ਦੇ। ਸੋ ਇਹ ਜਿਹੜਾ ਜਨੂਨ ਹੁੰਦਾ ਹੈ ਇਹ ਉਸ ਤੋਂ ਪਹਿਲਾਂ ਇੱਕ ਤੁਹਾਡੀ ਕਨਵਿਕਸ਼ਨ ਹੁੰਦੀ ਹੈ। ਹੁਣ ਜਦੋਂ ਅਸੀਂ ਸਿੱਖੀ ਦੇ ਪਰਵਾਨਿਆਂ ਦੀ ਗੱਲ ਕਰਦੇ ਹਾਂ, ਸੋ ਇਹ ਇੱਕ ਵੱਖਰੀ ਕਹਾਣੀ ਹੈ। ਇੱਕ ਪਾਸੇ ਸਿੱਖੀ ਦਾ ਪਿਆਰ ਹੈ, ਕੌਮ ਦਾ ਪਿਆਰ, ਔਰ ਇਸੇ ਕੰਟੈਕਸਟ ਮੈਂ ਇੱਕ ਵਾਰ ਇੱਕ ਪ੍ਰੋਮੀਨੈਂਟ ਪਰਸਨੈਲਿਟੀ ਜਿਹਨੂੰ ਜਥੇਦਾਰ ਵੀ ਅਕਾਲ ਤਖਤ ਦਾ ਜੁਝਾਰੂ ਸਿੰਘਾਂ ਨੇ ਬਣਾ ਦਿੱਤਾ ਸੀ, ਤੇ ਉਹਨਾਂ ਦੇ ਕੀਰਤਨ ਤੇ ਲੱਗੀ ਪਾਬੰਦੀ ਦੀ ਗੱਲ ਇੱਕ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਐਲਏ ਦੇ ਉਹ ਪੁੱਛਣ ਲੱਗੇ ਕਿ ਜੀ ਦੇਖੋ ਉਹ ਵੀ ਕੀਰਤਨ ਕਰਦੇ ਨੇ, ਦੂਜਾ ਉਹਨਾਂ ਨੂੰ ਕਿਉਂ ਪਾਬੰਦੀ ਕਿਉਂ ਲੱਗ ਗਈ, ਛੱਡ ਕਿਉਂ ਗਏ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਵੇਰਵੇ 'ਚ ਗਏ ਤੇ ਉਹ ਉਹਨਾਂ ਦਾ ਆਪਣਾ ਨੈਰੇਟਿਵ ਹੋਏਗਾ ਸੁਣਾਉਣ ਦਾ। ਤੇ ਮੈਂ ਕਿਹਾ ਵੀ ਕਹਾਣੀ ਇਹ ਹੀ ਹੈ ਵੀ ਇੱਕ ਭੂੰਡ ਜਿਹੜਾ ਉਹ ਪਰਵਾਨਿਆਂ 'ਚ ਆ ਕੇ ਰਲ ਗਿਆ, ਤੇ ਉਹ ਕਹਿੰਦਾ ਜੀ ਮੈਂ ਵੀ ਪਰਵਾਨਾ ਹੀ ਹਾਂ। ਉਹਨਾਂ ਨੇ ਕਿਹਾ ਵੀ ਨਹੀਂ ਤੂੰ ਸ਼ਕਲ ਤਾਂ ਤੇਰੀ ਲੱਗਦੀ ਹੈ ਪਰ ਤੂੰ ਲੱਗਦਾ ਨਹੀਂ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਵੀ ਉਹ ਦੇਖ ਸ਼ਮਾ ਬਲਦੀ ਹੈ, ਅੱਗ ਬਲਦੀ ਹੈ, ਪੰਜ ਗੇੜੇ ਦੇ ਕੇ ਆ। ਉਹ ਗਿਆ ਗੂੰ 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 ਕਰਕੇ ਆ ਗਿਆ ਵਾਪਸ। ਉਹਨਾਂ ਨੇ ਕਿਹਾ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਵੀ ਤੂੰ ਪਰਵਾਨਾ ਹੁੰਦਾ ਤੂੰ ਵਾਪਸ ਥੋੜੀ ਮੁੜਨਾ। ਹੁਣ ਇੱਕ ਤਾਂ ਉਹ ਹੈ ਜਿਨ੍ਹਾਂ ਦੇ ਲਈ ਸਿੱਖੀ ਦਾ ਰਸਤਾ ਹੈ, ਉਹਨਾਂ ਦੇ ਲਈ ਰਾਜ ਭਾਗ। ਜਦੋਂ ਅਸੀਂ ਸਿੱਖੀ ਦੇ ਬੇਸਿਕ ਮੁੱਢਲੇ ਕਨਸੈਪਟਸ ਦੀ ਗੱਲ ਕਰਦੇ ਤੇ ਫਿਰ ਜਿਹੜੇ ਸਾਡੇ ਅਰਦਾਸ ਦੇ ਅਲਫਾਜ਼ 3 ਸਦੀਆਂ ਦੇ ਵਿੱਚ ਜਿਨ੍ਹਾਂ ਨੂੰ ਇੱਕ ਜ਼ਬਾਨ ਮਿਲੀ, ਔਰ ਜਿਹੜੇ ਅਸੀਂ ਅੱਜ ਵੀ ਅਕਾਲ ਪੁਰਖ ਤੋਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ, ਔਰ ਉਹ ਅਸੀਂ ਕਲੈਕਟਿਵ ਪੰਥ ਦੀ ਹੋਣੀ ਮੰਗਦੇ ਹਾਂ, ਕਲੈਕਟਿਵ ਪੰਥ ਦੀ ਡੈਸਟਨੀ ਮੰਗਦੇ, ਔਰ ਉਸ ਦੇ ਅਲਫਾਜ਼ ਹੀ ਇੱਥੋਂ ਸ਼ੁਰੂ ਹੁੰਦੇ ਨੇ ਕਿ ਹੇ ਅਕਾਲ ਪੁਰਖ ਵਾਚਕ ਹੈ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਉਹਦੇ 'ਚ ਇਨਸਾਨੀਅਤ ਦੀ ਗੱਲ ਨਹੀਂ ਹੈ, ਉਹ ਕਲੈਕਟਿਵ ਬਾਡੀ ਹੈ ਜਿਹੜੀ ਸਰਬੱਤ ਖਾਲਸਾ ਦੀ ਪੰਥ ਦੀ, ਉਸ ਦੇ ਬਿਹਾਫ ਤੇ ਅਸੀਂ ਅਕਾਲ ਪੁਰਖ ਤੋਂ ਅੱਗੇ ਅਰਦਾਸ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿ ਕਦੇ ਵੀ ਖਾਲਸੇ ਨੂੰ ਤੂੰ ਨਾ ਭੁੱਲੇ। ਹੁਣ ਇਹ ਇਸ਼ਕ ਤੇ ਜਨੂਨ ਦੀ ਗੱਲ ਹੈ ਜਿਹਦੇ ਨਾਲ ਇੱਕ ਮੈਜ਼ ਟੈਰੀਟਰੀ ਦੀ ਗੱਲ ਨਹੀਂ ਹੈ, ਖਾਲਿਸਤਾਨ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਦੀ ਗੱਲ ਨਹੀਂ ਹੈ। ਉਸ ਕਨਸੈਪਟ ਨੂੰ, ਉਸ ਸਿਧਾਂਤ ਨੂੰ ਜ਼ਿੰਦਾ ਰੱਖਣ ਦੀ ਗੱਲ ਹੈ ਕਿ ਹੇ ਵਾਹਿਗੁਰੂ ਸਰਬੱਤ ਖਾਲਸਾ ਤੇਰੇ ਸਾਹਮਣੇ ਅਰਦਾਸ ਗੋ ਹੈ, ਦੁਆ ਗੋ ਹੈ ਕਿ ਸਭ ਨੂੰ ਤੂੰ ਚਿਤ, ਇੱਕ ਵਾਰ ਨਹੀਂ, ਵਾਹਿਗੁਰੂ 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 ਭੁੱਲੇ ਨਾ ਕਦੇ। ਔਰ ਕਿਉਂਕਿ ਜਦੋਂ ਤੂੰ ਯਾਦ ਆਏਗਾ ਚਿਤ ਆਵਣ ਕਾ ਸਦਕਾ ਸਰਬ ਸੁਖ, ਜਦੋਂ ਉਹਦੇ ਸਦਕੇ ਸਾਰਿਆਂ ਦੇ ਵਿੱਚ ਸੁਖ ਵਰਤੇਗਾ। ਤੇ ਇਹ ਹੁਣ ਕਲੈਕਟਿਵ ਹੋਣੀ ਦੀ ਗੱਲ, ਖਾਲਿਸਤਾਨ ਵਾਈ ਨਾਟ ਦੀ ਗੱਲ ਉਸ ਚੋਂ ਹੀ ਨਿਕਲਦਾ ਕਿ ਭਾਈ ਉਹ ਵਾਹਿਗੁਰੂ ਤੈਨੂੰ ਹਮੇਸ਼ਾ ਕਦੇ ਨਾ ਭੁੱਲੇ। ਵਾਹਿਗੁਰੂ 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 ਚਿਤ ਆਵਣ ਕਾ ਸਦਕਾ ਸਰਬ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਹੇ ਵਾਹਿਗੁਰੂ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਸ ਨੂੰ ਪ੍ਰੋਟੈਕਸ਼ਨ ਦੇਣੀ, ਉਸ ਦੀ ਰੱਖਿਆ ਕਰਨੀ। ਰਿਆਇਤ ਕੰਸੈਸ਼ਨ ਨੂੰ ਕਹਿੰਦੇ ਨੇ। ਹੁਣ ਇਹ ਅਸੀਂ ਸਪੈਸ਼ਲ ਕੰਸੈਸ਼ਨ ਵਾਹਿਗੁਰੂ ਤੋਂ ਮੰਗ ਰਹੇ ਹਾਂ ਕਿ ਖਾਲਸਾ ਤੇਰਾ ਬਣਾਇਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਤੇ ਹੋਰ ਕੀ ਮੰਗਿਆ? ਦੇਗ ਤੇਗ ਫਤਿਹ। ਕਿ ਖਾਲਸੇ ਦੀ ਦੇਗ, ਇਕਨੋਮਿਕਲ ਪ੍ਰੋਸਪੈਰਿਟੀ, ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ। ਕੋਵਿਡ 'ਚ ਕਿਵੇਂ ਨਿਕਲ ਕੇ ਆਇਆ ਅੱਜ ਵੀ, ਜਦੋਂ ਕਿ ਪੰਜਾਬ ਨੂੰ ਅਬੈਂਡਨ ਕੀਤਾ ਹੋਇਆ ਸਾਰੇ ਮੁਲਕ ਨੇ। ਫਲੱਡ ਕਦੇ ਆ ਗਏ, ਮੀਂਹ ਹਟ ਗਏ, ਅੱਜ ਫਿਰ ਪਾਣੀ ਚੜ ਗਿਆ। ਅੱਜ ਜੰਮੂ 'ਚ 8-9 ਮਰ ਗਏ, ਉੱਥੇ ਹੋ ਗਿਆ। ਪਠਾਨਕੋਟ 'ਚੋਂ ਫਿਰ ਇਵੈਕੂਏਸ਼ਨ ਹੋ ਗਈ। ਕੋਈ ਸਰਕਾਰੀ ਏਜੰਸੀਆਂ, ਕੋਈ ਪੈਕੇਜ, ਕੁਝ ਨਹੀਂ ਹੈ। ਲੇਕਿਨ ਇਹ ਜਿਹੜਾ ਅਕਾਲ ਪੁਰਖ ਤੋਂ ਮੰਗੀ ਹੋਈ ਦੇਗ ਤੇ ਤੇਗ ਦੀ ਫਤਿਹ ਹੈ, ਇਹੀ ਖਾਲਸੇ ਦੀ ਸਟਰੈਂਥ ਹੈ। ਔਰ ਇਹੀ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਦੇਗ ਤੇਗ ਜਗ ਮੈਂ ਦਉ ਚਲੇ। ਅਲਟੀਮੇਟਲੀ ਦੇਗ ਔਰ ਤੇਗ ਮੈਜਿਕ ਸੌਰਡ ਨਹੀਂ ਹੈ, ਇੱਕ ਤਲਵਾਰ ਨਹੀਂ ਹੈ। ਤੇਗ ਜਸਟਿਸ ਲੈਣ ਲਈ ਵੀ ਹੈ, ਤੇਗ ਬਰਾਬਰੀ ਦਾ ਪ੍ਰਤੀਕ ਵੀ ਹੈ, ਤੇਗ ਤੁਹਾਡਾ ਜਲਾਓ ਵੀ ਹੈ, ਔ ਵੀ ਹੈ। ਤੇ ਅਸੀਂ ਤਾਂ ਤੇਗ ਚੋਂ ਹੀ ਰੱਬ ਨੂੰ ਦੇਖਦੇ ਹਾਂ। ਹੁਣ ਜਦੋਂ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ ਤੇ 2 ਵਾਰ ਜਦੋਂ ਅਸੀਂ ਉਸ ਧਵਜ ਦੀ ਗੱਲ ਕਰਦੇ ਹਾਂ, ਉਸ ਝੰਡੇ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਸ ਹੈ, ਕਿਰਪਾਨ ਹੈ,
ਜੇ ਅਸੀਂ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ। ਅਸ ਤਲਵਾਰ ਨੂੰ ਕਹਿੰਦੇ ਨੇ ਕਿ ਹੇ ਵਾਹਿਗੁਰੂ, ਪਾਨ ਹੱਥ ਨੂੰ ਕਹਿੰਦੇ ਨੇ ਜਿਹਦੇ ਹੱਥ 'ਚ ਤਲਵਾਰ ਹੈ। ਜੀ ਹੁਣ ਇਧਰ ਜਿਹੜਾ ਅਸੀਂ ਮੰਗ ਰਹੇ ਹਾਂ ਕਿ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀ। ਪੰਥ ਕੀ। ਹੁਣ ਬਿਰਧ ਕੀ ਪੈਜ ਕੀ ਹੈ? ਇਹ ਵਿਰਧਾ ਲਫ਼ਜ਼ ਸੰਸਕ੍ਰਿਤ ਦਾ, ਜਿਸ ਚੋਂ ਕਿ ਜਿਵੇਂ ਜਦੋਂ ਕਿਸੇ ਫੌਜ ਬਾਰੇ ਕਿਹਾ ਜਾਂਦਾ, ਹੁਣ ਉਹ ਮੋਦੀ ਐਵੇਂ ਨਹੀਂ ਲੈ ਕੇ ਗਿਆ ਇਸ ਪੰਜਾਬ ਰੈਜੀਮੈਂਟ, ਕਿਉਂਕਿ ਉਹ ਲੜੇ ਹੋਏ ਨੇ ਉੱਥੇ, ਔਰ ਉਹ ਦਿਨ ਹੀ ਫਰਾਂਸ ਦੇ ਵਿੱਚ ਜਿਹੜਾ ਫਸਟ ਵਰਲਡ ਵਾਰ ਦੇ ਉਹ ਸਾਰੇ ਪਾਰਟ ਨੂੰ ਹੀ ਡੈਡੀਕੇਟਡ ਹੁੰਦਾ ਹੈ। ਹੁਣ ਉਹ ਸੈਲੀਬ੍ਰੇਟ ਕਰਦੇ ਨੇ, ਉਹਨਾਂ ਦੇ ਜਿਹੜੀਆਂ 100 ਸਾਲ ਬਾਅਦ ਵੀ ਉਹਨਾਂ ਨੂੰ ਹੈ ਕਿ ਵੀ ਸਾਡਿਆਂ ਨੇ ਇਹ ਆਨਰ ਜਿੱਤੇ ਸੀ। ਇਹ ਹਰ ਇੱਕ ਦੇ ਲਈ ਹੁੰਦਾ, ਹਰ ਰੈਜੀਮੈਂਟ ਦੀ ਹਿਸਟਰੀ ਹੈ, ਹਰ ਇੱਕ ਇਸ ਕਿਸਮ ਦੀ ਬਾਡੀ ਦੀ। ਹੁਣ ਇਹ ਹੈ ਕਿ ਵੀ ਖਾਲਸਾ ਹੈ ਵਾਹਿਗੁਰੂ ਤੇਰਾ, ਤੇ ਹੁਣ ਇਹ ਤੇਰਾ ਬਿਰਧ ਹੈ ਕਿ ਵੀ ਤੂੰ ਪੈਜ ਰੱਖਣੀ ਹੈ, ਤੂੰ ਠੀਕ ਰਸਤੇ ਵੀ ਤੋਰਨੇ ਔਰ ਵਿਕਟਰੀ ਵੀ ਦੇਣੀ ਹੈ। ਹੁਣ ਬਿਰਧ ਕੀ ਪੈਜ ਰੱਖਦੇ ਆ, ਪੰਥ ਨੂੰ ਜਿੱਤ ਮਿਲੇ। ਸ੍ਰੀ ਸਾਹਿਬ ਜੀ ਸਹਾਇ। ਹੁਣ ਇਹ ਅਕਾਲ ਪੁਰਖ ਤੋਂ ਹੈ ਕਿ ਅਸੀਂ ਉਹ ਸੌਰਡ ਆਈ ਸੀਕ ਦਾ ਹੀ ਪ੍ਰੋਟੈਕਸ਼ਨ, ਕਿ ਵੀ ਅਲਟੀਮੇਟਲੀ ਫਰੀडम्स ਤਾਂ ਜੁੜੀਆਂ ਹੋਈਆਂ ਨੇ ਤੁਹਾਡੀਆਂ ਤਾਕਤ ਦੇ ਨਾਲ। ਜੀ किसी ने क्यों कदे को किसी को राज न दे हैं, जो ले हैं निज बल से ले हैं। श्री मुखवाग भन्यो गरीब निवाज पातशाही 10वीं, शस्त्रन के अधीन है राज। कि अल्टीमेटली पावर कितों निकलती है, बाकी तो एवं कहानियां जो मर्जी सुनाई जाओ। हुण ये असीं मंगदे हैं कि श्री साहिब जी के ये साडी प्रोटैक्शन हमेशा साडे नाल, साडे दे उत्ते प्रोटैक्ट करे, सहाई होए खालसा जी के बोलबाले। हुण ये सारी स्ट्रगल खालिस्तान वाई और खालिस्तान वाई नॉट। हुण बोलबाला लफज फारसी दा है, बाले दा मतलब हुंदा उच्चा। हुण जिवें जे उस खित्ते च किला बनिया बालाकोट, हुण बालाकोट ही है भी वो किला जिहड़ा उच्चा है कि इत्थे वो खित्ता जिथे भी खालसा तेरा जाए उस दा बोल उच्चा होए। जिन्हों 20वीं सदी दे महान सिख ਜਦੋਂ ਅਸੀਂ ਫਿਲਾਸਫਰ ਦੀ ਗੱਲ ਕਰਦੇ, ਸਰ ਕਪੂਰ ਸਿੰਘ ਹਮੇਸ਼ਾ ਇਹਨੂੰ ਟਰਾਂਸਲੇਟ ਕਰਦੇ ਸੀ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਖਾਲਸੇ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਹੋਏ। ਹੁਣ ਜਦੋਂ ਅਸੀਂ ਖਾਲਿਸਤਾਨ ਕਹਿੰਦੇ, ਸਾਡਾ ਮਤਲਬ ਬਿਲਕੁਲ ਇਹ ਨਹੀਂ ਹੁੰਦਾ ਕਿ ਅਸੀਂ ਉਸ ਮੁਲਕ ਦੇ ਵਿੱਚ ਬਾਕੀ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਹੱਕਾਂ ਨੂੰ ਖੋਹਣਾ, ਉਹਨਾਂ ਦੇ ਉੱਤੇ कोई गलबा बनना। ये तो सिख किरदार का हिस्सा ही नहीं है। हाँ, जे बोलबाले नूं अज दी लैंग्वेज इंटरनेशनल पार्लीमेंटरी लैंग्वेज ट्रांसलेट करना होएगा तो राइट ऑफ सैल्फ डिटरमिनेशन है, स्वै निर्णय का हक है कि लोगों नूं पुछ लिया जाए। पहले पीरीयड तो एक क्योंकि तलवार के जोर ते ही राज कायम हुंदे सी, तो फिर तलवार के जोर ते ही वो जांदे सी। उन्हें इसलिए जदों जीसस ने लफज कहे, रोमन एम्पायर का जमाना सी कि those who live by sword die by sword, कि ਜਿਹੜੇ ਤਲਵਾਰ ਦੇ ਜ਼ੋਰ ਦੇ ਉੱਤੇ ਜਿਉਂਦੇ ਨੇ ਉਹ ਤਲਵਾਰ ਦੇ ਨਾਲ ਹੀ ਫਿਰ ਜਾਂਦੇ ਨੇ, ਮਰਦੇ ਨੇ। ਇਹ ਮਤਲਬ ਹੀ ਇਹ ਸੀ ਕਿਉਂਕਿ ਉਦੋਂ ਕੋਈ ਵੋਟਾਂ ਪਾ ਕੇ ਤਾਂ ਰਾਜ ਨਹੀਂ ਸੀ ਮਿਲਦਾ। ਜੇ ਤੁਸੀਂ ਆਟੋਮਨ ਐਮਪਾਇਰ, ਰੋਮਨ ਐਮਪਾਇਰ, ਚੰਗੇਜ਼ ਖਾਂ, ਹਲਾਕੂ, ਬੜੇ ਬੜੇ ਅਲੈਗਜ਼ੈਂਡਰ, ਉਹਨਾਂ ਸਾਰਿਆਂ ਦਾ ਜਾਂ ਸਾਰੇ ਯੂਰਪੀਅਨ ਬਸਤੀਵਾਦੀ ਉਹਨਾਂ ਦਾ ਜ਼ਿਕਰ ਕਰੋ, ਫੌਜ ਦੇ ਦਮ ਤੇ ਹੀ ਲਿਆ, ਤਾਕਤ ਨਾਲ ਲਿਆ ਹੈ। ਸ਼ਨੈਨਿਗਨ ਵੀ ਕੀਤੇ, ਹੋਰ ਧੋਖੇ ਵੀ ਕੀਤੇ, ਜਿਵੇਂ ਸਿੱਖ ਰਾਜ ਲੈਣ ਦੇ ਲਈ ਕੀਤਾ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਉਸ ਅੰਦਾਜ਼ ਦੇ ਵਿੱਚ ਕਿਸੇ ਦਾ ਰਾਜ ਦੱਬ ਨਹੀਂ ਸਕਦੇ। ਜੇ ਰਸ਼ੀਆ ਨੇ ਕੋਸ਼ਿਸ਼ ਕੀਤੀ ਹੈ ਤੇ ਯੂਕਰੇਨ ਖੜਾ, ਦੁਨੀਆ ਉਹਦੇ ਨਾਲ ਖਲੋਤੀ ਹੈ। ਇਵੇਂ ਹੀ ਦੂਸਰੀਆਂ ਥਾਵਾਂ ਤੇ ਹੁੰਦਾ। ਸੋ ਅਸੀਂ ਜਿਹੜਾ ਇਹ ਮੁੱਢਲਾ, ਜੇ ਇਹਨੂੰ 2 ਵੇਲੇ ਦੀ ਅਰਦਾਸ ਦਾ ਹਿੱਸਾ ਬਣਾਇਆ 3 ਸਦੀਆਂ ਪਹਿਲਾਂ, ਔਰ ਅਰਦਾਸ ਅੱਜ ਵੀ ਅਸੀਂ ਰਿਪੀਟ ਕਰਦੇ ਹਾਂ, ਤੇ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਕਲੈਕਟਿਵ ਵਿਲ ਹੈ ਖਾਲਸੇ ਦੀ, ਸਰਬੱਤ ਖਾਲਸਾ ਦੇ ਰੂਪ 'ਚ, ਕਲੈਕਟਿਵ ਖਾਲਸੇ ਦੇ ਰੂਪ 'ਚ, ਉਹ ਖਾਲਸਾ ਜੀ ਕੇ ਬੋਲਬਾਲੇ ਦੀ ਹੈ ਕਿ ਐਸਾ ਖਿੱਤਾ ਜਿੱਥੇ ਖਾਲਸੇ ਦਾ ਬੋਲ ਪੁੱਗੇ ਵੀ ਔਰ ਡਿਸੀਜਨ ਮੇਕਰ ਖਾਲਸਾ ਹੋਏ। ਅਦਰਵਾਈਜ਼ ਤਾਂ ਜੇ ਤੁਸੀਂ 1.5% ਦੇ ਨਾਲ ਥੱਲੇ ਇੱਕ ਉਸ ਸਿਸਟਮ ਦੇ ਵਿੱਚ ਆਪਣੀ ਗੱਲ, ਤਾਂ ਅੱਜ ਤਾਂ ਤੁਹਾਡੀ ਇੱਕ ਅੱਡ ਧਰਮ ਵਜੋਂ ਹੋਂਦ ਵੀ ਨਹੀਂ ਕਬੂਲੀ ਹੋਈ। ਅਸੀਂ ਤਾਂ ਜਿਹੜਾ ਉਹ ਦੇਗ ਤੇਗ ਜਗ ਮੈਂ ਦਊ ਚਲਾ ਮੰਗਦੇ ਹਾਂ ਕਿ ਭਾਈ ਖਾਲਸੇ ਦਾ। ਸੋ ਜਦੋਂ ਅਸੀਂ ਖਾਲਿਸਤਾਨ ਦੀ ਮੁੱਢਲੀ ਲੋੜ ਦੀ ਗੱਲ ਕਰਦੇ ਹਾਂ ਤਾਂ ਫਿਰ ਇਹੀ ਹੈ ਕਿ ਸਾਡੇ ਕੋਲ ਇੱਕ ਸਿਆਸੀ ਖਿੱਤਾ, ਕਿਉਂਕਿ ਇਸ ਨੂੰ ਜਿਹੜੇ ਸਾਡੇ ਕਈ
ਮਿਸਟਿਕ ਕਿਸਮ ਦੇ ਲੋਕ ਜਦੋਂ ਇੰਟਰਪ੍ਰੀਟ ਕਰਦੇ ਉਹਦਾ ਹੋਰ ਹੀ ਹੋਰ ਬਣਾ ਦਿੰਦੇ ਨੇ ਜੀ ਰਾਜ ਸ੍ਰਿਸ਼ਟ ਕਾ ਲੈ ਉਹ ਜ਼ਰੂਰ ਸ੍ਰਿਸ਼ਟ ਦਾ ਰਾਜ ਅਕਾਲ ਪੁਰਖ ਨੇ ਜਦੋਂ ਬਖਸ਼ਣਾ ਹੈ ਉਹਨੇ ਬਖਸ਼ਣਾ ਹੈ, ਪਰ ਜਦੋਂ ਅਸੀਂ ਖਾਲਿਸਤਾਨ ਦੇ ਖਿੱਤੇ ਦੀ ਉਸ ਗਵਾਚੀ ਬਾਦਸ਼ਾਹਤ ਦੀ ਗੱਲ ਕਰਦੇ ਹਾਂ ਜਿਹੜੀ 1849 ਚ ਗਵਾਚ ਕੇ ਅੰਗਰੇਜ਼ਾਂ ਦੇ ਪੇਟੇ ਪਈ ਸਾਡੀ ਬਾਦਸ਼ਾਹਤ, 1947 ਦੇ ਦੌਰ 'ਚ ਅਸੀਂ ਉਸ ਮੌਕੇ ਨੂੰ ਫਿਰ ਸਾਡੀ ਲੀਡਰਸ਼ਿਪ ਨੇ ਗਵਾਇਆ ਔਰ ਪਿਛਲੇ 75-76 ਸਾਲ ਤੋਂ ਅਸੀਂ ਇਹਨਾਂ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆਏ, ਪਰ ਅਸੀਂ ਅੰਗਰੇਜ਼ਾਂ ਦੇ ਖਿਲਾਫ ਵੀ ਲੜੇ, ਅੱਜ ਵੀ ਲੜ ਰਹੇ ਹਾਂ। ਔਰ ਕੱਲਾ ਇਹੀ ਨਹੀਂ ਕਿ ਭਾਈ ਅਸੀਂ ਲੜ ਰਹੇ ਹਾਂ, ਅਸੀਂ ਅੱਜ ਆਪਣੇ ਉਸ ਰੋਡ ਮੈਪ ਨੂੰ ਜਿਹੜਾ ਕੌਮੀ ਘਰ ਖਾਲਿਸਤਾਨ ਦਾ ਹੈ ਉਸ ਦੇ ਉੱਤੇ ਤੁਰਿਆ ਆਪਣੀ ਮੰਜ਼ਿਲ ਦੇ ਕਾਫੀ ਕਰੀਬ ਹੈ। ਸੋ ਇਹ ਇੱਕ ਬੜਾ ਜ਼ਰੂਰੀ ਹੈ। ਹੋਰ ਵੀ ਇਸ ਦੇ ਫਾਈਨਲ ਕਈ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਟਾਈਮ ਟੂ ਟਾਈਮ ਜਿਵੇਂ ਸਾਡੇ ਵਿਊਅਰਸ ਦੇ ਸੁਝਾਅ ਵੀ ਸੀ ਇਸ ਦੇ ਮੱਦੇਨਜ਼ਰ ਗੱਲ ਕਰਦੇ ਰਵਾਂਗੇ। ਸੋ ਮੇਰਾ ਖਿਆਲ ਹੈ ਕਿ ਵੀ ਜਿਹੜੇ ਵੀ ਵਿਵੇਕ ਬੁੱਧੀ ਨੇ, ਹਾਲਾਂ ਅਗੇਨ ਮਾਰਕ ਟਵੇਨ ਦੀ ਗੱਲ ਕਿ ਨੈਵਰ ਟੈਲ ਦਾ ਟਰੂਥ ਟੂ ਪੀਪਲ ਹੂ ਆਰ ਨਾਟ ਵਰਦੀ ਆਫ ਇਟ, ਉਸ ਕਲਾਸ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਇੱਕ ਰਜਿਸਟਰਡ ਬੇਈਮਾਨ ਕਲਾਸ ਹੈ ਜਾਂ ਦੂਜੀ ਹੈ, ਪਰ ਇਹ ਜਿਹੜੇ 90% ਫੈਂਸ ਸਿਟਰ ਨੇ, ਜਿਹੜੇ ਤਾਂ 5% ਆਲਰੇਡੀ ਐਕਟਿਵਿਸਟ ਨੇ, ਉਹਨਾਂ ਨੂੰ ਤਾਂ ਉਹ ਪਹਿਲਾਂ ਹੀ ਤੁਰੇ ਹੋਏ ਨੇ ਇਸ ਰਸਤੇ ਤੇ, ਪਰ ਉਹਨਾਂ ਨੂੰ ਇਹ ਹੈ ਕਿ ਭਾਈ ਜੇ ਤੁਸੀਂ ਇਸ ਕਨਸੈਪਟ ਨੂੰ ਰੂਹਾਨੀਅਤ, ਇਤਿਹਾਸ, ਸਿੱਖੀ ਦਾ, ਸੋਵਰਨਟੀ ਦਾ ਦਾਅਵਾ ਔਰ UN ਚਾਰਟਰ ਦੇ ਥੱਲੇ ਔਰ ਅੱਜ ਇੱਕ 35 ਮਿਲੀਅਨ ਸਿੱਖ ਨੇਸ਼ਨ ਦੀ ਦੁਰਦਸ਼ਾ ਜਿਹੜੀ ਇੰਡੀਅਨ ਸਟੇਟ ਦੇ ਵਿੱਚ ਹੋ ਰਹੀ ਹੈ, ਇਹਨਾਂ ਸਾਰਿਆਂ ਨੂੰ ਦੇਖੋਗੇ ਤਾਂ ਫਿਰ ਤੁਹਾਡੀ ਬਾਂਹ ਆਟੋਮੈਟਿਕਲੀ ਉੱਪਰ ਜਾਏਗੀ ਔਰ ਤੁਸੀਂ ਕਹੋਗੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਤੋਂ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 1849 ਤੱਕ ਧਰਤੀ ਦੇ ਉਸ ਖਿੱਤੇ ਵਿੱਚ ਵਿਸ਼ਾਲ ਸਿੱਖ ਰਾਜ ਸੀ ਜਿਸ ਦਾ
ਸਰਕਾਰੀ ਨਾਂ ਸਰਕਾਰੇ ਖਾਲਸਾ ਜੀ ਸੀ। ਸੋ ਆਮ ਲੋਕ ਇਸ ਨੂੰ ਸਿੱਖ ਰਾਜ ਜਾਂ ਸਿੰਘ ਦਾ ਰਾਜ ਇਹਨਾਂ ਲਫ਼ਜ਼ਾਂ ਨਾਲ ਸੰਬੋਧਨ ਕਰਦੇ ਸਨ। ਸਿੰਘਾਂ ਦਾ ਰਾਜ, ਹਾਂਜੀ, ਸਿੰਘਾਂ ਦਾ ਰਾਜ ਇਹਨਾਂ ਲਫ਼ਜ਼ਾਂ ਨਾਲ ਜਿਹੜਾ ਸੰਬੋਧਨ ਕਰਦੇ ਸਨ। ਸੋ 1849 ਵਿੱਚ ਅੰਗਰੇਜ਼ਾਂ ਨੇ ਧੋਖੇ ਨਾਲ ਇਸ ਨੂੰ ਬ੍ਰਿਟਿਸ਼ ਸਲਤਨਤ ਦਾ ਹਿੱਸਾ ਬਣਾਇਆ। ਸੋ 1849 ਤੋਂ 2023 ਤੱਕ ਕਿਵੇਂ ਸਿੱਖ ਰਾਜ ਦੇ ਜਿਹੜੇ ਸੁਪਨੇ ਨੂੰ ਮੁੜ ਬਹਾਲ ਕਰਨ ਲਈ ਯਤਨ ਹੋਏ, ਸੋ ਇਹਨਾਂ ਯਤਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੇ ਸਮੁੱਚੇ ਪ੍ਰੋਗਰਾਮ 'ਚ ਅਸੀਂ ਅੱਡ-ਅੱਡ ਸੈਗਮੈਂਟਸ ਦੇ ਵਿੱਚ ਅੱਡ-ਅੱਡ ਜਿਹੜੀ ਥਾਟ ਪ੍ਰੋਸੈਸ ਹੈ ਖਾਲਿਸਤਾਨ ਦੀ ਮੂਵਮੈਂਟ ਨੂੰ ਲੈ ਕੇ ਉਸ ਦਾ ਜ਼ਿਕਰ ਕਰ ਰਹੇ ਹਾਂ। ਅਸੀਂ ਡਿਸਕਸ ਕੀਤਾ ਹੈ ਕਿ ਵੀ ਜਿਹੜੀ ਸਾਡੀ ਕਲੈਕਟਿਵ ਐਸਪੀਰੇਸ਼ਨ ਹੈ ਸਰਬੱਤ ਖਾਲਸਾ ਦੇ ਰੂਪ 'ਚ, ਜਿਹੜੀ ਸਾਡੀ ਅਰਦਾਸ ਦਾ ਹਿੱਸਾ ਹੈ ਖਾਲਸਾ ਜੀ ਕੇ ਬੋਲ ਬਾਲੇ ਲਈ, ਇਹ ਲਗਾਤਾਰਤਾ ਨਾਲ ਖਾਲਸੇ ਦੀ ਕਾਇਮੀ ਦੇ ਨਾਲ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। 1699 ਈਸਵੀ 'ਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਕਲੈਕਟਿਵਲੀ ਪੰਥ ਦੇ ਉੱਤੇ ਸੋਵਰਨਿਟੀ ਪਾਤਸ਼ਾਹਤ ਬਖਸ਼ਦੇ ਨੇ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸ ਪਾਤਸ਼ਾਹਤ ਲਈ ਜਦੋਂ ਅਸੀਂ ਆਮ ਤੌਰ ਦੇ ਉੱਤੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ 'ਚੋਂ ਇਹ ਲਫ਼ਜ਼ ਨੇ, ਇਹ ਵੀ ਅਰਦਾਸ ਤੋਂ ਬਾਅਦ ਇੱਕ ਹਿੱਸਾ ਰਿਹਾ ਉਸ ਪੜ੍ਹਨ ਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ख्वार हुए सब मिलेंगे, बचे शरण जो हुए, दिल्ली तख्त पर बहेगी आप गुरु की फौज, छतर चुलेगा सीस पर बड़ी करेगी मौज। ਹੁਣ ਇਹ ਬਿਲਕੁਲ ਡਿਫਾਈਨਡ ਬਾਉਂਡਰੀਜ਼ ਵੀ ਸੀ ਰਾਜ ਦੀਆਂ। ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਤੇ ਇਸ ਦੀਆਂ ਜੜ੍ਹਾਂ ਵੀ ਇਹ ਦਿੱਲੀ ਤਖਤ ਪਰ ਬਹੇਗੀ ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਖਾਲਸੇ ਦਾ ਸੋਵਰਨ ਹੋਣਾ, ਖਾਲਸਾ ਬਾਦਸ਼ਾਹ ਜਾਂ ਬਾਗੀ ਔਰ ਸਵਾਏ ਅਕਾਲ ਪੁਰਖ ਤੋਂ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ। ਹੁਣ ਇਹ ਜਿਹੜੀ ਸਪਿਰਿਟ ਖਾਲਸੇ ਦੇ ਅੰਦਰ ਬਿਲਟ ਇਨ ਸੀ ਕੱਲਾ ਕੱਲਾ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਜਿੱਥੇ ਅਸੀਂ ਬੈਠ ਗਏ ਜ਼ਮੀਨ ਦੇ ਉੱਤੇ ਉੱਥੇ ਹੀ ਸਾਡਾ ਤਖਤ ਹੈ, ਕਿਉਂਕਿ ਖਾਲਸਾ ਸੋਵਰਨ ਹੈ, ਅਕਾਲ ਪੁਰਖ ਤੋਂ ਬਿਨਾਂ ਉਹ ਕਿਸੇ ਦਾ ਭੈ ਨਹੀਂ ਮੰਨਦਾ ਹੈ। ਔਰ ਇਹੀ ਸਪਿਰਿਟ ਸੀ ਉਹ ਤੁਹਾਡੀ ਘੱਲੂਘਾਰਿਆਂ ਚੋਂ ਅਸੀਂ ਜਿੱਤ ਕੇ ਨਿਕਲੇ। ਲੋਕਾਂ ਦੇ ਲਈ ਘੱਲੂਘਾਰਾ ਮਰਨ ਦੀ ਥਾਂ ਹੈ, ਸਾਡੇ ਲਈ ਤਾਂ ਇਹ ਹੈ ਕਿ ਗੁਰੂ ਨੇ ਕਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ, ਸਿਰਾਂ ਦੇ ਮੁੱਲ ਪਏ ਤੇ ਅਸੀਂ ਉਸ ਚਾਅ ਦੇ ਨਾਲ ਚਿਹਰਿਆਂ ਤੇ ਲਾਲੀਆਂ ਨੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਔਰ ਉਸ ਸਾਰੇ ਚੋਂ ਜੇ ਕਹਿਣਾ ਹੋਏ ਕਿ ਫਰੋਮ ਕ੍ਰਾਸ ਟੂ ਕਰਾਊਨ, ਤਖਤੇ ਤੋਂ ਤਖਤ, ਜੇ ਇਹਨਾਂ ਲਫ਼ਜ਼ਾਂ ਦੀ ਠੀਕ ਪਰਿਭਾਸ਼ਾ ਦੇਖਣੀ ਹੋਏ ਤਾਂ ਫਿਰ ਸਿੱਖ ਕੌਮ ਦਾ ਇਤਿਹਾਸ 18ਵੀਂ ਸਦੀ ਦਾ ਖਾਸ ਤੌਰ ਤੇ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਔਰ 1849 ਤੱਕ ਸਰਕਾਰੇ ਖਾਲਸਾ ਜੀ ਉਹਦੇ ਥੱਲੇ ਉਹ ਸਾਡੀ ਕਲੈਕਟਿਵ ਪਾਤਸ਼ਾਹਤ ਪੰਥ ਦੀ, ਬੇਸ਼ੱਕ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਤੌਰ ਦੇ ਉੱਤੇ ਤੀਸਰੀ ਜਨਰੇਸ਼ਨ ਮਿਸਲਦਾਰ ਮਿਸਲ ਸ਼ੁਕਰ ਚੱਕੀਆ ਦਾ ਮੁਖੀ ਲਾਹੌਰ ਦੇ ਉੱਤੇ ਜਿਹੜਾ ਉਹ 1799 ਚ ਕਾਬਜ਼ ਹੁੰਦੇ ਨੇ, ਪਰ ਉਹ ਕਦੇ ਤਖਤ ਤੇ ਨਹੀਂ ਬੈਠੇ ਕਿਉਂਕਿ ਸਰਕਾਰੇ ਖਾਲਸਾ ਜੀਓ ਹੈ, ਜਿਹੜੇ ਤਖਤ ਦੇ ਉੱਤੇ ਖਾਲਸਾ ਹੈ, ਸਰਕਾਰੇ ਖਾਲਸਾ ਜੀਓ ਹੈ। 1849 ਚ ਸਾਡੀ ਉਹ ਸੋਵਰਨਿਟੀ ਨੂੰ ਅੰਗਰੇਜ਼ ਧੋਖੇ ਦੇ ਨਾਲ, ਇੱਕ ਵੱਖਰੀ ਕਹਾਣੀ ਹੈ ਜਿਸ ਨੂੰ ਸ਼ਾਹ ਮੁਹੰਮਦ ਨੇ ਬਿਆਨਿਆ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਜਦੋਂ ਅਸੀਂ ਖਾਲਿਸਤਾਨ ਦੇ ਕੇਸ ਦੀ ਗੱਲ ਕਰ ਰਹੇ ਹਾਂ ਤੇ 1849 ਤੋਂ ਆਲਮੋਸਟ 2023 ਤੱਕ ਕਿੰਨੇ 173-74 ਵਰਿਆਂ ਦੀ ਦਾਸਤਾਨ ਹੈ। ਇਹਦੇ 'ਚ ਦੋ ਗੁਲਾਮੀਆਂ ਜਿਹੜੀਆਂ ਫਰੰਗੀ ਦੀ ਔਰ 47 ਤੋਂ ਬਾਅਦ ਹਿੰਦੂ ਤਵੀਆਂ ਦੀ, ਇਸ ਦਾ ਜ਼ਿਕਰ। ਪਰ ਕੀ ਸਿੱਖਾਂ ਨੇ ਜੇ 1849 ਚ ਆਪਣੀ ਸੋਵਰਨਿਟੀ ਹਾਰੀ, ਅੰਗਰੇਜ਼ਾਂ ਦੇ ਪੇਟੇ ਪਈ, ਕੀ ਉਹ ਚੁੱਪ ਕਰਕੇ ਬੈਠ ਗਏ? ਕੀ ਉਹਨਾਂ ਨੇ ਮੰਨ ਲਿਆ ਕਿ ਵੀ ਅਸੀਂ 1% ਹੈ, 1.5% ਹੈ ਔਰ ਅਸੀਂ ਜਿਹੜਾ ਉਹ ਹੁਣ ਜੋ ਹੋ ਗਿਆ ਠੀਕ ਹੈ, ਅਸੀਂ ਆਪਣਾ ਰਾਜ ਭਾਗ ਕਰ ਲਿਆ, ਹੁਣ ਜੋ ਬਾਕੀਆਂ ਉਹਨਾਂ ਵਾਂਗ ਅਸੀਂ ਗੁਲਾਮੀ, ਜਿਵੇਂ ਰੈਸਟ
ਸਾਰੇ ਇੰਡੀਅਨਸ 1200-1400 ਸਾਲ ਤੋਂ ਕਬੂਲ ਹੀ ਰਹੇ ਸੀ? ਨਹੀਂ। ਫਿਰ ਜੇ ਤੁਸੀਂ 98 ਵਰੇ ਦੀ ਹਿਸਟਰੀ ਦੇਖੋਗੇ 1849 ਤੋਂ 1947 ਤੱਕ, ਔਰ ਸਰ ਕਰਮਜੀਤ ਸਿੰਘ ਜਿਹੜੇ ਬਹੁਤ ਵਧੀਆ ਜਿਹੜੇ ਨੇ ਜਰਨਲਿਸਟ ਨੇ, ਰਾਈਟਰ ਨੇ, ਕਿਸੇ ਵੇਲੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਵੀ ਰਹੇ, ਉਹਨਾਂ ਨੇ ਕੁਛ ਅਰਸਾ ਪਹਿਲਾਂ ਇੱਕ ਡਾਕੂਮੈਂਟ ਜਿਹੜਾ ਉਹਨਾਂ ਦਾ ਸਰਕੂਲੇਟ ਅਰਾਊਂਡ ਹੋ ਰਿਹਾ ਸੀ, ਉਸ ਦੇ ਵਿੱਚ ਉਹਨਾਂ ਨੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਜ਼ਿਕਰ ਕੀਤਾ ਕਿ ਵੀ ਕਿਵੇਂ ਸਿੱਖਾਂ ਨੇ 1849 ਤੋਂ ਬਾਅਦ ਹੁਣ ਤੱਕ ਰੈਫਰੈਂਡਮ 2020 ਦਾ ਉਹਨਾਂ ਨੇ ਫਾਈਨਲ 'ਚ ਹਵਾਲਾ ਦਿੱਤਾ ਕਿ ਆਪਣੀ ਇਸ ਸੋਵਰਨਿਟੀ ਦੀ ਲੜਾਈ ਨੂੰ ਜਾਰੀ ਰੱਖਿਆ। ਤੇ ਉਹਨਾਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਉਹ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੇ 1849 ਤੋਂ ਪਿੱਛੋਂ ਖਾਲਸਾ ਰਾਜ ਦੀ ਬਹਾਲੀ ਲਈ ਯਤਨ ਕੀਤੇ ਤੇ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਸਾਰਿਆਂ ਨੂੰ ਟ੍ਰਿਬਿਊਟ ਦਿੱਤੀ। ਹੁਣ ਭਾਈ ਮਹਾਰਾਜ ਸਿੰਘ ਪਹਿਲੀ ਆਵਾਜ਼ ਹੈ ਪੰਜਾਬ ਦੀ ਧਰਤੀ ਤੇ ਅੰਗਰੇਜ਼ ਦੇ ਖਿਲਾਫ ਬਗਾਵਤ ਦੀ। ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੁਸ਼ਿਆਰਪੁਰ ਦੇ ਸ਼ਾਮ 84 ਤੋਂ ਜਲਾਵਤਨ ਕਰਕੇ ਸਿੰਗਾਪੁਰ ਭੇਜਿਆ ਜਾਂਦਾ ਹੈ। 4-5 ਸਾਲ ਇੱਕ ਬੰਦ ਸੈੱਲ ਦੇ ਵਿੱਚ ਰੱਖ ਕੇ ਜਿਹੜਾ ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਸੋ ਇਹ ਬਿਗਨਿੰਗ ਸੀ ਅੰਗਰੇਜ਼ਾਂ ਨੂੰ, ਇਹ ਪਹਿਲੀ ਟੱਕਰ ਸੀ ਕਿ ਵੀ ਅਸੀਂ ਠੀਕ ਹੈ ਤੁਸੀਂ ਸਾਡੇ ਤੋਂ ਸਾਡੀ ਸੋਵਰਨਿਟੀ ਖੋਹ ਲਈ ਵਕਤੀ ਤੌਰ ਤੇ, ਪਰ ਅਸੀਂ ਸੋਵਰਨ ਹੀ ਹੈ। ਫਿਰ ਜਿਹੜਾ ਹੈ ਉਹਨਾਂ ਨੇ ਉਹ ਸਾਰੇ ਪੀਰੀਅਡ ਦੀਆਂ ਬਾਕੀ ਮੂਵਮੈਂਟਸ ਦੀ ਜੇ ਗੱਲ ਕਰੀਏ ਤੇ ਉਹ ਅਕਸਰ ਹੁੰਦੀਆਂ ਨੇ। ਉਹਦੇ 'ਚ ਬੇਸ਼ੱਕ ਮਹਾਰਾਜਾ ਦਲੀਪ ਸਿੰਘ ਦਾ ਆਪਣਾ ਯਤਨ ਸੀ ਰੂਸ ਦੇ ਜਿਹੜਾ ਉਹਨੂੰ ਮਿਲਣਾ ਪੀਟਰ ਨੂੰ, ਤੇ ਦੂਜਾ ਫਰਾਂਸ ਤੱਕ ਕਿਵੇਂ ਉਹਨੇ ਜਿਹੜਾ ਯਤਨ ਕੀਤਾ, ਉਹ ਭਾਵੇਂ ਫੇਲਡ ਅਟੈਂਪਟ ਨੇ ਲੇਕਿਨ ਉਹ ਵੀ ਉਸ ਆਪਣੇ ਸੋਵਰਨਿਟੀ ਦੀ ਗੱਲ ਕਰਦਾ। ਫਿਰ ਅਸੀਂ ਜੇ 19ਵੀਂ ਸਦੀ ਦੇ ਅਖੀਰ ਚੋਂ 20ਵੀਂ ਸਦੀ ਦੀ ਬਿਗਨਿੰਗ 'ਚ ਆ ਜਾਈਏ ਤੇ ਫਿਰ ਗਦਰ ਪਾਰਟੀ ਦੀ ਹਿਸਟਰੀ, ਭਾਵੇਂ ਉਹਨਾਂ ਨੂੰ ਇਹ ਸੋ ਕਾਲਡ ਰਾਸ਼ਟਰਵਾਦ ਦਾ ਭੂਤ ਵੀ ਚੰਬੜ ਜਾਂਦਾ ਕਿਉਂਕਿ, ਲੇਕਿਨ ਇੱਕ ਪਾਰਟ ਉਹਨਾਂ ਨੂੰ ਕਲੀਅਰ ਸੀ ਕਿ ਬਈ ਉਹ ਕਿਸੇ ਦੀ ਅਧੀਨਗੀ ਨਹੀਂ ਕਬੂਲਣਗੇ, ਅੰਗਰੇਜ਼ਾਂ ਦੀ ਗੁਲਾਮੀ ਉਹਨਾਂ ਨੇ ਨਹੀਂ ਕਬੂਲਣੀ ਹੈ। ਔਰ ਉਹ ਹਿਸਟਰੀ ਗਦਰੀ ਬਾਬਿਆਂ ਦੀ ਔਰ ਕਰਤਾਰ ਸਿੰਘ ਸਰਾਭਾ ਔਰ ਫਿਰ ਅਕਾਲੀ ਲਹਿਰ ਔਰ ਬੱਬਰ ਅਕਾਲੀ ਲਹਿਰ, ਉਹ ਸਾਰੀ ਹਿਸਟਰੀ ਦੀ। ਲੇਕਿਨ ਹੁਣ ਅਸੀਂ ਜੇ ਡਾਕੂਮੈਂਟਡ ਗੱਲ ਕਰੀਏ ਕਿ ਵੀ ਭਾਈ ਮਹਾਰਾਜ ਸਿੰਘ ਤੋਂ ਬਾਅਦ ਜੇ ਸਿੱਖ ਰਾਜ ਦੇ ਹਵਾਲੇ ਨਾਲ ਕੀ ਡਾਕੂਮੈਂਟੇਸ਼ਨ ਹੈ ਕਿ ਅਪ੍ਰੈਲ 1940 'ਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਇੱਕ ਮਸੌਦਾ ਤਿਆਰ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਸਿੱਖ ਸਟੇਟ ਵਿੱਚ ਆਉਣ ਵਾਲੇ ਇਲਾਕਿਆਂ ਦਾ ਜ਼ਿਕਰ ਕੀਤਾ ਸੀ। ਇਹ ਵੀ ਅਵੇਲੇਬਲ ਹੈ ਡਾਕੂਮੈਂਟ ਕਿ ਭਾਈ ਇਹ ਅਸੀਂ ਗੱਲ ਕਰ ਰਹੇ ਹਾਂ ਅਪ੍ਰੈਲ 1940 ਦੀ। ਹੁਣ ਅਪ੍ਰੈਲ 1940 ਕਿਉਂ ਇੰਪੋਰਟੈਂਟ ਹੈ? ਕਿਉਂਕਿ 23 ਮਾਰਚ 1940 ਨੂੰ ਲਾਹੌਰ ਦੇ ਵਿੱਚ, ਜਿਸ ਨੂੰ ਅੱਜ ਵੀ ਜਿਹੜਾ ਡੈਕਲੇਰੇਸ਼ਨ ਆਫ ਪਾਕਿਸਤਾਨ ਕਿਹਾ ਜਾਂਦਾ ਹੈ, ਇਹ ਕਾਇਦੇ ਆਜ਼ਮ ਵੱਲੋਂ ਪੇਸ਼ ਕੀਤਾ ਗਿਆ ਸੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦਾ ਜਦੋਂ ਕਲੇਮ ਆਇਆ ਤੇ ਇਹ ਅਪ੍ਰੈਲ 1940 ਦੇ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਜਿਹੜਾ ਕਲੇਮ ਹੈ ਉਹ ਵੀ ਬਰਾਬਰ ਦੇ ਉੱਤੇ ਸਾਹਮਣੇ ਰੱਖਿਆ। ਫਿਰ 20 ਜਿਹੜਾ ਹੈ ਉਹ 28 ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, 20 ਅਗਸਤ ਦੇ ਨੇੜੇ ਤੇੜੇ ਆਲ ਪਾਰਟੀ ਸਿੱਖ ਕਾਨਫਰੰਸ ਹੋਈ 1944 'ਚ। ਹੁਣ 1940 ਤੋਂ ਅਸੀਂ 1944 'ਚ ਜਾ ਰਹੇ ਹਾਂ। ਆਲ ਪਾਰਟੀ ਸਿੱਖ ਕਾਨਫਰੰਸ ਨੇ ਮਤਾ ਪਾਸ ਕੀਤਾ ਕਿ ਸਿੱਖ ਸਟੇਟ ਦੀ ਸਥਾਪਨਾ ਕੀਤੀ ਜਾਏ। ਅਕਤੂਬਰ 2 1944 'ਚ ਗਿਆਨੀ ਸ਼ੇਰ ਸਿੰਘ, ਇਹ ਇੱਕ ਬਹੁਤ ਵੱਡੇ ਜਿਹੜੇ ਨੇ ਅਕਾਲੀ ਲੀਡਰ ਹੋਏ, ਹਾਲਾਂ ਬਾਅਦ 'ਚ ਉਹਨਾਂ ਦੀ ਸ਼ਾਇਦ ਬਾਅਦ ਜਾਂ ਪਹਿਲਾਂ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਸਿੱਖਾਂ ਦਾ ਆਪਣਾ ਰਾਜ ਲਏ ਬਿਨਾਂ ਕੁਛ ਨਹੀਂ ਬਣਨਾ। ਸੋ ਉਹਨਾਂ ਨੇ 2 ਅਕਤੂਬਰ 1944 ਦੇ ਵਿੱਚ ਸਿੱਖ ਸਟੇਟ ਦੀ ਮੰਗ ਕੀਤੀ। ਫਿਰ ਜਿਹੜਾ ਮੁਹੰਮਦ ਅਲੀ ਜਿਨਾਹ ਦਾ ਹਵਾਲਾ ਦਿੱਤਾ ਉਹਨਾਂ ਨੇ ਕਿ 24 ਨਵੰਬਰ 1944 ਨੂੰ ਮੁਹੰਮਦ ਅਲੀ ਜਿਨਾਹ ਨੇ ਸਿੱਖ ਆਗੂਆਂ ਦੇ ਇੱਕ ਵਫਦ ਨੂੰ ਕਿਹਾ ਕਿ ਪਾਕਿਸਤਾਨ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਹੁਣ ਰੋਕ ਨਹੀਂ ਸਕੇਗੀ, ਇਸ ਲਈ ਸਿੱਖਾਂ ਨੂੰ ਵੀ ਹੁਣ ਸਿੱਖ ਸਟੇਟ ਦੀ ਮੰਗ ਕਰਨੀ ਚਾਹੀਦੀ ਹੈ। ਉਹਦੇ ਬਾਰੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਸਰ ਕਪੂਰ ਸਿੰਘ ਸਭ ਤੋਂ ਵੱਡੀ ਟੈਸਟੀਮਨੀ ਨੇ ਸਾਚੀ ਸਾਖੀ 'ਚ ਉਹਨਾਂ ਨੇ ਕੀ ਕਿਹਾ। ਹੁਣ 10 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪੇਸ਼ ਕੀਤਾ ਔਰ ਪਾਸ ਕੀਤਾ ਕਿ ਸਿੱਖ ਸਟੇਟ ਕਾਇਮ ਕੀਤੀ ਜਾਏ।
ਹੁਣ ਇਹ ਮਤਾ ਵੀ ਕੁੱਕੜ ਪਿੰਡ ਹੈ ਜਲੰਧਰ ਦੇ ਨੇੜੇ, ਉੱਥੋਂ ਉਹਨਾਂ ਦਾ ਨਾਮ ਵੀ ਹੈ ਜਿਨ੍ਹਾਂ ਨੇ ਪੇਸ਼ ਕੀਤਾ ਹੈ। ਔਰ ਇਹ 1946 ਦੀ ਅਸੀਂ ਗੱਲ ਕਰ ਰਹੇ ਹਾਂ, ਸਰਬਸੰਮਤੀ ਨਾਲ ਇਹ ਮਤਾ ਪਾਸ ਹੋਇਆ। 21 ਮਾਰਚ 1946 ਨੂੰ ਅਕਾਲੀ ਦਲ ਨੇ ਵੀ ਮਤਾ ਪਾਸ ਕੀਤਾ ਕਿ ਆਜ਼ਾਦ ਸਿੱਖ ਰਾਜ ਚਾਹੀਦਾ। 25 ਮਾਰਚ 1946 ਨੂੰ ਨੈਸ਼ਨਲਿਜ਼ਮ ਸਿੱਖ ਕਾਨਫਰੰਸ ਹੋਈ, ਉਹਨਾਂ ਨੇ ਵੀ ਸਿੱਖ ਸਟੇਟ ਦੀ ਮੰਗ ਕੀਤੀ। ਹੁਣ ਗਾਂਧੀ ਤੇ ਨਹਿਰੂ ਤੇ ਉਹਨਾਂ ਦੇ ਵਾਅਦਿਆਂ ਦੀ ਕਹਾਣੀ, ਨਹਿਰੂ ਦੀ ਖਾਸ ਤੌਰ ਤੇ 4 ਅਪ੍ਰੈਲ 1946 ਨੂੰ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਪ੍ਰੋਮਿਸ ਕੀਤਾ ਕਿ ਭਾਰਤ 'ਚ ਸਿੱਖਾਂ ਲਈ ਇੱਕ ਸੈਮਾਈ ਆਟੋਨੋਮਸ ਯੂਨਿਟ ਕਾਇਮ ਕੀਤਾ ਜਾਏਗਾ। ਇਹ ਉਹੀ ਲਫ਼ਜ਼ ਨੇ ਨਹਿਰੂ ਦੇ ਕਿ ਜਿਹਦੇ 'ਚ ਉਹਨੇ ਕਿਹਾ ਕਿ ਦਾ ਬਰੇਵ ਸਿੱਖਸ ਆਫ ਪੰਜਾਬ will be given a province in the north of India so that they may also be able to experience the glow of freedom। बड़े flowery words ने कि जी ਅਸੀਂ ਉੱਤਰ 'ਚ ਉਹਨਾਂ ਨੂੰ ਸੂਬਾ ਦੇਵਾਂਗੇ, ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ 4 ਅਪ੍ਰੈਲ 1946 ਦੇ ਵਿੱਚ ਹੈ। ਫਿਰ 6 ਜੁਲਾਈ 1944 ਨੂੰ ਫਿਰ ਨਹਿਰੂ ਨੇ ਵਾਅਦਾ ਕੀਤਾ ਕਿ ਜੇ ਸਿੱਖ ਭਾਰਤ ਸ਼ਾਮਲ ਹੋਣਾ ਮੰਨ ਲੈਣ ਤੇ ਉਹਨਾਂ ਨੂੰ ਭਾਰਤ ਦੇ ਵਿੱਚ ਸਪੈਸ਼ਲ ਸਟੇਟਸ ਪ੍ਰਦਾਨ ਕੀਤਾ ਜਾਏਗਾ। ਫਿਰ 3 ਅਪ੍ਰੈਲ 1947 ਨੂੰ ਪਟੇਲ ਨੇ ਐਲਾਨ ਕੀਤਾ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਵਿਦਨ ਸਿੱਖਸਤਾਨ ਲਫ਼ਜ਼ ਇਸਤੇਮਾਲ ਦਿੱਤਾ ਜਾਏਗਾ। ਹੁਣ ਇਹ ਸਾਰੇ ਹੀ 1947 ਤੱਕ ਪਹੁੰਚਦੇ ਆ ਜਿਹੜੇ ਡਾਕੂਮੈਂਟਡ ਨੇ। ਇਹਨਾਂ ਨੂੰ ਤੁਸੀਂ ਅੱਡ ਉਸ ਵੇਲੇ ਦੀਆਂ ਪਬਲੀਕੇਸ਼ਨਸ ਦੇ ਵਿੱਚ ਦੇਖ ਸਕਦੇ ਹੋ। ਫਿਰ 15 ਅਗਸਤ 1947 ਆ ਜਾਂਦਾ ਹੈ ਤੇ ਉਸ ਦਾ ਤਾਂ ਫਿਰ ਉਹੀ ਉਰਦੂ ਦਾ ਕਪਲੇਟ ਹੀ ਇਸ दौर ਦੀ ਕਹਾਣੀ ਬਿਆਨਦਾ ਹੈ कि वो वक्त भी देखा तारीख की घड़ियों ने जब लम्हों ने खता की सदियों ने सजा पाई। वो एक पार्ट। फिर 37 साल 47 ਤੋਂ 84 ਤੱਕ ਅਮਨਮਈ ਤਰੀਕੇ ਦੇ ਨਾਲ ਆਪਣੇ ਹੱਕ ਲੈਣ ਦੀ ਗੱਲ ਤੇ ਜਵਾਬ ਟੋਟਲ ਵਾਰ ਟੈਂਕਾਂ ਤੋਪਾਂ ਦੇ ਨਾਲ। ਔਰ ਸਿੱਖ ਨੇਸ਼ਨ ਉਹਨਾਂ ਦਾ ਫਿਜ਼ੀਕਲ ਹਿਸਟੋਰੀਕਲ ਸਪਿਰਿਚੁਅਲ ਹਰ ਜਿਹੜੀ ਟੋਟਲ ਵਾਰ 39 ਸਾਲ ਦੀ ਵਿੱਢੀ ਹੋਈ ਹੈ ਉਸ ਦੀ ਲਗਾਤਾਰਤਾ ਹੈ। ਔਰ ਉਹ ਫਾਈਨਲ ਵਾਟਰ ਸ਼ੈਡ ਸੀ। ਉਦੋਂ ਉਸ ਤੋਂ ਪਹਿਲਾਂ ਤੱਕ ਅਨੰਦਪੁਰ ਦਾ ਮਤਾ ਇੱਕ ਫਾਈਨਲ ਅਟੈਂਪਟ ਸੀ ਕਿ ਵੀ ਜੇ ਇਹਨਾਂ ਨੇ ਸਿੱਖਾਂ ਨੂੰ ਨਹੀਂ ਵੀ ਦਿੱਤਾ ਪ੍ਰੋਵਿੰਸ, ਚਲੋ ਇੰਡੀਅਨ ਕਨਸਟੀਟਿਊਸ਼ਨ 'ਚ ਇਸ ਕਿਸਮ ਦਾ ਕੁਝ ਹੋ ਜਾਏ ਕਿ 3 ਮਹਿਕਮੇ ਸੈਂਟਰ ਕੋਲ ਰਹਿਣ, ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਫੈਡਰਲ ਸਟਰਕਚਰ ਬਣੇ। ਹੁਣ ਆ ਸਾਰੀ ਡਿਮਾਂਡ ਕੀ ਚੱਲ ਰਹੀ ਆ ਜਿਹੜੀਆਂ 2024 ਦੀਆਂ ਚੋਣਾਂ ਲਈ ਦੋਨੋਂ ਧਿਰਾਂ, ਇੱਕ ਨੇ ਪਤਾ ਨਹੀਂ 30 ਪਾਰਟੀਆਂ ਇਕੱਠੀਆਂ ਕੀਤੀਆਂ, ਇੱਕ ਨੇ 32 ਕੀਤੀਆਂ, ਮੋਦੀ ਹੈ, ਰਾਹੁਲ ਗਾਂਧੀ ਹੈ, ਇੰਡੀਆ ਉਸ ਨੂੰ ਬਣਾ ਰਹੇ ਨੇ ਫੈਡਰਲ। ਅਨੰਦਪੁਰ ਦਾ ਮਤਾ ਇਹੀ ਸੀ। ਲੇਕਿਨ ਇਸ ਦਾ ਇੱਕੋ ਇੱਕ ਪਾਰਟ ਬੜਾ ਕਲੀਅਰ ਸੀ ਕਿ ਜੇ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਨੀਂਹ ਰੱਖੀ ਗਈ। 26 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਹੋਇਆ। ਖਾਲਿਸਤਾਨ ਦੀ ਮੰਗ ਤਾਂ ਉਹਦੇ 'ਚ ਹੀ ਸਾਹਮਣੇ ਆ ਗਈ, ਪਰ ਫਾਰਮਲੀ ਜਿਹੜੀ 5 ਮੈਂਬਰੀ ਪੰਥਕ ਕਮੇਟੀ ਐਲਾਨੀ ਗਈ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਉਹਨਾਂ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਕੌਮ ਦਾ ਨਿਸ਼ਾਨਾ ਜਿਹੜਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਰੱਖਿਆ। ਔਰ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਰੈਫਰੈਂਡਮ 2020 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਇਹ ਵੀ ਉਸ ਸਟਰਗਲ ਦੀ ਕੰਟੀਨਿਊਟੀ ਹੈ। ਇਹਨੇ ਵੇ ਰੋਡ ਮੈਪ ਬਣ ਗਿਆ ਡਾਇਸਪੋਰਾ ਸਿੱਖਾਂ ਦੀ ਵਿਲ ਦਰਸਾਉਣ ਦਾ, ਜਿਹੜਾ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਤੇ ਇੱਕ ਪ੍ਰੈਸ਼ਰ ਵੀ ਬਿਲਟ ਕਰਦਾ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਪ੍ਰੈਸ਼ਰ ਬਿਲਟ ਹੋਏਗਾ। ਇੰਡੀਅਨ ਸਟੇਟ ਵੀ ਐਕਸਪੋਜ਼ ਹੋਈ ਹੈ ਕਿ ਕਿਵੇਂ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਇੰਡੀਆ ਇੱਕ ਰੋਗ ਸਟੇਟ ਵਾਂਗ ਬਿਹੇਵ ਕਰ ਰਹੀ ਹੈ ਕਿ ਕਿਵੇਂ ਉਹਨਾਂ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ। ਲਾਹੌਰ 'ਚ ਪੰਜਵੜ ਦਾ, ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ, ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ, ਔਰ ਉਸ ਸਾਰੇ ਤੋਂ ਬਾਅਦ ਜਿਸ ਕਿਸਮ ਦਾ ਪ੍ਰੋਪੇਗੈਂਡਾ ਔਰ ਦੂਸਰਾ ਮਿੱਥਿਆ ਹੋਇਆ। ਸੋ ਰੈਫਰੈਂਡਮ 2020 ਆਪਣੇ ਆਪ ਦੇ ਵਿੱਚ ਇੱਕ ਜਵਾਬ ਹੈ ਡਾਇਸਪੋਰਾ ਸਿੱਖਾਂ ਦਾ। ਔਰ ਜਿਵੇਂ ਲੇਟੈਸਟ ਜਿਹੜੀਆਂ ਵੀਕਐਂਡ ਦੇ ਉੱਤੇ ਵੋਟਾਂ ਗੁਰਦੁਆਰਾ ਸਾਹਿਬ ਮਾਲਟਨ ਟੋਰਾਂਟੋ 'ਚ ਪੈਂਦੀਆਂ ਨੇ, ਉਹ ਆਪਣੇ ਆਪ ਦੇ ਵਿੱਚ ਰਿਸਪੌਂਸ ਹੈ। ਸੋ ਇਹ ਉਹਦਾ ਕ੍ਰੋਨੋਲੋਜੀਕਲ ਆਰਡਰ ਜਿਹਨੂੰ ਕਿਹਾ ਜਾਂਦਾ ਉਹ ਇਹ ਹੈ, ਇਹ ਦੱਸਣ ਦੇ ਲਈ ਕਿ ਸਿੱਖਾਂ ਨੇ ਕਦੇ ਵੀ, ਬੇਸ਼ੱਕ ਗੁਲਾਮੀਆਂ ਅਸੀਂ ਇੱਕ ਚੋਂ ਦੂਜੀ 'ਚ ਆ ਗਏ, ਨਾ ਤਾਂ ਫਰੰਗੀ ਦੇ ਸਾਹਮਣੇ ਸਿੱਖਾਂ ਨੇ
ਆਪਣੀ ਸੋਵਰਨਿਟੀ ਕੰਪਰੋਮਾਈਜ਼ ਕੀਤੀ ਜੀ ਤੇ ਨਾ ਹੀ 1947 ਤੋਂ ਬਾਅਦ ਸਿੱਖਾਂ ਨੇ ਆਪਣਾ ਸੋਵਰਨਿਟੀ ਦਾ ਕਲੇਮ ਛੱਡਿਆ। ਬਿਲਕੁਲ। ਰਾਦਰ ਹੁਣ ਤੇ ਬਿਲਕੁਲ ਕਲੀਅਰ ਲਾਈਨ ਦੇ ਉੱਤੇ ਜਿਹੜਾ ਹੈ ਉਹ ਖਾਲਿਸਤਾਨ ਦਾ ਆਪਣਾ ਨਿਸ਼ਾਨਾ ਜਿਸ ਦੇ ਲਈ ਕੌਮ ਲੜ ਰਹੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਖਾਸ ਤੌਰ ਤੇ ਜਿਹੜੀ ਯੰਗਰ ਜਨਰੇਸ਼ਨ ਜਿਨ੍ਹਾਂ ਨੂੰ ਇਹ ਲੱਗਦਾ ਵੀ ਆਲ ਆਫ ਅ ਸਡਨ ਇਹ ਕਿੱਥੋਂ ਲਫ਼ਜ਼ ਖਾਲਿਸਤਾਨ ਆ ਗਿਆ, ਖਾਲਿਸਤਾਨ ਕਦੇ ਗਿਆ ਹੀ ਨਹੀਂ ਕਿਤੇ ਵੀ। ਇਹ ਵੱਖਰੀ ਗੱਲ ਹੈ ਕਿ ਵਕਤਨ ਬਾ ਵਕਤਨ ਉਸ ਨੂੰ ਅੱਡ-ਅੱਡ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੇ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ 90% ਸਿੱਖ ਫੈਂਸ ਸਿਟਰ ਹਨ। ਉਹ ਖਾਲਿਸਤਾਨ ਦੇ ਹੱਕ ਜਾਂ ਵਿਰੋਧ ਦੋਵੇਂ ਪਾਸੇ ਭੁਗਤ ਸਕਦੇ ਹਨ। ਸਾਡੇ ਯੂਕੇ ਤੋਂ ਵਿਊਅਰ ਜਿਹੜੇ ਨੇ ਸੁਖਵਿੰਦਰ ਸਿੰਘ ਥਾਂਦੀ ਜੀ ਨੇ ਇਹਨਾਂ 90% ਫੈਂਸ ਸਿਟਰ ਨੂੰ ਬਿਆਨ ਦਿਆਂ ਕਿਰਦਾਰ, ਰਾਹ, ਵਿਚਾਰ ਇਸ ਪੈਮਾਨੇ ਨੂੰ ਵਰਤਣ ਲਈ ਕਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਮਾਣ ਵੀ ਮਹਿਸੂਸ ਹੁੰਦਾ ਹੈ ਕਿ TV 84 ਇੱਕੋ ਪਲੇਟਫਾਰਮ ਹੈ ਜਿਹਦੇ ਰਾਹੀਂ ਸਿੱਖ ਵਿਚਾਰਵਾਨ, ਵਿਦਵਾਨ, ਬੁੱਧੀਵਾਨ ਆਪਣੇ ਥਾਟਸ ਨੂੰ ਬਾਕੀਆਂ ਦੇ ਨਾਲ ਸ਼ੇਅਰ ਕਰ ਸਕਦੇ ਨੇ। ਜੀ ਉਸ ਦੇ ਵਿੱਚ ਭਾਵੇਂ ਡਾਈਸੈਂਟਿੰਗ ਵਿਊ ਵੀ ਹੋਇਆ ਸੀ ਉਹਨੂੰ ਐਨਕਰੇਜ ਕਰਦੇ ਹਾਂ ਕਿਉਂਕਿ ਅਲਟੀਮੇਟਲੀ ਕੌਮਾਂ ਦੀ ਤਕਦੀਰ ਕੋਈ ਇੱਕ ਬੰਦਾ ਨਹੀਂ ਬਦਲਦਾ। ਜਦੋਂ ਗੁਰੂ ਸਾਹਿਬਾਨ ਨੇ ਸੰਗਤ ਦਾ ਕਾਨਸੈਪਟ ਦਿੱਤਾ ਜਾਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਜੀ 2 ਮਾਈਂਡਸ ਆਰ ਬੈਟਰ ਦੈਨ 1 ਤੇ ਸਾਡੇ ਤਾਂ ਉਸ ਨੂੰ ਕਲੈਕਟਿਵ ਵਿਜ਼ਡਮ ਦੇ ਵਿੱਚ ਕਿਉਂਕਿ ਹੋਣੀ ਵੀ ਕਲੈਕਟਿਵ ਹੈ, ਸਰਬੱਤ ਖਾਲਸਾ ਦੀ ਗੱਲ ਹੈ ਔਰ ਪੰਥ ਨੇ ਜਦੋਂ ਆਪਣਾ ਪਹਿਲਾ ਰਾਜ ਭਾਗ ਵੀ ਸਥਾਪਿਤ ਕੀਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ 1710 ਦੇ ਵਿੱਚ ਤੇ ਉਹ ਵੀ ਗੁਰੂ ਨੂੰ ਸਮਰਪਿਤ ਸੀ, ਕਲੈਕਟਿਵ ਪੰਥ ਦਾ ਸੀ। ਹਾਲਾਂਕਿ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਪਹਿਲਾ ਬਾਦਸ਼ਾਹ ਜਾਂ ਮੈਂ ਨਾ ਹਮੇਸ਼ਾ ਹੁੰਦਾ ਹੈ ਕਿ ਤੁਸੀਂ ਤਾਂ ਉਸ ਬੇਸਿਕ ਕਾਨਸੈਪਟ ਨੂੰ ਹੀ ਖਤਮ ਕਰ ਰਹੇ ਹੋ। ਬੰਦਾ ਸਿੰਘ ਤਾਂ ਬਾਦਸ਼ਾਹ ਤਾਂ ਦੂਰ ਦੀ ਗੱਲ, ਉਹਨੇ ਤਾਂ ਕੋਈ ਅਹੁਦਾ ਵੀ ਨਹੀਂ ਸੀ ਲਿਆ ਕਿਉਂਕਿ ਉਸ ਰਾਜ ਨੂੰ ਸਮਰਪਿਤ ਹੀ ਗੁਰੂ ਸਾਹਿਬਾਨ ਨੂੰ ਕੀਤਾ ਗਿਆ ਸੀ। ਜੇ ਸਿੱਕਾ ਚੱਲਿਆ ਤੇ ਸਿੱਕੇ ਤੇ ਅਲਫਾਜ਼ ਸੀ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ ਗਿਆ ਸੀ। ਦੋ ਜਹਾਨਾਂ 'ਚ ਸਿੱਕਾ ਚਲਾਇਆ ਗੁਰੂ ਨਾਨਕ ਦੀ ਤੇਗ ਔਰ ਫਤਿਹ ਜਿਹੜੀ ਹੈ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਸਾਨੂੰ ਨਸੀਬ ਹੋਈ ਹੈ। ਔਰ ਇਹੀ ਜੇ ਰਾਇਲ ਸਟੈਂਪ ਸੀ ਸ਼ਾਹੀ ਮੋਹਰ ਤੇ ਉਸ ਦੇ ਉੱਤੇ ਅਲਫਾਜ਼ ਸੀ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਕਿ ਸਾਨੂੰ ਦੇਗ ਤੇਗ ਫਤਿਹ ਜਾਂ ਟੁੱਟ ਬਖਸ਼ਿਸ਼ਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਸੋ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਬਈ ਸਿੱਖਾਂ ਦੇ ਵਿੱਚ ਜਿਹੜਾ ਲੀਡਰਸ਼ਿਪ ਦਾ ਕਾਨਸੈਪਟ ਵੀ ਹੈ ਉਹ ਕਲੈਕਟਿਵ ਲੀਡਰਸ਼ਿਪ ਦਾ, ਕੋਈ ਇੰਡੀਵਿਜੂਅਲ ਬੰਦਾ ਜਾਂ ਜਥੇਬੰਦੀ ਜਾਂ ਕੋਈ ਹੋਰ ਕਿਸੇ ਪੀਰੀਅਡ 'ਚ ਵੀ ਇਹ ਸਮਝੇ ਕਿ ਉਹ ਬੇੜਾ ਪਾਰ ਉਹਨੇ ਲਾਇਆ ਹੈ ਜਾਂ ਉਹ ਲਾ ਇਹ ਗੱਲ ਗਲਤ ਹੈ। ਰਾਦਰ ਜਦੋਂ ਅਸੀਂ ਇੱਕ ਦੇ ਉੱਤੇ ਟੇਕ ਕਰਕੇ ਬੈਠੇ ਤੇ ਨਤੀਜਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਸੀ ਸਰਬੱਤ ਖਾਲਸਾ ਪਾਸੇ ਰਹਿ ਗਿਆ, ਪੈਲਸ ਆ ਗਿਆ, ਪੈਲਸ ਇੰਟਰੀਗ ਇੱਕ ਦੇ ਜਾਣ ਨਾਲ ਸਾਰਾ ਲਾਈਕ ਹਾਊਸ ਆਫ ਕਾਰਡਸ ਡਿੱਗ ਪੈਂਦਾ। ਉਹੀ ਹਾਲ ਜੇ ਮਾਸਟਰ ਤਾਰਾ ਸਿੰਘ ਦੇ ਉੱਤੇ ਇੰਨਾ ਫੇਥ ਇੰਨਾ ਫਲਾਣਾ ਦੂਜਾ ਅਸੀਂ 47 ਦੇ ਦੌਰ 'ਚ ਦੇਖਦੇ ਹਾਂ ਵੀ ਅਲਟੀਮੇਟਲੀ ਕੀ ਹੋਇਆ। ਸੋ ਅਲਟੀਮੇਟਲੀ ਇਹ ਜਿਹੜਾ ਕਲੈਕਟਿਵ ਥਿੰਕਿੰਗ 'ਚੋਂ ਹੀ ਸਾਡਾ ਪਾਰਟ ਨਿਕਲਦਾ ਹੈ। ਸਾਡੇ ਵੀਰ ਸੁਖਵਿੰਦਰ ਸਿੰਘ ਥਾਂਦੀ ਜਿਹੜੇ ਬੜੇ ਸੁਲਝੇ ਹੋਏ ਵੀ ਨੇ, ਵਿਚਾਰਵਾਨ ਨੇ ਔਰ ਵਕਤ ਕੱਢ ਕੇ ਸਾਨੂੰ ਲਿਖਦੇ ਵੀ ਨੇ। ਔਰ ਅਸੀਂ ਜਦੋਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ
ਕਿ 5% ਕਿਸੇ ਵੀ ਦੌਰ ਦੇ ਵਿੱਚ ਐਕਟਿਵਿਸਟ ਹੁੰਦੇ ਨੇ, ਅੱਜ ਦੇ ਕੰਟੈਕਸਟ ਵੀ ਖਾਲਿਸਤਾਨ ਦੇ 5% ਰਜਿਸਟਰਡ ਬੇਈਮਾਨ ਨੇ, ਜੀ ਜਿਨ੍ਹਾਂ ਨੇ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ 'ਚ ਸਨ ਉਹਨਾਂ ਦਾ ਉਹੀ ਰੋਲ ਸੀ। 90% ਜਿਹੜੇ ਨੇ ਉਹ ਵਾਰਡ ਦੇ ਉੱਤੇ ਬੈਠੇ ਹੁੰਦੇ ਫੈਂਸੇਟਰ, ਉਹ ਵਿੱਚ ਵੀ ਡਿੱਗ ਸਕਦੇ ਨੇ, ਖੇਤ ਦੇ ਬਾਹਰ ਵੀ ਡਿੱਗ ਸਕਦੇ ਨੇ, ਉਹ ਰਜਿਸਟਰਡ ਬੇਈਮਾਨਾਂ ਦੇ ਵੀ ਢਹਿ ਚੜ ਜਾਂਦੇ ਨੇ ਔਰ ਐਕਟਿਵਿਸਟ ਦੇ ਨਾਲ ਵੀ ਖਲੋ ਜਾਂਦੇ ਨੇ। ਸੋ ਉਹਨਾਂ ਨੇ ਇਸ ਦੇ ਉੱਤੇ ਹੀ ਜਿਹੜਾ ਇਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਲਿਖਿਆ। ਤੁਹਾਨੂੰ ਵੀ ਉਹਨਾਂ ਨੇ ਫਤਿਹ ਬੁਲਾਈ, ਉਹਨਾਂ ਨੇ ਕਿਹਾ ਕਿ ਵੀ ਆਸ ਹੈ ਤੁਹਾਡੀ ਸਾਰੀ TV 84 ਦੀ ਟੀਮ ਤੇ ਤੁਸੀਂ ਚੜ੍ਹਦੀ ਕਲਾ 'ਚ ਹੋਗੇ। Dr. Sahab, time and again you have been mentioning a lot about 90% fence sitters regularly on your programs. Just wanted to elaborate a few points in this context. It is the character of these 90% who have to make a choice by introspecting within and then contemplate on their decision making going forward if they make the right choice. Character determines choice further determines contemplation or thought process. So ਉਹਨਾਂ ਨੇ ਤਿੰਨਾਂ ਚੀਜ਼ਾਂ ਨੂੰ ਜੋੜਿਆ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ 90% ਫੈਂਸ ਸਿਟਰ ਨੇ ਇਹ ਆਪਣੇ ਆਪ ਦੇ ਵਿੱਚ ਪਹਿਲਾਂ ਤਾਂ ਦੇਖਣ ਕਿ ਭਾਈ ਇਹਨਾਂ ਦਾ ਕਿਰਦਾਰ ਕੀ ਹੁੰਦਾ ਹੈ, ਕਰੈਕਟਰ ਦਾ ਲਫ਼ਜ਼ ਕਿਰਦਾਰ ਹੈ, ਰਾਹ ਚੋਇਸ ਕੀ ਹੈ, ਔਰ ਤੀਸਰਾ ਕੰਟੈਂਪਲੇਸ਼ਨ ਜਿਹਨੂੰ ਅਸੀਂ ਪੰਜਾਬੀ 'ਚ ਵਿਚਾਰ ਕਵਾਂਗੇ ਕਿ ਔਰ ਉਹਨਾਂ ਨੇ ਪਹਿਲੇ ਨੂੰ ਬਿਆਨਦਿਆਂ ਕਿਹਾ ਹੈ ਕਿ our ancestors put everything at stake to uphold the parameters of character as ordained by our gurus। ਕਿ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਹਰ ਚੀਜ਼ ਦਾਅ ਤੇ ਲਾ ਦਿੱਤੀ ਕਿਉਂਕਿ ਉਹਨਾਂ ਨੇ ਉਸ ਕਿਰਦਾਰ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਜੋ ਗੁਰੂ ਸਾਹਿਬਾਨ ਨੇ ਇੱਕ ਸਿੱਖ ਦਾ ਮਿਥਿਆ ਸੀ। Character of Sikhs was paramount in establishing a sovereign ਸਰਕਾਰੇ ਖਾਲਸਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦਾ ਜੀਵਨ ਜਿਹਨੂੰ ਅਸੀਂ ਪ੍ਰੈਕਟੀਕਲ ਲਾਈਫ ਕਹਿੰਦੇ ਹਾਂ, ਬਾਣੀ ਔਰ ਬਾਣਾ ਅੰਦਰੋਂ ਔਰ ਬਾਹਰੋਂ ਸਮਰਪਿਤ ਗੁਰੂ ਦੇ ਉੱਤੇ ਫੇਥ ਈਮਾਨ, ਉਹਨਾਂ ਨੇ ਹੀ ਸਰਕਾਰੇ ਖਾਲਸਾ ਐਸਟੈਬਲਿਸ਼ ਕੀਤੀ। ਓਵਰ ਟਾਈਮ especially post 1947 Indian state set a narrative to assassinate the character of Sikhs whenever they stood up for their rights। ਕਿ 47 ਤੋਂ ਬਾਅਦ ਜਦੋਂ ਵੀ ਸਿੱਖ ਆਪਣੇ ਹੱਕਾਂ ਲਈ ਖਲੋਤੇ, ਕਿਰਦਾਰ ਕੁਸ਼ੀ ਭਾਰਤੀ ਹਾਕਮਾਂ ਨੇ ਇੱਕ ਨੈਰੇਟਿਵ ਸਿਰਜ ਕੇ ਕਰਨ ਦੀ ਕੋਸ਼ਿਸ਼ ਕੀਤੀ। Sikhs with no morals were given recognition and titles, Badal, Byanta, etc. instead of our shaheeds who lived their lives as devoted Sikhs of the Guru। ਰਾਦਰ ਉਹਨਾਂ ਨੂੰ ਆਤੰਕਵਾਦੀ, ਅਲਗਾਵਾਦੀ, ਉਗਰਵਾਦੀ ਬਣਾਇਆ ਔਰ ਇਹ ਬੇਅੰਤੇ, ਬਾਦਲ, ਭਗਵੰਤ ਮਾਨ ਔਰ ਸੁਖਬੀਰ ਬਾਦਲ, ਇਹ ਸਾਰੀ ਨਸਲ ਜਿਹੜੀ ਹੈ ਇਹਨਾਂ ਨੂੰ ਨਵਾਜਿਆ ਗਿਆ ਇਹ ਦੱਸਣ ਦੇ ਲਈ ਕਿ ਇਹ ਬਹੁਤ ਦੇਸ਼ ਭਗਤ ਨੇ। True characters of our Shaheed was put under a scanner to create doubts and confusion in the minds of our next generation so that Sikhs never ever come out of this modern day enslavement। ਕਿ ਵੀ ਉਹਨਾਂ ਨੇ ਸਾਡੇ ਸ਼ਹੀਦਾਂ ਦੀ ਕਿਰਦਾਰਕੁਸ਼ੀ ਕਰਕੇ ਖਾਸ ਤੌਰ ਤੇ ਯੰਗਰ ਜਨਰੇਸ਼ਨ 'ਚ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਕਦੇ ਵੀ ਸਿੱਖ ਇਹਨਾਂ ਦੀ ਗੁਲਾਮੀ ਦੇ ਜੂੜੇ 'ਚੋਂ ਬਾਹਰ ਨਾ ਆ ਸਕਣ। Cold-blooded assassination of Shaheed Bhai Hardeep Singh Nijjar has once again rekindled the debate about character of Sikhs, which is to never give in and stand up against injustice. Such historic events do tend to sway characters of the undecided 90% which does strengthen future movements। ਹੁਣ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਉਹਨਾਂ ਦਾ ਕਿਰਦਾਰ ਖੂਬਸੂਰਤੀ ਦੇ ਨਾਲ ਸਾਹਮਣੇ ਆਇਆ ਔਰ ਭਾਈ ਸਵਿੰਦਰ ਸਿੰਘ ਕਹਿੰਦੇ ਨੇ ਕਿ ਇਹ ਇਸ ਕਿਸਮ ਦੇ ਮੌਕੇ ਨੇ ਜਦੋਂ ਕਿ ਇਸ ਚੋਂ ਇਹ ਨਿਕਲਿਆ ਵੀ ਸਿੱਖ ਕਦੇ ਵੀ ਜ਼ੁਲਮ ਤੋਂ ਘਬਰਾਉਂਦੇ ਨਹੀਂ ਨੇ, ਕਦੇ ਉਹਦੇ ਸਾਹਮਣੇ ਉਹ ਆਤਮ ਸਮਰਪਣ ਨਹੀਂ ਕਰਦੇ, ਨੈਵਰ ਗਿਵ ਇਨ, ਔਰ ਇਨਜਸਟਿਸ ਦੇ ਅਨਿਆਂ ਧੱਕੇ ਦੇ ਖਿਲਾਫ ਖਲੋਂਦੇ ਨੇ ਕਿ ਵੀ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਜਿਹੜਾ 90% ਫੈਂਸ ਸਿਟਰ ਹੈ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਅਸੀਂ ਆਸ ਕਰਦੇ ਹਾਂ ਵੀ 90% ਚੋਂ ਚਲੋ 20-25% ਹੀ ਇਹ ਸਮਝ ਲੈਣ ਔਰ ਉਹ ਐਕਟਿਵਿਸਟ ਵਾਲੇ ਜਿਹੜਾ ਕੈਟਾਗਰੀ 'ਚ ਆ ਜਾਣ। ਦੂਸਰਾ ਉਹਨਾਂ ਨੇ ਕਿਹਾ ਚੋਇਸ, ਰਾਹ। ਬਿਲਕੁਲ। Character of an individual will determine the choice of an individual, the choice an individual makes। ਕਿਰਦਾਰ ਚੋਂ ਹੀ
ਤੁਹਾਡਾ ਰਾਹ ਨਿਕਲਦਾ, ਜਦੋਂ ਤੁਹਾਡੇ ਅੰਦਰ ਇੱਕ ਕਿਰਦਾਰ ਬਣਦਾ, ਇੱਕ ਕਰੈਕਟਰ ਸਿਰਜਿਆ ਜਾਂਦਾ ਹੈ, ਉਸ ਚੋਂ ਤੁਸੀਂ ਆਪਣੀ ਜ਼ਿੰਦਗੀ ਦੇ ਮਿਸ਼ਨ ਜਾਂ ਰਸਤੇ ਨੂੰ ਤੈਅ ਕਰਦੇ ਹੋ। ਐਜ਼ ਸ਼ਹੀਦ ਭਾਈ ਦੀਪ ਸਿੰਘ ਸਿੱਧੂ frequently quoted ਕੁਦਰਤ ਦਾ ਵਰਤਾਰਾ in his talks, with time the choice has got clearer for these 90% who are still undecided. All regional parties in Punjab have failed Sikh interest miserably time and again. Ongoing floods is another red flag for gross incompetence, and Punjab being denied its dues under riparian water rights. The choices those 90% Sikhs in the context are left with now are, ਉਹਨਾਂ ਨੇ ਕਿਹਾ, ਦੀਪ ਸਿੱਧੂ ਨੂੰ ਕੋਟ ਕੀਤਾ ਕਿ ਉਹ ਜਿਹੜਾ ਕਹਿੰਦੇ ਸੀ ਵੀ ਕੁਦਰਤ ਦਾ ਵਰਤਾਰਾ ਕਿ ਕਿਵੇਂ ਕੁਦਰਤ ਤੁਹਾਨੂੰ ਫਿਰ ਕਿਸ ਪਾਸੇ ਨੂੰ ਲੈ ਆਉਂਦੀ ਹੈ, ਔਰ ਉਹਨਾਂ ਨੇ ਕਿਹਾ ਕਿ ਜਿਹੜੇ 90% ਨੇ ਉਹਨਾਂ ਨੂੰ ਨਜ਼ਰ ਆਉਣਾ ਚਾਹੀਦਾ ਹੈ ਕਿ ਖੇਤਰੀ ਪਾਰਟੀਆਂ ਨੇ ਕਿਵੇਂ ਫੇਲ ਕੀਤਾ, ਫਲੱਡਸ ਉਹਦੀ ਉਦਾਹਰਣ ਹੈ, ਔਰ ਇਹਦੇ ਤੇ ਜਿਹੜਾ ਕਿਵੇਂ ਪੰਜਾਬ ਨੂੰ ਉਹਦੇ ਰਾਈਪੇਰੀਅਨ ਹੱਕਾਂ ਤੋਂ ਡਿਨਾਈ ਕੀਤਾ ਗਿਆ। ਔਰ ਅੱਗੋਂ ਉਹਨਾਂ ਨੇ 3-4 ਨੁਕਤੇ ਦਿੱਤੇ ਨੇ ਕਿ ਵੀ 2-3 ਕਿ ਇਹ 90% ਅਨਡਿਸਾਈਡਡ ਡਿਸਾਈਡ ਕਰਨ। A, do nothing, go with the narrative set by the Indian state and become modern slaves of RSS Hindu Rashtra in the coming years। ਕਿ ਜੋ ਸਰਕਾਰ ਕਹਿ ਰਹੀ ਹੈ ਉਹਨੂੰ ਮੰਨੋ, RSS ਦੀ ਅਧੀਨਗੀ ਕਬੂਲੋ, ਉਹਨਾਂ ਦੇ ਗੁਲਾਮ ਬਣੋ। ਫਿਰ ਦੂਸਰਾ ਕੀ ਹੈ, ਇੱਕ ਤਾਂ ਇਹ ਹੈ ਵੀ ਗੁਲਾਮੀ ਕਬੂਲ ਲਓ, ਠੀਕ ਹੈ ਬਣ ਜਾਓ ਹਿੰਦੂ, ਕੋਈ ਜ਼ਰੂਰੀ ਨਹੀਂ ਕਿ ਉਹ ਹਿੰਦੂ ਬਣਾਉਣ ਲਈ ਉਹਨਾਂ ਨੇ ਹਰ ਇੱਕ ਦੀਆਂ ਪੱਗ ਲਾਣੀ ਹੈ, ਉਹਨਾਂ ਨੂੰ ਤਾਂ ਸੂਟ ਕਰਦੇ ਨੇ ਉਹ ਪਹਿਲਾਂ ਕਿਹੜੇ ਮੈਂਟਲ ਤੁਸੀਂ ਐਕਸੈਪਟ ਕਰ ਲਓ ਕਿ ਤੁਸੀਂ B ਕਲਾਸ ਹੋ ਔਰ ਤੁਸੀਂ ਹਿੰਦੂ ਤੋਂ ਬਾਅਦ ਦਾ ਹਿੱਸਾ ਹੋ। ਤੇ ਦੂਸਰਾ ਰਸਤਾ ਹੈ ਰਾਈਜ਼ ਅਪ ਟੂ ਦਾ ਓਕੇਜ਼ਨ, introspect their lost characters, stand up to injustice and make the right choices to fight for an independent sovereign nation of Kharistan, where principles of Miri and Piri dictate our contemplation and support the referendum on independence। उन्होंने कहा दूसरा रास्ता ये है, पहला तो गुलामी कबूलो, दूजा खलोवो धक्के दे खिलाफ और मीरी पीरी दे सिद्धांत दे उत्ते पहरा दिओ और इस दे उत्ते जिहड़ा है विचार करके और रेफरेंडम जिहड़ा ऑनगोइंग है और मतलब खालिस्तान दी आज़ादी उस दे लई खलोवो। तीसरा उन्होंने क्या कंटेंपलेशन, विचार। कंटेंपलेशन ओनली कम्स विद सॉवरन थिंकिंग। जे तुहाडी सोच आज़ाद है उदों ही तुसी गंभीर विचार वाल अपने ਜਿਹੜੀ ਹੈ ਸੋਚ ਨੂੰ ਮੋੜ ਸਕਦੇ ਹੋ। ਬਿਲਕੁਲ। ਐਨਸਲੇਵਡ ਮਾਈਂਡਸੈਟ ਨੈਵਰ ਲੀਡਸ ਟੂਵਰਡਸ ਕੰਟੈਂਪਲੇਸ਼ਨ। ਜਿਹਨੇ ਮਾਨਸਿਕ ਜਾਂ ਜ਼ਿਹਨੀ ਗੁਲਾਮੀ ਕਬੂਲੀ ਹੋਈ ਹੈ ਉਹ ਤਾਂ ਸੁਤੰਤਰ ਵਿਚਾਰ ਕਰ ਹੀ ਨਹੀਂ ਸਕਦਾ ਹੈ। ਵੀ ਸਿੱਖਸ ਐਜ਼ ਏ ਕਮਿਊਨਿਟੀ ਐਂਡ ਰਿਲੀਜਨ ਨੀਡ ਟੂ ਲੁੱਕ ਇਨਟੂ ਲੌਬਿੰਗ ਆਵਰ ਇੰਟਰਸਟ ਐਟ ਦ ਹਾਈਐਸਟ ਲੈਵਲ ਇਨ ਵਰਲਡਸ ਜੀਓਪੋਲਿਟਿਕਸ। ਕਿ ਜੋ ਤਬਦੀਲ ਹੋ ਰਹੀ ਜੀਓਪੋਲਿਟਿਕਸ ਹੈ ਉਹਦੇ 'ਚ ਅਸੀਂ ਐਜ਼ ਏ ਪੀਪਲ ਦੁਨੀਆ ਭਰ ਦੇ ਵਿੱਚ ਆਪਣੀ ਲੌਬੀ ਕਰੀਏ। ਲੌਬਿੰਗ ਐਂਡ ਐਕਟਿਵਿਜ਼ਮ ਨੀਡਸ ਟੂ ਬਿਕਮ ਦਾ ਫਲਕਰਮ ਆਫ ਆਵਰ ਡੈਮੋਕ੍ਰੈਟਿਕ ਮੂਵਮੈਂਟ ਨਾਓ। ਕਿ ਜੇ ਉਸ ਦਾ ਕੋਈ ਆਧਾਰ ਬਣਨਾ ਹੈ, ਜੇ ਇਸ ਦੇ ਉੱਤੇ ਜਿਹੜਾ ਤੁਸੀਂ ਕੋਈ ਕਿੱਲਾ ਕੱਢਣਾ ਹੈ ਕਿਸੇ ਪਾਸੇ, ਤੇ ਉਹ ਇਹੀ ਹੈ ਕਿ ਭਾਈ ਤੁਸੀਂ ਲੌਬਿੰਗ ਔਰ ਐਕਟਿਵਿਜ਼ਮ ਕਰਨਾ ਹੈ ਡੈਮੋਕ੍ਰੇਸੀ ਦੇ ਆਧਾਰ ਦੇ ਉੱਤੇ। ਡੈਮੋਕ੍ਰੈਟਿਕ ਆਲ ਸਿੱਖ ਆਰਗੇਨਾਈਜੇਸ਼ਨਸ need to look into hiring lobbying firms to raise their cases at the highest levels globally and support bodies like SFJ who have stood up to the draconian Indian state and its one-sided propaganda। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਿੱਖ ਜਥੇਬੰਦੀਆਂ ਨੂੰ ਲੌਬਿੰਗ ਫਰਮਸ ਹਾਇਰ ਕਰਨੀਆਂ ਚਾਹੀਦੀਆਂ। ਇੱਥੇ ਕੁਝ ਯਤਨ ਕਰ ਰਹੇ ਨੇ ਆਪਣੇ ਤੌਰ ਦੇ ਉੱਤੇ। ਹਾਲਾਂਕਿ ਮੈਨੂੰ ਲੱਗਦਾ ਵੀ ਜਿਹੜੇ ਲੋਕ ਆਲਰੇਡੀ ਕੰਮ ਕਰ ਰਹੇ ਨੇ ਜੇ ਉਹਨਾਂ ਦੇ ਨਾਲ ਕੋਲੈਬੋਰੇਟ ਕਰਕੇ ਹੋਏ ਤਾਂ ਬਿਹਤਰ ਹੈ। ਲੇਕਿਨ ਸਾਨੂੰ ਪਤਾ ਹੈ ਵੀ 2-3 ਇਸ ਕਿਸਮ ਦੇ ਅਟੈਂਪਟ ਚੱਲ ਰਹੇ ਨੇ, ਉਹਦੇ ਲਈ ਪੈਸੇ ਵੀ ਇਕੱਠੇ ਕੀਤੇ ਜਾ ਰਹੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ SFJ ਸਿੱਖਸ ਫਾਰ ਜਸਟਿਸ ਵਰਗੀਆਂ ਜਥੇਬੰਦੀਆਂ ਨੂੰ ਸਪੋਰਟ ਕਰਨ ਦੀ ਲੋੜ ਹੈ ਜਿਹੜੀ ਕਿ ਜ਼ਾਲਮ ਇੰਡੀਅਨ ਸਟੇਟ ਦੇ ਖਿਲਾਫ ਖੜੀ ਨੇ ਔਰ ਉਹਨਾਂ ਦਾ ਜਿਹੜਾ ਸਟੇਟ ਦਾ ਵਨ ਸਾਈਡਡ ਪ੍ਰੋਪੇਗੈਂਡਾ ਉਹਨੂੰ ਚੈਲੰਜ ਕਰ ਰਹੇ ਨੇ। ਇਫ ਫਾਈਨੈਂਸਿਸ ਆਰ ਏ ਪ੍ਰੋਬਲਮ, Sangat should be asked to put in their fair share financially to lobby Sikh interests amongst Western democracies. Some key points of discussion. उन्होंने कहा कि भी जे
ਫਾਈਨੈਂਸ਼ੀਅਲ ਪ੍ਰੋਬਲਮ ਹੈ ਉਹ ਤਾਂ ਭਾਈ ਸੁਖਵਿੰਦਰ ਸਿੰਘ ਜੀ ਹੈ ਹੀ ਹੈ। ਔਰ ਮੈਨੂੰ ਨਹੀਂ ਪਤਾ ਵੀ ਇਹ ਠੀਕ ਹੈ, ਵੀ ਆਈਡੀਅਲੀ ਇਹ ਠੀਕ ਲੱਗਦਾ ਹੈ, ਪਰ ਅਜੇ ਵੀ ਜਿਨ੍ਹਾਂ ਦੇ ਕੋਲ ਰੀਸੋਰਸ ਨੇ ਉਹਨਾਂ ਦੀ ਪ੍ਰਾਇੋਰਟੀ ਨੇ, ਇਨਕਲੂਡਿੰਗ ਸਾਡੀਆਂ ਗੁਰਦੁਆਰਾ ਮੈਨੇਜਮੈਂਟ। ਇਹ ਇੰਡੀਵਿਜੂਅਲ ਕਿ ਜਿਹਨੂੰ ਗੁਰੂ ਨੇ ਦਿੱਤਾ ਉਹ ਇਹ ਕਹੇ ਜੀ ਠੀਕ ਹੈ ਮੈਂ ਕਰਦਾ ਹਾਂ ਜਾਂ ਕੋਈ ਗਰੁੱਪ ਬਣ ਜਾਏ, ਪਰ ਇਹ ਪਾਰਟ ਹੈ ਜਿਹੜਾ ਸਾਡਾ ਸਭ ਤੋਂ ਵੀਕ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਡਿਸਕਸ਼ਨ ਦੇ ਪੁਆਇੰਟ ਹੋ ਸਕਦੇ ਨੇ, ਰਾਈਪੇਰੀਅਨ ਵਾਟਰ ਰਾਈਟਸ ਬੀਇੰਗ ਡਿਨਾਈਡ ਟੂ ਪੰਜਾਬ, ਪਹਿਲਾ ਨੁਕਤਾ ਕਿ ਭਾਈ ਪੰਜਾਬ ਦੀ ਇੱਕੋ ਇੱਕ ਦੌਲਤ ਦਰਿਆਈ ਪਾਣੀਆਂ ਤੋਂ ਸਾਨੂੰ ਮਹਿਰੂਮ ਕੀਤਾ ਜਾ ਰਿਹਾ ਹੈ। ਪਲਾਈਟ ਆਫ ਪੋਲੀਟੀਕਲ ਪ੍ਰਿਜ਼ਨਰਸ ਇਨ ਏ ਕੰਟਰੀ ਦੈਟ ਪ੍ਰੋਫੈਸਸ ਇਟਸੈਲਫ ਐਜ਼ ਮਦਰ ਆਫ ਡੈਮੋਕ੍ਰੇਸੀ, ਬੰਦੀ ਸਿੰਘਾਂ ਦੀ ਰਿਹਾਈ, ਉਸ ਤੋਂ ਜਿਹੜੇ ਆਪਣੇ ਆਪ ਨੂੰ ਲੋਕਤੰਤਰ ਦੀ ਮਾਂ ਕਹਿੰਦੇ ਨੇ। ਨੀਡ ਟੂ ਹੈਵ ਐਨ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਫ੍ਰੀ ਆਫ ਇੰਡੀਆਜ਼ ਇੰਟਰਫੇਰੈਂਸ, ਜ਼ਾਹਰ ਹੈ ਇਹ ਅਲਟੀਮੇਟ ਗੋਲ ਹੈ, ਲੜਾਈ ਇਸ ਲਈ ਹੈ। ਡੇਂਜਰਸ ਟੂ ਸਿੱਖਿਜ਼ਮ ਐਜ਼ ਏ ਰਿਲੀਜਨ ਅੰਡਰ ਏ ਟੈਰਰਿਸਟ RSS ਰਜੀਮ, ਉਹ ਤਾਂ ਕਾਨਸਟੀਟਿਊਸ਼ਨ ਤੋਂ ਹੀ ਸ਼ੁਰੂ ਹੋ ਗਿਆ ਜਦੋਂ ਸਾਨੂੰ ਅੱਡ ਧਰਮ ਦਾ ਹੀ ਜਿਹੜਾ ਉਹ ਰੁਤਬਾ ਨਹੀਂ ਹੈ। ਔਰ ਪੰਜਵਾਂ, ਹਾਊ ਇੰਡੀਅਨ ਮੀਡੀਆ ਇਜ਼ ਪ੍ਰੋਪੇਗੇਟਿੰਗ ਕੰਟੀਨਿਊਸ ਹੇਟਰਡ ਟੂਵਰਡਸ 2% ਸਿੱਖਸ ਇਨ ਏ ਮੈਜੋਰਿਟੀ ਹਿੰਦੂ ਨੇਸ਼ਨ। ਇਹ ਸੋਲਿਡ ਆਧਾਰ ਹੈ। ਔਰ ਇਸੇ ਆਧਾਰ ਦੇ ਉੱਤੇ ਕੱਲ੍ਹ ਜਦੋਂ ਅਸੀਂ ਐਕਸ ਕਾਂਗਰਸਮੈਨ ਫਰੈਂਕ ਦੀ ਗੱਲ ਕੀਤੀ ਕਿ ਵੀ ਉਹਨਾਂ ਨੇ ਕਿਵੇਂ ਇਸ ਨੂੰ ਕਿਹਾ ਕਿ ਭਾਈ ਇੱਥੇ ਤੁਸੀਂ ਖਬਰਦਾਰ ਕੋਈ ਵਾਇਲੈਂਸ ਕੀਤੀ, ਔਰ ਕਨਕਲੂਜਨ 'ਚ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਕਿਹਾ ਇਟ ਵਾਜ਼ ਡਿਊ ਟੂ ਲੌਬਿੰਗ ਇਨ ਵੈਸਟਰਨ ਸਰਕਲਸ that during farmers' protest, Modi and the Indian state could not use force to evacuate protesters from the borders of Delhi। ਇਹਦੇ 'ਚ ਕੋਈ ਸ਼ੱਕ ਨਹੀਂ ਹੈ 5 ਮਿਲੀਅਨ ਸਿੱਖ ਡਾਇਸਪੋਰਾ ਦੀ ਸਟਰੈਂਥ ਨੇ, ਉਹਨਾਂ ਦੀ ਲੌਬੀ ਨੇ ਉੱਥੇ ਹਕੂਮਤ ਨੂੰ ਜਿਹੜਾ ਉਹ ਟਿਕਾਣੇ ਰੱਖਿਆ। ਫਿਰ ਅਸੀਂ ਉਹਦੇ 'ਚ ਈਵਨ ਉਹਨਾਂ ਨੇ ਹੰਗ ਸਿੰਘਾਂ ਦੀ ਕੰਟਰੀਬਿਊਸ਼ਨ, ਜਿਨ੍ਹਾਂ ਨੇ ਆਪਣੇ ਤੰਬੂ ਗੱਡ ਕੇ ਉੱਥੇ ਜਿਹੜਾ ਉਹ ਆਪਣਾ ਪੂਰੀ ਡਿਊਟੀ ਨਿਭਾਈ। ਫਿਰ ਉਹਨਾਂ ਨੇ ਜਿਹੜਾ 45 ਮਿਲੀਅਨ ਕੁਰਦ ਦੀ ਗੱਲ ਕੀਤੀ ਕਿ ਬਈ ਉਹਨਾਂ ਨੇ ਵੀ ਇਵੇਂ ਹੀ ਸਟਰਗਲ ਕੀਤੀ ਹੈ, ਭਾਵੇਂ ਉਹ 4 ਮੁਲਕਾਂ 'ਚ ਵੰਡੇ ਹੋਏ ਸੀ। ਅੱਜ ਉਹਨਾਂ ਦੇ ਡਿਪਲੋਮੈਟਿਕ ਮਿਸ਼ਨ ਨੇ 13 ਮੁਲਕਾਂ ਦੇ ਵਿੱਚ, ਔਰ ਆਲਰੇਡੀ ਉਹਨਾਂ ਦੇ ਮੁਲਕ ਨੂੰ ਇੱਕ ਮਾਨਤਾ ਵਾਂਗ ਰੁਤਬਾ ਹਾਸਲ ਹੈ। ਇਫ ਕੁਰਦ ਕੈਨ ਅਚੀਵ ਇਟ ਵਾਈ ਕਾਂਟ ਵੀ ਸਿੱਖਸ। ਬਿਲਕੁਲ ਤੁਸੀਂ ਠੀਕ ਕਿਹਾ, ਬਹੁਤ ਕੁਝ ਬਦਲ ਰਿਹਾ ਹੈ। ਜੀਓ ਪੋਲੀਟਿਕਸ ਦੇ ਇਸ ਬਦਲਦੇ ਅੰਦਾਜ਼ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਹੈ ਉਹ ਇਹੀ ਨਹੀਂ ਕਿ ਉਹਦੀ ਪੋਸੀਬਿਲਿਟੀ ਹੈ। ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਕੁਦਰਤ ਦਾ ਇੱਕ ਆਪਣਾ ਅੰਦਾਜ਼ ਹੈ ਕੰਮ ਕਰਨ ਦਾ, ਜਿਹਨੂੰ ਦੀਪ ਸਿੱਧੂ ਕੁਦਰਤ ਦਾ ਵਰਤਾਰਾ ਕਹਿੰਦੇ ਸੀ। ਇਹ ਵੀ ਆਪਣਾ ਐਂਡ ਮੀਟ ਕਰਨ ਵਾਲੀ ਜਾ ਰਹੇ ਨੇ, ਕਿਉਂਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਸੋ ਥਾਂਦੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਸੋਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਵਿੱਚ ਗੱਦਾਰ ਬੜੇ ਹਨ ਜਿਹਦੇ ਕਰਕੇ ਸਿੱਖਾਂ ਦਾ ਕੁਝ ਨਹੀਂ ਬਣਨਾ। ਇਹ ਗੱਦਾਰ ਫਿਨੋਮੀਨਾ ਕੀ ਬਾਕੀ ਕੌਮਾਂ ਵਿੱਚ ਵੀ ਹੈ? ਇਸ ਕਲਾਸ ਨਾਲ ਕਿਵੇਂ ਨਿਬੜਿਆ ਜਾਣਾ ਚਾਹੀਦਾ ਹੈ? ਸੋ ਇਸ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ YouTube ਦੇ ਉੱਪਰ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ, ਸਾਂਝੇ ਕਰਨ ਜਾ ਰਹੇ ਹਾਂ। ਔਰ ਪਹਿਲਾਂ ਹੀ ਮੈਂ ਕਹਿ ਦੇਣੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਬੜੇ ਹੀ ਪਿਆਰ ਤੇ ਮਾਣ ਨਾਲ ਲਿਖਿਆ। ਉਹਦੇ ਵਿੱਚ ਉਹਨਾਂ ਨੇ ਤੁਸੀਂ ਸਾਨੂੰ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਵੀ ਕਿਹਾ ਔਰ ਗੁਰਫਤਿਹ ਵੀ ਬੁਲਾਈ ਹੈ। ਸੋ ਸ਼ੁਰੂ ਕਰਦੇ ਹਾਂ। ਖਾਲਸਾ ਦੇਸ਼ ਪੰਜਾਬ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਦਵਿੰਦਰ ਸਿੰਘ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ ਕੋਰ ਐਂਡ ਜਿਤ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਪਾਲ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਜੱਟ 47 ਵਾਲੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਉਹ ਕਹਿੰਦੇ ਨੇ ਕਿ ਵੀ ਵੈਂਟ ਥਰੂ ਇਹ ਜੈਨੋਸਾਈਡ and they do farmer laws on us. ਫਿਰ so many reasons for Khalistan Zindabad, mass graves and killing fields of the 80s 90s and ਇਸੇ ਤਰ੍ਹਾਂ ਜ਼ੁਬੇਰ ਜਾਕੂਬੀ ਜੀ ਕਹਿੰਦੇ ਨੇ ਕਿ ਜੀਓ ਡਾਕਟਰ ਸਾਹਿਬ और नीलम साहिबा लव खालिस्तान लव पाकिस्तान। आज इस्लामी हाँ जी साल के कैलेंडर का पहला दिन है और पहला मुहर्रम हैप्पी न्यू इस्लामी ईयर। सो हैप्पी न्यू ईयर इस्लामी ईयर। ਸ਼ੁਕਰੀਆ ਜ਼ੁਬੇਰ ਯਾਕੂਬ ਸਾਹਿਬ, ਤੁਸੀਂ ਰੈਗੂਲਰਲੀ ਸਾਡਾ ਹੌਸਲਾ ਵਧਾਉਂਦੇ ਹੋ। ਬਿਲਕੁਲ। ਔਰ ਤੁਹਾਨੂੰ ਵੀ ਇਸਲਾਮਿਕ ਨਵਾਂ ਸਾਲ ਮੁਬਾਰਕ। ਅੱਜ ਮੁਹर्रम ਦਾ ਪਹਿਲੀ ਤਰੀਕ ਹੈ। ਹਾਂਜੀ। ਸੋ ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਮੇਲ ਸਿੰਘ ਜੀ ਆਲਵੇਜ਼ ਉਹਨਾਂ ਦਾ ਮੈਸੇਜ ਸੇਮ ਹੀ ਹੁੰਦਾ ਹੈ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ ਕਾਂਗਰਸ you are doing a great job for the Sikh nation, keep it up, God bless you and your loved ones। so Khan ਬੈਨਰਸ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜਿਤ ਸਿੰਘ ਜੀ ਕਹਿੰਦੇ ਨੇ ਝੂਲਤੇ ਨਿਸ਼ਾਰੇ ਪੰਤ ਮਹਾਰਾਜ ਤੇ। ਸੋ ਖਾਲਸਾ ਜ਼ਿੰਦਾਬਾਦ। ਇਸੇ ਤਰ੍ਹਾਂ ਗੁਰਮੇਲ ਸਿੰਘ 6 for justice ਕਹਿੰਦੇ ਨੇ ਕਿ ਜ਼ਿੰਦਾਬਾਦ ਲੌਂਗ ਲਿਵ TV 84 ਪ੍ਰੋਗਰਾਮ ਸੱਚੋ ਸੱਚ ਜ਼ਿੰਦਾਬਾਦ ਕਹਿੰਦੇ ਨੇ ਦਾ ਵੌਇਸ ਆਫ ਟਰੂਥ ਐਂਡ ਦਾ ਹਿਊਮਨ ਰਾਈਟਸ। ਸੋ ਇਸੇ ਤਰ੍ਹਾਂ ਜੱਟ 47 ਵਾਲੇ ਕਹਿੰਦੇ ਨੇ ਕਿ ਪੀਪਲ ਹੂ ਚੈਲੰਜ ਅਸ ਇਜ਼ ਐਨੀਵਨ ਰੀਅਲੀ ਸੇਫ ਇਨ ਇੰਡੀਆ। ਸੋ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੱਕ ਡਾਕਟਰ ਸਾਹਿਬ ਕਿਸੇ ਵੀ ਇੱਕ ਹਿੰਦੂ ਨੇ 1984 ਤੋਂ ਸਿੱਖਾਂ ਦੇ ਜਿਹੜੇ ਹੱਕ ਬਾਰੇ ਨਹੀਂ ਬੋਲਿਆ। ਸੋ ਨਮਸਕਾਰ ਕਿਵੇਂ ਉਹਨਾਂ ਨੂੰ ਕਿਹਾ ਜਾਵੇ ਜਾਂ ਜਿੱਦਾਂ ਆਪਾਂ ਕਿ ਤੁਸੀਂ ਕਿਹਾ ਸੀ ਕਿ ਨਮਸਕਾਰ ਕਿਉਂ ਨਹੀਂ ਬੁਲਾਉਂਦੇ। ਸੋ ਇਸ ਬਾਰੇ ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਗੁਰਮੇਲ ਸਿੰਘ ਜੀ ਉਹਨਾਂ ਦਾ ਕਹਿੰਦੇ ਕਿ ਆਜ਼ਾਦੀ ਹੀ ਹੱਲ ਹੈ ਵੀਰੋ, ਵਰਕ ਔਨ ਇਟ, ਗੈਟ ਇਟ ਐਂਡ ਫਰੀडम ਇਜ਼ ਔਨ ਦਾ ਵੇ, ਵੈਰੀ ਸੂਨ ਵੀ ਆਰ ਗੋਇੰਗ ਟੂ ਬੀ ਏ ਸੋਵਰਨ ਕੰਟਰੀ ਅਗੇਨ। ਔਰ ਗੁਰਮੁਖ ਸਿੰਘ ਜੀ ਕਹਿੰਦੇ ਨੇ ਉਹਨਾਂ ਨੇ ਫਤਿਹ ਵੀ ਬੁਲਾਈ ਹੈ ਔਰ ਕਹਿੰਦੇ ਨੇ ਕਿ ਪੰਜਾਬ ਖਾਲਸਾ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ। ਮੇਰਾ ਖਿਆਲ ਹੁਣ ਮਾਈਕ ਤੁਹਾਡੇ ਤੋਂ ਖੋਲ ਹੈ। ਹਾਂਜੀ ਕੋਈ ਗੱਲ ਕਿਉਂਕਿ ਘੜੀ ਵੱਲ ਵੀ ਮੈਂ ਦੇਖ ਰਿਹਾ ਕਿ ਅਸੀਂ ਆਲਰੇਡੀ ਇੱਕ ਸੈਗਮੈਂਟ ਅਜੇ ਸਾਡਾ ਰਹਿੰਦਾ ਹੈ। ਹਾਂਜੀ। ਤੁਸੀਂ ਇਹ ਨੁਕਤਾ ਲਿਆਂਦਾ ਸੀ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਵਿੱਚ ਗੱਦਾਰ ਬੜੇ ਨੇ। ਹਾਂਜੀ। ਪਰ ਮੈਂ ਇਸ ਦਾ ਵਨ ਲਾਈਨਰ ਹੀ ਅੱਗੇ ਜਵਾਬ ਵੀ ਦਿੱਤਾ ਸੀ ਕਿ ਵੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ। ਹਾਂਜੀ। ਬਹੁਤ ਵਾਰ ਜਿੱਥੇ ਸਰਦਾਰ ਹੁੰਦੇ ਨੇ ਉੱਥੇ ਹੀ ਗਦਾਰਾਂ ਦਾ ਮੁੱਲ ਵੀ ਪੈਂਦਾ ਹੈ ਤੇ ਜੇ ਸਰਦਾਰ ਨਾ ਹੋਣ ਤਾਂ ਇਹਨਾਂ ਗਦਾਰਾਂ ਨੂੰ ਕੌਣ ਪੁੱਛੇ। ਫਿਰ ਇੱਥੋਂ ਤੱਕ ਤਾਂ ਇਹ ਸਟੇਟਮੈਂਟ ਵੀ ਠੀਕ ਹੈ, ਸ਼ਾਇਦ ਇਹਦਾ ਰਿਸਪੌਂਸ ਵੀ ਠੀਕ ਹੈ। ਫਿਰ ਇੱਕ ਹੁੰਦਾ ਹੈ ਕਿ ਜੇ ਸਾਡੇ 'ਚ ਕੋਈ ਜ਼ਿਆਦਾ ਹੀ ਨੇ ਉਹਦੇ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਬੀਤੇ ਦੇ ਵਿੱਚ ਵੀ ਦੇਖੋਗੇ ਹੁੰਦਾ ਇਹ ਹੈ ਕਿ ਜਦੋਂ ਅਸੀਂ ਕਿਸੇ ਵਕਤ ਦੀ ਤਾਰੀਖ ਦੇਖਦੇ ਹਾਂ, ਹਿਸਟਰੀ ਦੇਖਦੇ ਹਾਂ ਤੇ ਉਹਦੇ ਜਿਹੜੇ ਕਿਰਦਾਰ ਉੱਭਰਦੇ ਨੇ। ਜਿਵੇਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਔਰ ਉਹਨਾਂ ਜਿਹੜੇ ਸਾਡੀ ਦੂਸਰੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਸਾਡੇ ਸਾਹਮਣੇ ਉਹ ਸਾਰੇ ਕਿਰਦਾਰ ਭਾਈ ਤਾਰੂ ਸਿੰਘ, ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਦੂਸਰੇ ਉਹ ਸਾਰੇ ਜਿਹੜੇ ਬਹਾਦਰ ਧਰਮਹਿਤ ਸੀਸ ਦੇਣ ਵਾਲੇ, ਬੰਦ ਕਟਾਉਣ ਵਾਲੇ, ਭਾਈ ਮਨੀ ਸਿੰਘ, ਖੋਪਰੀਆਂ ਲੋਹਾਂ, ਉਹੀ ਨਜ਼ਰ। ਤੇ ਸਾਨੂੰ ਇਵੇਂ ਲੱਗਣ ਲੱਗ ਜਾਂਦਾ ਹੁੰਦਾ ਕਿ ਵੀ ਜਿਵੇਂ ਉਸ ਦੌਰ ਦੇ ਵਿੱਚ ਜਿਹੜੇ ਸਾਰੇ ਹੀ ਲੋਕ ਆਪਣੇ ਇਸ ਅਕੀਦੇ ਦੇ ਨਾਲ ਜੁੜੇ ਹੋਏ ਸੀ ਉਹ ਇਸ ਕਿਸਮ ਦੇ ਕਿਰਦਾਰ ਸੀ। ਨਹੀਂ, ਇਹ ਬੈਸਟ ਹੁੰਦਾ ਕਿਉਂਕਿ ਅਲਟੀਮੇਟਲੀ ਜਿਹੜੇ ਲੋਕ ਵਕਤ ਦੇ ਹਾਕਮਾਂ ਦੇ ਸਾਹਮਣੇ ਝੁਕਦੇ ਨੇ, ਵਿਕਦੇ ਨੇ, ਮੁੱਲ ਪਵਾਉਂਦੇ ਨੇ ਆਪਣਾ ਜਾਂ ਲੁਕ ਜਾਂਦੇ ਨੇ, ਉਹ ਗਾਇਬ ਹੋ ਜਾਂਦੇ ਨੇ, ਇਤਿਹਾਸ ਦੇ ਘੱਟੇ 'ਚੋਂ ਗਾਇਬ ਹੋ ਜਾਂਦੇ ਨੇ। ਸਿਰਫ
ਉਹੀ ਆਵਾਜ਼ਾਂ ਰਹਿੰਦੀਆਂ, ਉਹਨਾਂ ਦੀਆਂ ਕਹਾਣੀਆਂ ਰਹਿੰਦੀਆਂ, ਉਹਨਾਂ ਦਾ ਇਤਿਹਾਸ ਰਹਿੰਦਾ ਹੈ। ਭਾਵੇਂ ਉਹਨਾਂ ਨੂੰ ਵੇਲੇ ਦੇ ਹਾਕਮਾਂ ਨੇ ਜਿਵੇਂ ਮਰਜ਼ੀ ਬਦਨਾਮ ਵੀ ਕੀਤਾ ਹੋਏ। ਜੇ ਹੁਣ ਅੱਜ ਵੀ ਜੇ ਅਸੀਂ ਲਹਿੰਦੇ ਪੰਜਾਬ ਜਾਂ ਸਾਡੇ 'ਚੋਂ ਦੁੱਲਾ ਭੱਟੀ ਹੋਏ ਜਾਂ ਦੂਸਰੇ ਕਿਰਦਾਰ ਜੱਗਾ ਡਾਕੂ ਦੀ ਗੱਲ ਹੁੰਦੀ ਹੈ, ਜਗਤ ਸਿੰਘ ਜੱਗਾ, ਉਹਨਾਂ ਦਾ ਹੋਏ, ਹੁਣ ਬੇਸ਼ੱਕ ਉਹਨਾਂ ਨੂੰ ਡਾਕੂ ਦੂਜਾ ਤੀਜਾ ਕਹਿ ਕੇ ਜਾਂ ਬਾਗੀ ਕਹਿ ਕੇ ਉਹਨਾਂ ਦਾ ਜੋ ਮਰਜ਼ੀ ਕਿਰਦਾਰ ਬਣਾਇਆ ਹੋਏ, ਲੇਕਿਨ ਲੋਕਾਂ ਦੇ ਵਿੱਚ ਹੁਣ ਕਿੰਨੇ ਹੋਣਗੇ ਜਿਨ੍ਹਾਂ ਨੇ ਫੜਵਾਇਆ ਉਹਨਾਂ ਨੂੰ। ਮੁਖਬਰੀਆਂ ਕਰਨ ਵਾਲੇ ਵੀ ਆਪਣੇ ਸੀ। ਔਰ ਮੈਂ ਅਕਸਰ ਜਦੋਂ ਅੰਗਰੇਜ਼ਾਂ ਦੇ ਰਾਜ ਦੀ ਜੇ ਗੱਲ ਕਰੀਏ, ਅਸੀਂ ਮੁਗਲ ਪੀਰੀਅਡ ਚੋਂ ਨਿਕਲ ਕੇ ਆ ਜਾਈਏ, 98 ਸਾਲ ਪੰਜਾਬ ਤੇ ਅੰਗਰੇਜ਼ਾਂ ਨੇ ਰਾਜ ਕੀਤਾ, ਬਾਕੀ ਰੈਸਟ ਆਫ ਇੰਡੀਆ 'ਚ 200 ਸਾਲ। ਕਿਸੇ ਵੀ ਗਿਵਨ ਟਾਈਮ ਦੇ ਵਿੱਚ ਅੰਗਰੇਜ਼ਾਂ ਦੀ ਗਿਣਤੀ 20,000 ਤੋਂ ਜ਼ਿਆਦਾ ਨਹੀਂ ਸੀ ਭਾਰਤ ਦੇ ਵਿੱਚ। ਤੇ ਜਦੋਂ ਉਹਨਾਂ ਛੱਡਿਆ 33 ਕਰੋੜ ਤੋਂ ਜ਼ਿਆਦਾ ਦੇ ਉੱਤੇ ਹਕੂਮਤ ਕਰਦੇ ਸੀ। ਹੁਣ ਕੌਣ ਉਹਨਾਂ ਦੇ ਸਾਥੀ ਸਹਿਯੋਗੀ ਸੀ? ਹੁਣ ਐਂ ਲੱਗਦਾ ਆਜ਼ਾਦੀ ਕਾ ਮਹਾ ਉਤਸਵ ਕੇ ਅੰਮ੍ਰਿਤ ਮਹੋਤਸਵ ਕੇ ਕੀ ਬਣਾ ਰਹੇ ਨੇ, ਸਭ ਟ੍ਰੇਟਰ। ਤੁਸੀਂ RSS ਦਾ ਇੱਕ ਵੀ ਬੰਦਾ ਨਹੀਂ ਕੱਢ ਸਕਦੇ ਜਿਨ੍ਹਾਂ ਦੇ ਕੋਲ ਅੱਜ ਹਕੂਮਤ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਹੈ ਉਹ ਜੰਗ ਦੇ ਵਿੱਚ ਕਿਸੇ 'ਚ ਹਿੱਸਾ ਲਿਆ ਹੋਏ, ਕਿਸੇ ਪੀਸਫੁਲ ਮੂਵਮੈਂਟ 'ਚ ਵੀ ਲਿਆ। ਤਾਂ ਸਾਰੇ ਉਹਨਾਂ ਦੇ ਜਿਹੜੇ ਨੇ ਉਹ ਹੱਥ ਠੋਕੇ ਬਣੇ ਹੋਏ ਸੀ, ਉਹਨਾਂ ਦੇ ਨਾਲ ਕੋਆਪਰੇਟ ਕਰਦੇ ਸੀ। ਸਾਵਰਕਰ ਨੂੰ ਮਾਫੀ ਇਸ ਲਈ ਮਿਲੀ, 10 ਵਾਰ ਉਹਨੇ ਮਾਫੀ ਉੱਥੋਂ ਮੰਗੀ ਕਾਲੇ ਪਾਣੀ 'ਚੋਂ, ਔਰ ਉਹ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਰਹੇ। ਹੁਣ ਗੱਲ ਇਹ ਨਹੀਂ ਹੈ, ਔਰ ਇਹੀ ਹਾਲ ਉਹਨਾਂ ਨੇ ਜਿਹੜੇ ਸਾਰੇ ਅਹੁਦੇ ਕ੍ਰੀਏਟ ਕੀਤੇ, ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਇਹ ਸਾਰੇ ਜਿਹੜੇ ਅੱਜ ਇਹਨਾਂ ਮੁਲਕਾਂ 'ਚ ਭਾਰਤ ਹੋਏ, ਪਾਕਿਸਤਾਨ ਹੋਏ, ਬੜੇ ਬੜੇ ਜ਼ਿਮੀਦਾਰ ਔਰ ਬੜੇ ਬੜੇ ਪੋਲੀਟੀਸ਼ੀਅਨ ਬਣੇ ਹੋਏ ਨੇ, ਉਦੋਂ ਅੰਗਰੇਜ਼ਾਂ ਦੇ ਲਈ ਇਹਨਾਂ ਅਹੁਦਿਆਂ ਦੇ ਉੱਤੇ ਹੀ ਕਾਇਮ ਸੀ। ਸੋ ਇਹ ਸੋਚਣਾ ਕਿ ਜੀ ਸਾਡੇ 'ਚ ਸ਼ਾਇਦ ਇਹ ਦੇਖੋ ਇੱਕ ਪਾਸੇ ਦਾ ਅਸੀਂ ਫੈਂਸਿਟਰਸ ਦੀ ਗੱਲ ਕੀਤੀ ਹੈ, ਪਰ ਇਹ ਜਿਹੜੀ ਟੈਂਪਟੇਸ਼ਨ ਹੁੰਦੀ ਹੈ, ਡਰ ਕਈ ਵਾਰੀ ਟੈਂਪਟੇਸ਼ਨ ਤੁਹਾਨੂੰ ਖਿੱਚਦੀ ਹੈ ਕਿ ਜੀ ਅਹੁਦਾ ਮਿਲੇਗਾ, ਤਰੱਕੀ ਮਿਲੇਗੀ, ਬੱਲੇ ਬੱਲੇ ਹੋਏਗੀ, ਹੱਥ ਮਿਲਾਣਾ ਮਿਲੇਗਾ। ਪਰ ਇੱਕ ਪਾਸੇ ਫੀਅਰ ਹੁੰਦਾ, ਜਦੋਂ ਤੁਹਾਡੇ ਸਿਰ ਦੇ ਉੱਤੇ ਫੀਅਰ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਵੱਡਾ ਹਿੱਸਾ ਉਸ ਡਰ ਦੇ ਸਾਹਮਣੇ ਗਿਵਨ ਕਰ ਦਿੰਦਾ। ਹੁਣ ਇਹ ਪਹਿਲੇ ਪੀਰੀਅਡ 'ਚ ਵੀ ਰਹੇ, ਅੰਗਰੇਜ਼ਾਂ ਦੇ ਪੀਰੀਅਡ 'ਚ ਇੱਕ ਵੱਡਾ ਤਬਕਾ, ਇਹਨਾਂ ਤੁਸੀਂ ਜਿਸ ਇਲਾਕੇ 'ਚ ਵੀ ਪੰਜਾਬ ਦੇ ਵਿਚਰੋ, ਤੁਹਾਨੂੰ ਅੱਜ ਵੀ ਉਹਨਾਂ ਕਹਾਣੀਆਂ ਤੋਂ ਤੁਹਾਨੂੰ ਉਹ ਜਾਣੂ ਕਰਵਾ ਦੇਣਗੇ ਕਿ ਜੀ ਇਹਨਾਂ ਦੇ ਵਡੇਰੇ ਨੇ ਕੀ ਕੀਤਾ ਸੀ, ਕਿਹਨੇ ਮੁਖਬਰੀ। ਹੁਣ ਬੱਬਰ ਅਕਾਲੀ ਲਹਿਰ ਦੀ ਜਦੋਂ ਅਸੀਂ ਗੱਲ ਕਰਦੇ, ਜਿਹੜੀ ਦੁਆਬੇ ਦੇ ਵਿੱਚ ਫੋਕਸ ਸੀ, ਜਿਨ੍ਹਾਂ ਨੇ ਮੁਖਬਰਾਂ ਨੂੰ ਚੁਣ ਚੁਣ ਕੇ ਮਾਰਿਆ, ਮੁਖਬਰ ਗੋਰੇ ਤਾਂ ਨਹੀਂ ਸੀ, ਉਹ ਮੁਖਬਰ ਆਪਣੇ ਹੀ ਸੀ ਜਿਹੜੇ ਕਿ ਗੋਰੇ ਅਫਸਰਾਂ ਤੱਕ ਜਾ ਕੇ ਖਬਰਾਂ ਪਹੁੰਚਾਉਂਦੇ ਸੀ। ਔਰ ਇੱਕ ਸਟੇਜ ਤੇ ਐਸਾ ਹੋਇਆ ਵੀ ਇੰਨੇ ਕੁ ਮੁਖਬਰ ਸੋਧੇ ਗਏ ਜਾਂ ਇੰਨਾ ਖੌਫ ਪੈਦਾ ਹੋਇਆ ਬੱਬਰ ਅਕਾਲੀਆਂ ਦਾ ਕਿ ਉਹਨਾਂ ਦੇ ਡਿਪਟੀ ਕਮਿਸ਼ਨਰ ਕਹਿੰਦੇ ਨੇ ਜੀ ਸਾਡਾ ਤਾਂ ਐਡਮਿਨਿਸਟ੍ਰੇਸ਼ਨ ਕਲੈਪਸ ਹੋ ਗਿਆ ਕਿਉਂਕਿ ਅਸੀਂ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚ ਰਹੀ। ਹੁਣ ਈਵਨ ਕੱਲਾ ਇਹ ਵੀ ਛੱਡ ਦਿਓ, ਗੁਲਾਮੀ ਔਰ ਆਜ਼ਾਦੀ ਦੇ ਵਰਸਸ ਕਿਸੇ ਵੀ ਪੁਲਿਸ ਜਿਹਨੇ ਨੌਕਰੀ ਕੀਤੀ ਹੈ ਥਾਣੇ ਦੇ ਵਿੱਚ ਜਾਂ ਅਦਰਵਾਈਜ਼, ਉਹ ਤੁਹਾਨੂੰ ਦੱਸੇਗਾ ਕਿ ਮੁਖਬਰ ਨੂੰ ਪੁਲਿਸ ਦੀ ਮਾਂ ਮੰਨਿਆ ਜਾਂਦਾ। ਉਹ ਕਹਿੰਦੇ ਨੇ ਵੀ ਥਾਣੇ ਚੱਲਦੇ ਹੀ ਤਾਂ ਨੇ ਕਿ ਮੁਖਬਰ ਜਿਹੜੇ ਨੇ ਉਹ ਜਾਣਕਾਰੀ ਦਿੰਦੇ ਨੇ। ਹੁਣ ਉਹਨਾਂ ਦੇ ਹੁਣ ਮੁਖਬਰ ਕੌਣ ਨੇ? ਜਿਹੜੇ ਉਹਨਾਂ ਤੋਂ ਮੁਫਾਦ ਲੈਂਦੇ ਨੇ। ਕਈ ਵਾਰੀ ਕੋਈ ਮੁਖਬਰੀ ਕਰਨ ਦਾ ਜਿਹਦੇ ਸਿਰ ਤੇ ਇਨਾਮ ਰੱਖਿਆ ਹੈ ਉਹ ਤਾਂ ਪੈਸੇ ਮਿਲਦੇ ਹੀ ਮਿਲਦੇ ਨੇ, ਅਦਰਵਾਈਜ਼ ਵੀ ਮੁਖਬਰ ਨਵਾਜੇ ਜਾਂਦੇ ਨੇ, ਉਹਨਾਂ ਨੂੰ ਥਾਣੇ ਗਿਆ ਮਾਣ ਤਾਣ ਮਿਲਦਾ। ਤੇ ਬਹੁਤ ਵਾਰ ਇਹ ਹੁੰਦਾ ਹੈ ਵੀ ਜਦੋਂ ਪਿੰਡਾਂ ਦੇ ਵਿੱਚ ਇਲਾਕੇ 'ਚ ਪਤਾ ਵੀ ਹੁੰਦਾ ਇਹ ਮੁਖਬਰ ਹੈ, ਜਿਵੇਂ ਸਾਡੀ ਖਾਲਿਸਤਾਨ ਦੇ 1984 ਤੋਂ 94-95 ਤੱਕ ਦੇ ਸੰਘਰਸ਼ ਦੇ ਦੌਰਾਨ ਆਇਆ, ਲੋਕਾਂ ਕੋਲ ਕੋਈ ਚੋਇਸ ਨਹੀਂ ਸੀ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਸੀ ਪੁਲਿਸ ਉਹਨੂੰ ਸੀ ਕਿ ਵੀ ਬੰਦੇ ਦੀ ਜੇ ਸੂਹ ਕੱਢਣੀ ਹੈ ਵੀ ਬੰਦਾ ਸਾਡਾ ਮੁੰਡਾ ਚੁੱਕਿਆ ਹੋਇਆ ਹੈ, ਕਿੱਥੇ ਹੈ ਕੀ ਹੈ, ਇਹਦਾ ਮੂੰਹ ਕਾਲਾ ਕਰੋ ਮੁਖਬਰ ਦਾ, ਇਹਨੂੰ ਜਾਓ, ਉਹ ਸੂਹ ਕੱਢ ਕੇ ਲਿਆਂਦਾ ਸੀ ਕਿਉਂਕਿ ਉਹਨੇ ਅੱਗੋਂ ਦਲਾਲੀ ਕਰਨੀ ਹੁੰਦੀ ਸੀ ਜਿਹਦੇ ਰਾਹੀਂ ਸੀ ਕਿ ਭਾਈ ਇੱਥੇ ਫਲਾਣੇ ਕੋਲ ਹੈ ਇਹਨਾਂ ਦਿਓ ਤੇ ਛੱਡ ਦਿਆਂਗੇ। ਸੋ ਇਹ ਜਿਹੜਾ ਪਾਰਟ ਹੈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਹਾਂ, ਜਿਵੇਂ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਹਰ ਜੇ ਤੁਸੀਂ ਫਲਸਤੀਨੀ ਸਟਰਗਲ ਦੇ ਵਿੱਚ ਵੀ ਦੇਖੋ ਜਿਹੜੀ ਅੱਜ ਵੀ ਚੱਲ ਰਹੀ ਹੈ, ਕਈ ਵਾਰ ਉਹਨਾਂ ਨੂੰ ਆਪਣੇ ਹੀ ਜ਼ਿਆਦਾ ਮਾਰਨੇ ਪਏ ਨੇ। ਪੰਜਾਬ ਦੇ ਸੰਘਰਸ਼ ਵੀ ਭਾਵੇਂ ਅੱਜ ਕੋਈ ਡਿਫਰੈਂਟ ਨੈਰੇਟਿਵ ਕਿਸੇ ਨੂੰ ਲੈ ਕੇ ਬਣਾਉਣ ਦੀ ਕੋਸ਼ਿਸ਼ ਹੋਏ ਵੀ ਕਿਹਨੂੰ ਸ਼ਹੀਦ ਕਹਿਣਾ, ਕਿਹਨੂੰ ਗਦਾਰ ਕਹਿਣਾ, ਪਰ ਇਹ ਹਰ ਮੂਵਮੈਂਟ ਦੇ ਵਿੱਚ ਹਥਿਆਰਬੰਦ ਦੇ ਵਿੱਚ ਵੀ ਓਵਰਗਰਾਊਂਡ ਦੇ ਵਿੱਚ ਵੀ ਇਹ ਜਿਹੜੇ ਨਾਲ ਹੀ ਰਹਿਣੇ ਹੁੰਦੇ ਨੇ।
ਸੋ ਇਹਨਾਂ ਦੇ ਇਹ ਠੀਕ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਚੁਕੰਨੇ ਹੋਣਾ ਇੰਪੋਰਟੈਂਟ ਹੈ ਕਿ ਅਸੀਂ ਚੌਕਸ ਹੋਈਏ, ਘਬਰਾਉਣ ਦੀ ਲੋੜ ਨਹੀਂ ਹੈ। ਇਹ ਨਹੀਂ ਹੈ ਕਿ ਜੀ ਬਹੁਤ ਗਦਾ ਨਹੀਂ। ਮੈਂ ਸਮਝਦਾ ਵੀ ਬਾਈ ਐਂਡ ਲਾਰਜ ਸਿੱਖਾਂ ਦੇ ਵਿੱਚ ਅੱਜ ਵੀ ਗੁਰੂ ਦੇ ਲਈ, ਪੰਥ ਦੇ ਲਈ ਪਿਆਰ ਵਾਲੇ ਉਹਨਾਂ ਦੀ ਬਹੁਤਿਆਤ ਹੈ। ਉਹ ਅਰਦਾਸ ਵੀ ਕਰਦੇ ਨੇ। ਉਹ ਇਹਨਾਂ ਮੌਕਿਆਂ 'ਤੇ ਆ, ਹੁਣ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਜਾਂ ਉਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ, ਜਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਿਵੇਂ ਜਦੋਂ ਸਰਕਾਰ ਜ਼ੁਲਮ ਦਾ ਸਹਾਰਾ ਲੈਂਦੀ ਹੈ, ਉਹ ਸਿੱਧੂ ਮੂਸੇਵਾਲਾ ਹੋਏ, ਦੀਪ ਸਿੱਧੂ ਹੋਏ, ਕਿਵੇਂ ਆਊਟਪੋਰਿੰਗ ਆਫ ਲਵ ਸੀ ਚਾਰ ਚੁਫੇਰਿਓ। ਸੋ ਇਹਨਾਂ ਨੂੰ ਇਹ ਪਹਿਲਾਂ ਵੀ ਨੇ, ਅੱਜ ਵੀ ਨੇ, ਇਹਨਾਂ ਨੇ ਕੱਲ੍ਹ ਨੂੰ ਵੀ ਰਹਿਣਾ ਹੈ। ਇਹ ਨਸਲ ਵੀ ਬਰਾਬਰ ਰਹਿਣੀ ਹੈ। ਅਸੀਂ ਉਹਨਾਂ ਯੋਧਿਆਂ ਨੂੰ ਉਹਨਾਂ ਦੇ ਮਿਸ਼ਨ ਦੇ ਨਾਲ ਤੁਰੀਏ ਜਿਹੜੇ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਦੇ ਆ, ਜਿਨ੍ਹਾਂ ਨੇ ਆਪਣਾ ਆਪਾ ਇਸ ਪਾਸੇ ਲਾਇਆ ਹੋਇਆ ਹੈ, ਜਿਹੜਾ ਕੌਮੀ ਆਜ਼ਾਦੀ ਦੇ ਪਰਵਾਨੇ ਨੇ। ਔਰ ਅਸੀਂ ਵੀ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨੀਏ। ਆਪਣੀ ਕਮਜ਼ੋਰੀ ਨੂੰ ਜਸਟੀਫਾਈ ਕਰਨ, ਇਹ ਨਾ ਕਹੀਏ ਜੀ ਕਿ ਬਹੁਤ ਗਦਾਰ ਨੇ ਜੀ, ਬਹੁਤ ਕਿਹਨੂੰ ਦਈਏ ਜੀ, ਪੈਸੇ ਕਿਹਨੂੰ ਸਭ ਖਾ ਜਾਂਦੇ ਨੇ ਜੀ। ਇਹ ਵੀ ਕਿਸੇ ਨਾਲ ਅਸੀਂ ਗੱਲ ਕਰਾਂਗੇ ਕਿ ਬਈ ਇਹ ਖਾਣ ਵਾਲੀ ਗੱਲ ਵੀ ਇਹ ਜਿਹੜਾ ਪ੍ਰਚਾਰੀ ਜ਼ਿਆਦਾ ਗਈ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਕੁਝ ਨਹੀਂ ਕਰਨਾ ਚਾਹੁੰਦੇ ਉਹ ਇਸ ਕਿਸਮ ਦੇ ਟਕਵਾਂਜ ਦੇ ਪਿੱਛੇ ਲੁਕਣਾ ਚਾਹੁੰਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਸਰ ਪੁੱਛਿਆ ਜਾਂਦਾ ਹੈ ਕਿ ਖਾਲਸਾਨ ਕਦੋਂ ਹੋਂਦ ਵਿੱਚ ਆਏਗਾ ਤੇ ਕਿਹੜਾ ਢੰਗ ਤਰੀਕਾ ਸਿੱਖਾਂ ਨੂੰ ਖਾਲਸਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਇਖਤਿਆਰ ਕਰਨਾ ਚਾਹੀਦਾ ਹੈ ਅਤੇ ਆਮ ਸਿੱਖ ਨੂੰ ਕੌਮੀ ਘਰ ਖਾਲਸਾਨ ਲਈ ਕੀ ਕਰਨਾ ਚਾਹੀਦਾ ਹੈ। ਇਸ ਨੂੰ ਵੀ ਆਪਾਂ ਵਿਚਾਰ ਇਹਦੇ ਲਿਆਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਵੀਰ ਭੈਣ ਸਾਡੇ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਕਮਲ ਸਿੰਘ ਲਿਖਦੇ ਨੇ, ਕੱਲ ਤੁਸੀਂ ਰੋਗ ਸਟੇਟ ਦੀ ਗੱਲ ਕੀਤੀ ਸੀ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਸਟੇਸ਼ਨ ਤੋਂ ਸਿੱਧਾ ਜਿਹਾ ਅਰਥ ਸਟੇਸ਼ਨ ਬਣਾ ਲਿਆ ਸੀ, ਉਸੇ ਤਰ੍ਹਾਂ ਹੀ ਮੇਰੇ ਅਨੁਸਾਰ ਪੰਜਾਬੀ ਅਰਥ ਇੱਕ ਰੋਗ ਸਟੇਟ ਹੀ ਹੈ। ਉਹ ਸਟੇਟ ਜੋ ਆਪਣੇ ਆਪ ਵਿੱਚ ਇੱਕ ਰੋਗ ਹੋਵੇ ਤੇ ਲੋਕਾਂ ਨੂੰ ਵੀ ਸਰੀਰਕ, ਮਾਨਸਿਕ, ਆਰਥਿਕ ਤੇ ਧਾਰਮਿਕ ਤੌਰ ਤੇ ਰੋਗੀ ਬਣਾਏ ਤੇ ਲੋਕਾਂ 'ਚ ਪ੍ਰਚਾਰੇ ਕਿ ਤੁਸੀਂ ਸੰਸਾਰ ਦੇ ਸਭ ਤੋਂ ਜ਼ਿਆਦਾ ਤੰਦਰੁਸਤ ਇਨਸਾਨ ਹੋ ਤੇ ਲੋਕ ਵੀ ਸਦੀਆਂ ਤੱਕ ਇਹੀ ਸਮਝੀ ਜਾਣ ਕਿ ਇਸ ਤੋਂ ਵੱਡਾ ਕਿਹੜਾ ਰੋਗ ਜਾਂ ਕੋਈ ਰੋਗੀ ਰਾਜ ਹੋ ਸਕਦਾ। ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਇਸ ਰੋਗ ਸਟੇਟ ਨੂੰ ਬਿਆਨਿਆ। ਔਰ ਦੀਪ ਸਿੰਘ ਜਵਾਬ 'ਚ ਲਿਖਦੇ ਨੇ, ਕਮਲ ਸਿੰਘ ਜੀ, ਰੋਗ ਸਟੇਟ ਵੀ ਕਿਹਾ ਜਾ ਸਕਦਾ ਹੈ ਵੀ ਬਿਲਕੁਲ ਹੈ ਹੀ ਰੋਗ, ਬਿਮਾਰ ਸਟੇਟ ਹੀ ਹੈ। ਜਸਪੀਰ ਸਿੰਘ ਜੀ ਉਹਨਾਂ ਨੇ ਫਤਿਹ ਬੁਲਾਈ ਹੈ। ਜਗਦੀਪ ਸਿੰਘ ਸੰਧੂ, ਫਿਰ ਜਸਪੀਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਇੰਡੀਅਨ ਡਿਪਲੋਮੇਸੀ ਅੰਡਰਸਟੈਂਡ ਖਾਲਿਸਤਾਨ ਰੈਫਰੈਂਡਮ road map, but why Dal Khalsa and Akali Dal Amritsar don't understand? ਇਸ ਦਾ ਜਵਾਬ ਤਾਂ ਹੁਣ ਉਹੀ ਦੇ ਸਕਦੇ ਨੇ, ਪਰ ਮੇਰਾ ਖਿਆਲ ਹੈ ਵੀ
ਹਰ ਇੱਕ ਨੂੰ ਅਲਟੀਮੇਟਲੀ ਇਸ ਦੀ ਹਮਾਇਤ ਕਰਨੀ ਬਣਦੀ ਹੈ ਔਰ ਹੋਏਗੀ ਵੀ ਜੀ। ਔਰ ਦੀਪ ਸਿੰਘ ਹੋਰਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਹੈ। ਉਹਨਾਂ ਨੇ ਕਿਹਾ ਜੀ ਤੁਹਾਡੀ ਸਟੇਟਮੈਂਟ ਸਹੀ ਨਹੀਂ ਹੈ ਔਰ ਮੈਂ ਹੁਣ ਵਕਤ ਕਰਕੇ ਇਸ ਡਿਬੇਟ ਨੂੰ ਅੱਗੇ ਨਹੀਂ ਤੋਰਦਾ ਵੀ ਕੀ ਸਹੀ ਹੈ ਕੀ ਨਹੀਂ ਹੈ। ਕਮਲ ਸਿੰਘ ਕਹਿੰਦੇ ਨੇ ਇੱਕ ਹੋਰ ਉਦਾਹਰਣ ਸੱਚ ਜਾਣਨ ਦੇ ਲੋੜਵੰਦ ਲਈ ਜੋ ਤੁਸੀਂ ਗੱਲ ਕਰ ਰਹੇ ਸੀ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਖ ਨਹੀਂ ਮੋਲ। ਇਹ ਇਨਫੈਕਟ ਜੋ ਮਾਰਕ ਟਵੇਨ ਨੇ ਕਿਹਾ ਕਿ ਨੈਵਰ ਟੈਲ ਦਾ ਟਰੂਥ ਟੂ ਪੀਪਲ ਹੂ ਆਰ ਨਾਟ ਵਰਦੀ ਆਫ ਇਟ, ਉਹਨਾਂ ਨੇ ਗੁਰਬਾਣੀ ਚੋਂ ਕਬੀਰ ਸਾਹਿਬ ਨੂੰ ਕੋਟ ਕੀਤਾ ਕਿ ਭਾਈ ਜਿਹਦੇ ਕੋਲ ਸੱਚ ਹੈ, ਰਾਮ ਪਦਾਰਥ ਹੈ, ਜਿਹਨੇ ਉਸ ਸੱਚ ਨੂੰ ਜਾਣ ਲਿਆ, ਉਹਨਾਂ ਨੇ ਕਿਹਾ ਵੀ ਐਵੇਂ ਹਾਰੀ ਸਾਰੀ ਦੇ ਅੱਗੇ ਨਾ ਉਸ ਨੂੰ ਕਰੀ ਜਾਓ, ਕਿਉਂਕਿ ਜੇ ਨਾ ਚੱਜ ਦੀ ਦੁਕਾਨ ਹੈ, ਨਾ ਪਾਰਖੂ ਹੈ, ਨਾ ਗਾਹਕ ਹੈ, ਨਾ ਕਿਸੇ ਨੂੰ ਇਹਦੀ ਕੀਮਤ ਦਾ ਪਤਾ ਹੈ, ਤੇ ਉਸ ਦੇ ਅੱਗੇ ਖਲਾਰਾ ਪਾਉਣ ਦੀ ਲੋੜ ਨਹੀਂ। ਬਹੁਤ ਸ਼ੁਕਰੀਆ ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਗੁਰਬਾਣੀ ਚੋਂ ਇਸ ਦਾ ਰੈਲੇਵੈਂਟ ਕੋਟ ਲੱਭਿਆ। ਸਿੰਘ ਹਰਮਿੰਦਰ, ਜਗਤਾਰ ਸਿੰਘ ਜੌਲ ਫਤਿਹ ਬੁਲਾਉਂਦੇ ਨੇ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਭੈਣ ਨੀਲਮ ਜੀ ਨਾ ਗੱਦਾਰਾਂ ਦੀ ਗੱਲ ਕੀਤੀ ਹੈ, ਸਾਡੇ ਲੋਕ ਇੰਨੇ ਬੇਜ਼ਮੀਰੇ ਨੇ। ਸਾਡੇ ਮੋਡੈਸਟੋ ਕੈਲੀਫੋਰਨੀਆ ਗੁਰਦੁਆਰਾ ਸਾਹਿਬ ਵੀ ਭਾਈ ਨਿੱਜਰ ਦੇ ਭੋਗ ਤੋਂ ਬਾਅਦ ਇੰਡੀਆ ਪੱਖੀ ਸਿੱਖ ਬਹੁਤ ਵਿਰੋਧ ਕਰ ਰਹੇ ਨੇ, ਰੱਬ ਅਕਲ ਬਖਸ਼ੇ। ਜੌਲ ਸਾਹਿਬ ਤੁਸੀਂ ਠੀਕ ਕਿਹਾ, ਇਹ ਨਾਲ ਹੀ ਰਹਿਣੇ ਨੇ, ਇਹੋ ਹੀ ਲੋਕ ਨੇ ਜਿਹੜੇ ਅੰਗਰੇਜ਼ਾਂ ਦਾ ਰਾਜ ਸਦੀਵੀ ਰਹੇ, ਇਹਦੀਆਂ ਅਰਦਾਸਾਂ ਕਰਦੇ ਹੁੰਦੇ ਸੀ, ਔਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਝੰਡਾ ਚੁੱਕਿਆ ਸੀ ਉਹਨਾਂ ਨੂੰ ਸਿੱਖੀ ਤੋਂ ਖਾਰਜ ਕਰਨ ਵਾਲੇ ਲੋਕ ਸੀ। ਸੋਹਣ ਸਿੰਘ ਮਾਲ, ਹਰਜਿੰਦਰ ਮਾਲ, ਦਵਿੰਦਰ ਸੰਧੂ ਔਰ ਦੀਪ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਔਰ ਰਾਜ ਕਰੇਗਾ ਖਾਲਸਾ ਦੀ ਗੱਲ ਕੀਤੀ ਹੈ। ਵਕਤ ਹੋ ਚੁੱਕਾ ਹੈ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਵੀ ਪਹਿਲਾਂ ਤਾਂ ਇਹ ਕਿ ਵੀ ਖਾਲਿਸਤਾਨ ਕਦੋਂ ਬਣੇਗਾ, ਇਸ ਦੇ ਉੱਤੇ ਸਾਡਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਟਾਈਮ ਐਂਡ ਸਪੇਸ, ਦੇਸ਼ ਤੇ ਕਾਲ, ਇਹ ਅਕਾਲ ਪੁਰਖ ਦੇ ਕੋਲ ਹੈ। ਇੰਨਾ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ 75 ਸਾਲਾਂ 'ਚ ਇਨ ਜਨਰਲ ਔਰ ਇਹਨਾਂ ਪਿਛਲੇ 39 ਸਾਲਾਂ 'ਚ ਇਨ ਪਰਟੀਕੂਲਰ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਇਹ ਯਕੀਨ ਦਹਾਨੀ ਕਰਾਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਜਿਹੜਾ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਹੱਲ ਹੋ ਸਕਦਾ ਹੈ। ਰਾਦਰ ਅਸੀਂ ਆਪਣੀ ਐਗਜ਼ਿਸਟੈਂਸ ਦੀ ਲੜਾਈ ਦੇ ਉਸ ਮੋੜ ਤੇ ਪਹੁੰਚ ਚੁੱਕੇ ਹਾਂ ਕਿ ਜਿਹਦੇ 'ਚ ਜਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸੱਚ ਹੱਕ ਇਨਸਾਫ ਦੀ ਰਹੇਗੀ ਜਾਂ ਹਿੰਦੂਤਵਾ ਦਾ ਪਾਰਟ ਰਹੇਗਾ। ਸੋ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖ ਬਚਦੇ ਨਹੀਂ ਨੇ ਉਸ ਖਿੱਤੇ ਦੇ ਵਿੱਚ, ਇਹ ਬਿਲਕੁਲ। ਹਾਂ, ਜੇ ਇਹ ਸਾਡਾ ਕਨਕਲੂਜਨ ਹੈ ਤੇ ਫਿਰ ਸਾਡਾ ਯਤਨ ਕਿਸ ਉਦਮ ਤੇ ਰਾਜ ਮਿਲਿਆ ਇਸ ਦੇ ਉੱਤੇ ਹੋਣਾ ਚਾਹੀਦਾ ਹੈ। ਟਾਈਮ ਐਂਡ ਸਪੇਸ, ਉਹ ਜਿਵੇਂ ਅਸੀਂ ਕਿਹਾ ਜੀਓ ਪੋਲਿਟਿਕਸ ਬਦਲਦੀ ਹੈ। ਪਹਿਲੀ ਵਰਲਡ ਵਾਰ ਹੋਈ, 600 ਸਾਲ ਦਾ ਆਟੋਮੈਨ ਅੰਪਾਇਰ ਦਾ ਕਬਜ਼ਾ ਈਸਟਰਨ ਜਿਹੜਾ ਵਿਚਕਾਰਲਾ ਸੀ ਸਾਰੇ ਉਸ ਮਿਡਲ ਈਸਟ ਟੁੱਟਾ, ਕਿੰਨੇ ਨਵੇਂ ਮੁਲਕ ਬਣੇ। ਸੈਕੰਡ ਵਰਲਡ ਵਾਰ 'ਚ ਭਾਵੇਂ ਨਾਜ਼ੀ ਹਾਰ ਗਏ, ਨਾਜ਼ੀ ਔਰ ਮੁਸੋਲਿਨੀ, ਪਰ ਕਿੰਨੇ 60 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਇਕੱਲੇ ਬ੍ਰਿਟਿਸ਼ ਦੀ ਗ੍ਰਿਫਤ 'ਚੋਂ ਆਜ਼ਾਦ ਹੋਏ। ਸੋ ਜਿਹੜੀ ਚੇਂਜਿੰਗ ਜੀਓ ਪੋਲਿਟਿਕਸ ਹੈ ਉਸ ਖਿੱਤੇ ਦੇ ਵਿੱਚ ਇਹ ਵੀ ਦੱਸ ਰਹੀ ਹੈ ਕਿ ਸਾਡੀ ਮੰਜ਼ਿਲ ਕਰੀਬ ਹੈ। ਕਾਮਨ ਸਿੱਖ ਇਹਦੇ 'ਚ ਕੀ ਕਰ ਸਕਦਾ ਹੈ? ਅਸੀਂ ਸਮਝਦੇ ਹਾਂ ਕਿ ਭਾਈ ਸਾਰੇ ਅੱਜ ਸਾਡੇ ਸੈਗਮੈਂਟ ਇਸ ਗੱਲ ਤੇ ਹੀ ਸੀ ਕਿ ਤੁਸੀਂ ਦੇਖੋ ਕਿੱਥੇ ਕਿੱਥੇ ਚਿਪ ਇਨ ਕਰਕੇ ਤੁਸੀਂ ਕੀ ਕਰ ਸਕਦੇ ਹੋ। ਹਾਂ, ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਗੁਰੂ ਚਰਨਾਂ 'ਚ ਅਰਦਾਸ ਤਾਂ ਕਰ ਸਕਦੇ ਹੋ। ਜੇ ਅਰਦਾਸ ਵੀ ਨਹੀਂ ਕਰ ਸਕਦੇ, ਤੁਹਾਨੂੰ ਲੱਗਦਾ ਵੀ ਨਹੀਂ ਇਹ ਵੀ ਤੁਹਾਡੇ ਕੋਲ ਵਕਤ ਨਹੀਂ ਹੈ, ਫਿਰ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਹੋ ਕਿ ਵਿਰੋਧ ਨਾ ਕਰੋ। ਔਰ ਬਾਕੀ ਮੈਂ ਸਮਝਦਾ ਵੀ ਜਿਵੇਂ ਰੈਫਰੈਂਡਮ 2020 ਇੱਕ ਮੁਹਿੰਮ ਦੇ ਤੌਰ ਤੇ ਦੁਨੀਆ ਭਰ 'ਚ ਆਈ, ਡਾਇਸਪੋਰਾ ਸਿੱਖਾਂ ਦੇ ਜ਼ਿੰਮੇ ਹੈ ਕਿ ਇਸ ਦੇ ਉੱਤੇ ਮੋਹਰ ਲਾਉਣ, ਸਫਲ ਬਣਾਉਣ। ਬੇਸ਼ੱਕ ਇਹ ਠੀਕ ਹੈ, ਬਹੁਤ ਮੈਨੂੰ ਵੀ ਇਸ ਦੇ ਉੱਤੇ ਹੁੰਦਾ ਹੈ ਜੀ ਇਹਦੀ ਕੀ ਵੈਲਿਊ ਹੈ, ਇਹ ਗੱਲ ਨਹੀਂ ਹੈ। ਇਸ ਵੇਲੇ ਇਹ ਹੈ ਕਿ ਜਦੋਂ ਇੱਕ ਪਾਸੇ ਇੰਡੀਅਨ ਸਟੇਟ ਤੁਹਾਡੇ ਖਾਲਿਸਤਾਨ ਦੇ ਨੈਰੇਟਿਵ ਨੂੰ ਦਹਿਸ਼ਤਗਰਦੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਇੱਕ ਪੀਸਫੁਲ ਤਰੀਕਾ ਹੈ ਜਿਹਦੇ 'ਚ ਅਸੀਂ ਇੰਟਰਨੈਸ਼ਨਲੀ ਆਪਣੀ ਆਵਾਜ਼, ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ, ਉਹਨਾਂ ਦਾ ਜਿਹੜਾ ਉਹ ਉਸ ਨੂੰ ਐਕਸਪ੍ਰੈਸ ਕਰਦੇ ਹੈ। ਸੋ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆਏ, ਕੱਲ ਆਏ, ਹੋਰ ਸਦੀਆਂ ਦੀ ਖੁਆਰੀ ਤੋਂ ਬਾਅਦ ਆਏ,
ਔਰ ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਕਨਕਲੂਡ ਵੀ ਕਰਦੇ ਜੀ। ਹਾਂ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।